ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਔਰ ਜਮਾਤ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 2 ਫਰਵਰੀ 2026 20 ਮਾਘ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਪਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਰ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਚਰਨਜੋਤ ਸਿੰਘ ਰੌਣਕੀ ਜੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਜਿਹੜੀ ਆ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਚਰਨਜੋਤ ਸਿੰਘ ਰੌਣਕੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਪੰਜਾਬੀ ਦਾ ਅਖਾਣ ਹੈ ਕਿ ਹੰਕਾਰਿਆ ਹੋਇਆ ਬੰਦਾ ਆਕੜ ਕੇ ਕਹਿੰਦਾ ਹੈ ਕਿ ਅਸੀਂ ਸਾਣ ਹੁੰਦੇ ਹਾਂ ਪਰ ਅੱਗੋਂ ਜਦੋਂ ਕੋਈ ਜ਼ੋਰਾਵਰ ਟੱਕਰ ਜਾਵੇ ਤਾਂ ਫਿਰ ਉਹੀ ਹੰਕਾਰਿਆ ਬੰਦਾ ਹੱਥ ਜੋੜ ਕੇ ਕਹਿੰਦਾ ਹੈ ਕਿ ਅਸੀਂ ਗਾਉ ਦੇ ਜਾਏ ਹਾਂ। ਸੋ ਠੀਕ ਇਹੀ ਜਿਹੜਾ ਵਰਤਾਰਿਆ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਸਾਹਮਣੇ ਮੁਕੰਮਲ ਸਰੈਂਡਰ ਕਰਨ ਦਾ ਹੈ। ਸੋ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਇੱਕ ਟਵੀਟ ਵਿੱਚ ਭਾਰਤ ਨੂੰ ਟੈਰਿਫ ਵਿੱਚ 7% ਰਿਆਇਤ ਦੇਣ ਦਾ ਐਲਾਨ ਕੀਤਾ ਹੈ ਔਰ ਨਾਲ ਹੀ ਰੂਸ ਤੋਂ ਤੇਲ ਨਾ ਖਰੀਦ ਕੇ ਵੈਨਜ਼ੂਏਲਾ ਤੋਂ ਤੇਲ ਖਰੀਦਣ ਦੀ ਹਦਾਇਤ ਦਿੱਤੀ ਹੈ। ਸੋ ਭਾਰਤ ਦੇ ਦਰਬਾਰੀ ਮੀਡੀਆ ਵੱਲੋਂ ਇਸ ਨੂੰ ਵੱਡੀ ਜਿੱਤ ਦੱਸ ਕੇ ਕੱਛਾਂ ਵਜਾਈਆਂ ਜਾ ਰਹੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਚਰਨਜੋਤ ਸਿੰਘ ਜਿਹੜੇ ਵਰਜੀਨੀਆ 'ਚ ਰੌਣਕੇ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਲੰਮਾ ਵਕਤ ਇਹਨਾਂ ਦੇ ਨਾਲ ਜਿਹੜਾ ਉਹ ਸਾਡਾ ਸੰਪਰਕ ਵੀ ਰਿਹਾ ਜਦੋਂ ਅਸੀਂ ਲਗਾਤਾਰ ਲੰਬਾ ਵਕਤ ਲਗਭਗ 18 ਸਾਲ ਵਾਸ਼ਿੰਗਟਨ ਡੀਸੀ ਦੇ ਵਿੱਚ ਨਿਵਾਸ ਸੀ ਤੇ ਅਕਸਰ ਇਹਨਾਂ ਦਾ ਵਰਜੀਨੀਆ ਆਉਣਾ ਹੁੰਦਾ ਸੀ ਕਿਉਂਕਿ ਵਰਜੀਨੀਆ ਦੇ ਮੇਨ ਅਲੈਗਜ਼ੈਂਡਰੀਆ ਔਰ ਦੂਸਰੇ ਸ਼ਹਿਰਾਂ 'ਚ ਉੱਥੋਂ ਦੂਰ ਨੇ ਔਰ ਪੂਰਨ ਗੁਰਸਿੱਖ ਡੈਡੀਕੇਟਿਡ ਔਰ ਇੱਕ ਸਿੱਖ ਇੰਟੈਲੈਕਚੁਅਲ ਦੇ ਨਾਤੇ ਹਮੇਸ਼ਾ ਹੀ ਇਹਨਾਂ ਦੇ ਲਫ਼ਜ਼ ਐਡਮੀਰੇਸ਼ਨ ਵਾਲੇ ਵੀ ਰਹੇ ਨੇ। ਹੁਣ ਬੇਸ਼ੱਕ ਉਹ ਪਰਸਨਲੀ ਉਹਨਾਂ ਦੇ ਨਾਲ ਸੰਪਰਕ ਨਹੀਂ ਹੈ ਔਰ ਉਹ ਆਪਣੇ ਰੌਣਕੇ ਥਾਂ ਦੇ ਉੱਤੇ ਰਹਿੰਦੇ ਨੇ ਗੁਰਦੁਆਰਾ ਸਾਹਿਬ ਕਦੀ ਕਦਾਈ ਕੋਈ ਵੱਡਾ ਫੰਕਸ਼ਨ ਹੋਏ ਫਿਰ ਆਉਂਦੇ ਨੇ ਪਰ ਜਦੋਂ ਵੀ ਟੀਵੀ 84 ਦੇ ਲਈ ਫੰਡ ਰੇਜ਼ਿੰਗ ਹੁੰਦਾ ਤੇ ਉਹ ਕੰਟਰੀਬਿਊਟ ਕਰਦੇ ਨੇ ਕਹਿ ਕੇ ਕਿ ਮੇਰਾ ਵੀ ਹਿੱਸਾ ਪਾਓ। ਸੋ ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਡਿਵੈਲਪਮੈਂਟਸ ਬਹੁਤ ਸਾਰੀਆਂ ਨੇ ਇਸ ਵੀਕਐਂਡ ਦੀਆਂ ਖਾਸ ਤੌਰ 'ਤੇ ਪੰਜਾਬ ਦੇ ਹਵਾਲੇ ਨਾਲ ਬਹੁਤ ਸਾਰਿਆਂ ਨੂੰ ਹੋਏਗਾ ਕਿ ਵੀ ਅਸੀਂ ਕਿਵੇਂ ਦੇਖਦੇ ਹਾਂ ਰਾਪੁਰ ਬੱਲਾਂ ਪ੍ਰਧਾਨ ਮੰਤਰੀ ਮੋਦੀ ਆਇਆ ਕੀ ਉਹਨੇ ਨੌਟੰਕੀ ਕੀਤੀ। ਪਹਿਲਾਂ ਆਦਮਪੁਰ ਏਅਰਪੋਰਟ ਉਹਦਾ ਨਾਂ ਸ਼੍ਰੀ ਗੁਰੂ ਰਵਿਦਾਸ ਏਅਰਪੋਰਟ ਰੱਖਿਆ ਔਰ ਜਿਸ ਕਿਸਮ ਦਾ ਸਾਰਾ ਰਾਪੁਰ ਬੱਲਾਂ ਦੇ ਵਿੱਚ ਪੋਲੀਟੀਕਲ ਸਟੰਟ ਸੀ ਉਹ ਦੱਸ ਰਿਹਾ ਜਿਹੜੀ ਗੱਲ ਅਸੀਂ ਲੰਬੇ ਵਕਤ ਤੋਂ ਕਹਿ ਰਹੇ ਹਾਂ ਕਿ ਭਾਈ ਇਹ ਪੰਜਾਬ ਦੇ ਵਿੱਚ ਬੜੀ ਖਤਰਨਾਕ ਖੇਡ ਖੇਡ ਰਹੇ ਨੇ। ਇਹਨੂੰ ਇਹ ਕਹਿਣ ਨੂੰ
ਤਾਂ ਆਪਣੀ ਪੋਲੀਟੀਕਲ ਲੈਂਗੁਏਜ ਦੇ ਵਿੱਚ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਕਿ ਜੀ ਸਮਾਜਿਕ ਇੰਜੀਨੀਅਰਿੰਗ, ਪਰ ਇੱਕ ਤਬਕੇ ਨੂੰ ਇੱਕ ਪਾਸੇ ਰੈਸਟ ਆਫ ਇੰਡੀਆ 'ਚ ਤਾਂ ਹਿੰਦੂ ਮੁਸਲਮਾਨ ਕਰਕੇ ਇਹ ਪੂਰੀ ਨਫ਼ਰਤ ਫੈਲਾਈ ਹੋਈ ਹੈ ਇਹਨਾਂ ਨੇ। ਪੂਰੇ ਮੁਸਲਮਾਨ ਜਿਹੜਾ ਸਮਾਜ ਹੈ 20 ਕਰੋੜ ਤੋਂ ਜ਼ਿਆਦਾ ਉਹਨਾਂ ਨੂੰ ਕੰਧ ਨਾਲ ਲਾਇਆ ਹੋਇਆ, ਪਰ ਪੰਜਾਬ ਦੇ ਵਿੱਚ ਇਸ ਕਿਸਮ ਦਾ ਇਹਨਾਂ ਦਾ ਚੱਲਦਾ ਨਹੀਂ ਹੈ ਕਿਉਂਕਿ ਸਿੱਖ ਧਰਮ ਨਫ਼ਰਤ 'ਚ ਕਿਸੇ ਨਾਲ ਵੀ ਧੱਕੇ 'ਚ ਯਕੀਨ ਨਹੀਂ ਰੱਖਦਾ। ਪਰ ਵਿਦਿਨ ਜਿਹੜਾ ਸਮਾਜਿਕ ਦਾਇਰਾਕਾਰ ਹੈ, ਇੱਕ ਪਾਸੇ ਜ਼ਿਮੀਂਦਾਰ, ਦੂਸਰੇ ਪਾਸੇ ਕਿਰਤੀ ਦਲਿਤ ਜਾਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਖੇਤਾਂ 'ਚ ਨਾਲ ਸੀਰੀ ਔਰ ਦੂਸਰੇ, ਉਹ ਲੰਬੇ ਵਕਤ ਤੋਂ ਇਸ ਦਾ ਇਹ ਤਜਰਬਾ ਇਹਨਾਂ ਨੇ ਤੱਲਣ ਦੇ ਵਿੱਚ ਵੀ ਜਿਹੜਾ ਕੁਛ ਵਰੇ ਪਹਿਲਾਂ ਕੀਤਾ, ਔਰ ਹੁਣ ਖੁੱਲ੍ਹ ਕੇ ਉਸ ਖੇਡ ਨੂੰ ਜਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਬੈਠੇ ਉਹਨਾਂ ਦੇ IT ਸੈੱਲ ਵਾਲਿਆਂ ਨੂੰ ਦੇਖਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਕਿੰਨੀ ਨਫ਼ਰਤ ਫੈਲਾ ਰਹੇ ਨੇ। ਉਹ ਆਪਣੀ ਥਾਂ ਹੈ। ਦੂਸਰੇ ਪਾਸੇ ਕਿਵੇਂ ਜਿਹੜਾ ਰਾਧਾ ਸੁਆਮੀ ਜਿਹੜਾ ਬਾਬਾ ਹੈ ਉਹ ਪੰਜਾਬ ਦੇ ਵਿੱਚ ਹਰ ਖੇਤਰ ਦੇ ਵਿੱਚ ਦੇਖਿਆ ਜਾਂਦਾ ਹੈ। ਵਿਕਰਮ ਮਜੀਠੀਆ ਦੀ ਜ਼ਮਾਨਤ ਹੋਈ, ਉਸ ਤੋਂ ਪਹਿਲਾਂ ਮਿਲਣ ਜਾਂਦਾ ਹੈ, ਔਰ ਫਿਰ ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਸਭ ਕੁਝ ਝੂਠਾ ਹੈ, ਸਭ ਝੂਠ ਪਾਇਆ, ਔਰ ਇਹ ਵੀ ਹੈ ਰਿਸ਼ਤੇਦਾਰੀ ਵੀ ਹੈ। ਲੇਕਿਨ ਕੁੱਲ ਮਿਲਾ ਕੇ ਜਦੋਂ ਅਸੀਂ ਦੇਖ ਰਹੇ ਹਾਂ ਵੀ ਕੁਛ ਨਾ ਕੁਛ ਬਿਹਾਈਂਡ ਦਾ ਕਰਟਨ ਚੱਲ ਰਿਹਾ ਹੈ, ਪੋਜ਼ਿਟਿਵਿਟੀ 'ਚੋਂ ਇਹ ਹੈ ਕਿ ਨਾਭੇ ਦਾ ਜਿਹੜਾ ਯੁਵਰਾਜ ਬੱਚਾ ਇੱਕ ਅਭੈ ਰਾਜ ਉਦੈ ਸਿੰਘ ਇਸ ਕਿਸਮ ਦਾ ਨਾਂ, ਜਿਹੜਾ 4-5 ਜਨਰੇਸ਼ਨ ਪਹਿਲਾਂ ਜਿਹੜਾ ਜਦੋਂ ਅਸੀਂ ਮਹਾਰਾਜਾ ਹੀਰਾ ਸਿੰਘ ਜਾਂ ਰਿਪੁਦਮਨ ਸਿੰਘ ਨਾਭਾ ਤੋਂ ਬਾਅਦ ਤਾਂ ਨਾਭੇ ਦੀ ਹਿਸਟਰੀ ਮੁੱਕ ਜਾਂਦੀ ਸੀ ਕਿਉਂਕਿ ਉਹਨਾਂ ਨੂੰ ਜਲਾਵਤਨ ਕਰਕੇ ਕੋਡਾਲ ਕੋਨਾਲ ਤਾਮਿਲਨਾਡੂ 'ਚ ਭੇਜ ਦਿੱਤਾ ਸੀ, ਕਾਲੇ ਪਾਣੀ ਨਹੀਂ ਜਿਵੇਂ ਬਹੁਤ ਸਾਰੇ ਕਹਿ ਰਹੇ ਨੇ। ਔਰ ਉਹਦਾ ਦਾ ਬੇਟਾ ਜਿਹੜਾ ਪ੍ਰਤਾਪ ਸਿੰਘ ਸੀ ਉਹਨੂੰ ਬਾਅਦ 'ਚ ਇੰਗਲੈਂਡ ਲਿਜਾ ਕੇ ਉਵੇਂ ਹੀ ਉਹਦਾ ਸਿਰ ਮੂੰਹ ਮੁੰਨ ਕੇ ਔਰ ਉਹਨੂੰ ਬਿਲਕੁਲ ਇਰਰੈਲੇਵੈਂਟ ਕਰਤਾ ਸੀ। ਪਰ ਹੁਣ ਇੱਕ ਉਹਨਾਂ ਦਾ ਅੱਗੋਂ ਬੱਚਾ ਜਿਹਦੀ ਜਿਹੜਾ ਵਾਪਸ ਮੁੜਿਆ, ਉਹਦੀ ਮਾਂ ਰਾਜਪੂਤ ਹੈਰੀਟੇਜ ਦੀ ਹੈ, ਔਰ ਉਹ ਜਿਹੜਾ ਹੀਰਾ ਮਹਿਲ ਦੇ ਵਿੱਚ ਦਸਤਾਰਬੰਦੀ ਉਹਦਾ ਵੀ ਅਸੀਂ ਜਿਹੜਾ ਉਹ ਬੜੀ ਚਰਚਾ 'ਚ ਹੈ। ਫਿਰ ਇਸ ਦੇ ਨਾਲ ਨਾਲ ਜਿਹੜੀ ਖਬਰ ਕਾਫੀ ਚਰਚਾ 'ਚ ਰਹੀ, ਹਾਲਾਂ ਉਸ ਦਾ ਡ੍ਰੌਪ ਸੀਨ ਵੀ ਹੋ ਗਿਆ ਮਾਫੀ ਮੰਗਣ ਦੇ ਨਾਲ। ਉਹ ਸਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਬਿੰਦ ਸਿੰਘ ਸੰਧੂ, ਉਸ ਦਾ ਆਨੰਦ ਕਾਰਜ ਜਿਹੜਾ ਸ਼ਾਹੀ ਸਟਾਈਲ ਦੇ ਵਿੱਚ ਹੋਇਆ, ਪਰ ਉਸ ਦੇ ਵਿੱਚ ਚੌਰ ਦਾ ਝੁਲਾਇਆ ਜਾਣਾ ਔਰ ਦੂਸਰਾ ਜਿਹੜਾ ਵੱਡਾ ਇੱਕ ਜਿਹੜਾ ਵਿਵਾਦਤ ਇਸ਼ੂ ਬਣਿਆ ਜਿਸ ਤੋਂ ਮਾਨ ਸਾਹਿਬ ਨੇ ਵੀ ਪੰਥ ਤੋਂ ਮਾਫੀ ਮੰਗੀ ਹੈ ਔਰ ਦਲਜੀਤ ਸਿੰਘ ਸੰਧੂ ਵੀ ਆਪਣੀ ਨਵਵਿਆਹੀ ਸਿੰਘਣੀ ਦੇ ਨਾਲ ਅਕਾਲ ਤਖਤ 'ਤੇ ਜਾ ਕੇ ਉਹਨੇ ਮਾਫੀਨਾਮਾ ਦਿੱਤਾ। ਹਾਲਾਂਕਿ ਇਹ ਖਬਰਾਂ ਬਹੁਤ ਵਾਰੀ ਕਿਉਂਕਿ ਜਿਵੇਂ ਇੱਕ ਸੱਜਣ ਮੈਨੂੰ ਕਹਿ ਰਿਹਾ ਸੀ ਕਿ ਜੀ ਪੰਜਾਬੀਆਂ ਦਾ ਪਤਾ ਨਹੀਂ ਇਹ ਸੁਭਾਅ ਹੀ ਬਣਿਆ ਹੋਇਆ ਵੀ ਅਸੀਂ ਚਟਪਟੀ ਜਿਹੜੀ ਹੈ ਉਹ ਰੋਟੀ ਜਦੋਂ ਤੱਕ ਤੜਕਾ ਨਾ ਲੱਗਾ ਹੋਏ, ਜਦੋਂ ਤੱਕ ਨਾਲ ਹਰੀ ਮਿਰਚ ਨਾ ਹੋਏ, ਦੂਜਾ ਨਾ ਹੋਏ, ਨਾ ਅਸੀਂ ਖਾਣਾ ਖਾਈਏ ਜਿਹੜਾ ਚਟਪਟਾ ਨਾ ਹੋਏ, ਤੇ ਨਾ ਹੀ ਸਾਨੂੰ ਕਿਸੇ ਹੋਰ ਗੰਭੀਰ ਇਸ਼ੂ ਵੱਲ ਧਿਆਨ ਜਾਂਦਾ। ਜਦੋਂ ਕੋਈ ਚਟਪਟੀ ਗੱਲ ਹੁੰਦੀ ਹੈ ਉਦੋਂ ਫਿਰ ਸਾਰੇ ਜਿਹੜੇ ਨੇ ਉਹ ਵਿਦਵਾਨ ਬਣ ਜਾਂਦੇ ਨੇ ਔਰ ਪੂਰਾ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਖਾਸ ਤੌਰ 'ਤੇ ਅਖੀਰਲੇ ਇਸ਼ੂ ਦੇ ਉੱਤੇ ਉਸ ਦੇ ਬਹੁਤ ਸਾਰਿਆਂ ਨੇ ਆਪਣੀ ਜਿਹੜੀ ਹੈ ਉਹ ਕਲਮ ਚਲਾਈ ਹੈ। ਅਸੀਂ ਉਸ ਦੇ ਵਿੱਚ ਤਾਂ ਨਹੀਂ ਜਾਵਾਂਗੇ ਡਿਟੇਲ 'ਚ, ਪਰ ਅਸੀਂ ਟੂਵਰਡਸ ਦਾ ਐਂਡ ਇਹਨੂੰ ਅਸੀਂ ਡਿਸਕਸ ਵੀ ਕਰਾਂਗੇ। ਪਰ ਮੈਂ ਸਮਝਦਾ ਵੀ ਜੇ ਇੰਟਰਨੈਸ਼ਨਲ ਲੈਵਲ ਦੀ ਜਿਹਦੇ ਨਾਲ ਬਹੁਤ ਵਾਰੀ ਸਾਡਾ ਓਪਨਿੰਗ ਸੈਗਮੈਂਟ ਜੁੜਿਆ ਹੁੰਦਾ ਉਸ ਦੀ ਗੱਲ ਕਰੀਏ ਤੇ ਜਿਹੜੀਆਂ ਚੇਂਜਸ ਡਿਵੈਲਪਮੈਂਟਸ ਜਦੋਂ ਯੂਰਪੀਅਨ ਯੂਨੀਅਨ ਦੀ ਡੀਲ 27 ਮੁਲਕਾਂ ਦੇ ਬਲੌਕ ਦੀ ਟ੍ਰੇਡ ਡੀਲ ਇੰਡੀਆ ਨਾਲ ਹੋਣ ਦੀ ਗੱਲ ਆਈ, ਹਾਲਾਂ ਉਹਨੂੰ ਵੀ ਬੜਾ ਚੱਕਿਆ ਗਿਆ। ਹਾਲਾਂ ਫੈਕਟ ਆਫ ਦਾ ਮੈਟਰ ਇਹ ਹੈ ਕਿ ਉਹਨਾਂ 27 ਮੁਲਕਾਂ ਦੀਆਂ ਪਾਰਲੀਮੈਂਟਸ ਨੇ ਰੈਟੀਫਾਈ ਕਰਨਾ ਹੈ। ਉਹਦੇ 'ਚ ਵੀ ਅਜੇ ਗ੍ਰੇ ਏਰੀਆ, ਕੋਈ ਦਸਤਖਤ ਨਹੀਂ ਹੋਏ ਮਾਈਨਿਊਟ ਡਿਟੇਲਸ ਦੇ ਉੱਤੇ, ਪਰ ਇਹਨੂੰ ਬਹੁਤ ਚੱਕਿਆ ਗਿਆ ਜਿਵੇਂ ਭਾਰਤ ਦੀ ਬਹੁਤ ਵੱਡੀ ਜਿੱਤ ਹੋ ਗਈ ਔਰ ਦੂਸਰਾ ਹੋ ਗਿਆ। ਔਰ ਈਵਨ ਅਮਰੀਕਾ ਦਾ ਰਿਐਕਸ਼ਨ ਵੀ ਜਿਹੜਾ ਸੀ ਅਮਰੀਕਨ ਟ੍ਰੇਜਰੀ ਸੈਕਟਰੀ ਦਾ ਉਹ ਡਿਸਅਪੁਆਇੰਟਿੰਗ ਹੀ ਉਹਨਾਂ ਦਾ ਕਹਿਣਾ ਸੀ। ਔਰ ਨਾਲ ਦੀ ਨਾਲ ਇਹ ਸੀ ਕਿ ਭਾਈ ਜਿਹੜਾ ਯੂਰਪ ਉਸ ਭਾਰਤ ਦੇ ਨਾਲ ਡੀਲ ਕਰ ਰਿਹਾ ਜਿਹੜਾ ਭਾਰਤ ਰਸ਼ੀਅਨ ਆਇਲ ਬਾਏ ਕਰਕੇ ਰਿਫਾਈਨ ਕਰਕੇ ਉਹਨਾਂ ਨੂੰ ਵੇਚਦਾ ਤੇ ਦੇ ਆਰ ਫੰਡਿੰਗ ਦੇਅਰ ਓਨ ਵਾਰ, ਕਿ ਆਪਣੇ ਸਿਰ 'ਚ ਆਪ ਹੀ ਸੁਆਹ ਪਾ ਰਹੇ ਨੇ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਭਾਰਤ ਦਾ ਜਿਹੜਾ ਇੱਕ ਅੱਧਾ ਤਬਕਾ ਹੈ, ਖਾਸ ਤੌਰ 'ਤੇ ਉਹਨਾਂ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ, ਉਸ ਵੱਲੋਂ ਇਹ ਹੋਪ ਜਤਾਈ ਜਾ ਰਹੀ ਸੀ ਕਿ ਬਹੁਤ ਜਲਦੀ ਟ੍ਰੇਡ ਡੀਲ ਹੋਏਗੀ। ਟ੍ਰੇਡ ਡੀਲ ਤਾਂ ਅਜੇ ਵੀ ਨਹੀਂ ਹੋਈ, ਲੇਕਿਨ ਇਹਨਾਂ 24 ਘੰਟਿਆਂ ਦੇ ਵਿੱਚ ਪਿਛਲਿਆਂ 'ਚ ਜਿਹੜੀ ਮੋਦੀ ਦੀ ਔਰ ਪ੍ਰੈਜ਼ੀਡੈਂਟ ਟਰੰਪ ਦੀ ਕਨਵਰਸੇਸ਼ਨ ਹੋਈ, ਜਿਸ ਤੋਂ ਜ਼ਾਹਰ ਹੈ
ਕਿ ਮੋਦੀ ਨੇ ਵਰਚੁਅਲੀ ਬੈਗ ਕੀਤਾ ਹੈ ਕਿ ਵੀ ਮੇਰੇ ਕੋਲ ਕੁਛ ਨਹੀਂ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜੇ ਦੇਖੀਏ ਤਾਂ ਉਹਨਾਂ ਦਿਨਾਂ 'ਚ ਹੀ 4 ਦਿਨ ਪਹਿਲਾਂ ਹੀ ਐਪਸਟਾਈਨ ਫਾਈਲਸ ਦੇ ਰਾਹੀਂ ਵੀ ਇਹ ਸਾਹਮਣੇ ਆਇਆ ਕਿ ਈਵਨ ਮੋਦੀ ਦਾ ਇਜ਼ਰਾਈਲ ਦੌਰਾ ਜਿਹੜਾ ਹੈ 2017 ਵੇਲੇ ਉਹ ਕਿਵੇਂ ਪਲਾਨ ਕੀਤਾ ਗਿਆ ਐਪਸਟਾਈਨ ਦੇ ਕਹਿਣ ਤੇ। ਔਰ ਉਹਦੇ 'ਚ ਜਦੋਂ ਉਹਨੇ ਐਪਸਟਾਈਨ ਨੇ ਇਹ ਵੀ ਲਿਖਿਆ ਆਪਣੀ ਜਿਹੜੀ ਈਮੇਲਸ ਜਨਤਕ ਹੋਈਆਂ ਨੇ, ਕਿੰਨੇ ਮਿਲੀਅਨ ਪੇਪਰ ਜਸਟਿਸ ਡਿਪਾਰਟਮੈਂਟ ਨੇ ਪਬਲਿਕ ਕੀਤੇ ਨੇ, ਕਿ ਉਹਦੇ 'ਚ ਉਹਨਾਂ ਨੇ ਆਇਆ ਕਿ ਵੀ ਹੁਣ ਮੋਦੀ ਜਾ ਕੇ ਉੱਥੇ ਡਾਂਸ ਕਰੇਗਾ ਔਰ ਗਾਏਗਾ। ਯਾਨੀ ਇਹ ਬਿਲਕੁਲ ਜ਼ਾਹਰ ਹੈ ਕਿ ਵੀ ਜਿਹੜੀ ਰਿਲੇਸ਼ਨਸ਼ਿਪ, ਔਰ ਇਹ ਅੱਜ ਤੱਕ ਕਿਸੇ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਇਜ਼ਰਾਈਲ ਦਾ ਦੌਰਾ ਨਹੀਂ ਸੀ ਕੀਤਾ। ਇਹ ਦੌਰੇ ਦਾ ਹੋਣਾ ਔਰ ਇਸ ਨੂੰ ਫਿਰ ਐਪਸਟਾਈਨ ਵੱਲੋਂ ਸੈਲੀਬ੍ਰੇਟ ਕਰਨਾ, ਇਹ ਦੱਸਦਾ ਸੀ ਕਿ ਮੋਦੀ ਨੇ ਕਿਵੇਂ ਹਾਲਾਂ ਬਹੁਤ ਸਾਰੇ ਹੋਰ ਪੇਜਸ ਵੀ ਬਾਹਰ ਆਣੇ ਨੇ, ਪਰ ਮੈਨੂੰ ਲੱਗਦਾ ਵੀ ਇਹ ਫਾਈਨਲ ਸੀ ਜਿਹਦੇ 'ਚ ਕਿ ਮੋਦੀ ਹੋਰ ਵੀ ਟੈਰਾ ਇਹ ਵੀ ਸਾਹਮਣੇ ਆਇਆ 4-5 ਈਮੇਲਸ ਇੰਡੀਆ ਰਿਲੇਟਡ ਨੇ, 6 ਈਮੇਲ ਜਿਹਦੇ 'ਚ ਕਿ ਐਪਸਟਾਈਨ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਕਿ ਹਰਦੀਪ ਪੁਰੀ ਜਿਹੜਾ ਐਜ਼ ਏ ਪਰਮਾਨੈਂਟ ਰਿਪਰੈਜ਼ੈਂਟੇਟਿਵ UN ਤੋਂ ਰਿਟਾਇਰ ਹੁੰਦਾ 2013 ਦੇ ਵਿੱਚ, ਉਹ ਉਦੋਂ ਹੀ ਐਪਸਟਾਈਨ ਦੇ ਨਾਲ ਜਿਹੜਾ ਮੋਦੀ ਦੀ ਮੁਲਾਕਾਤ ਦਾ ਪ੍ਰਬੰਧ ਕਰ। ਹਾਲਾਂ 2014 'ਚ ਚੋਣਾਂ ਹੋਣੀਆਂ ਨੇ, ਪਰ ਜਿਹੜਾ ਕੈਂਪੇਨ ਉੱਥੇ ਉਹਨਾਂ ਨੇ ਸ਼ੁਰੂ ਕੀਤਾ ਸੀ ਝੂਠ ਦਾ 24/7 ਮੀਡੀਆ ਬਿਠਾ ਕੇ, ਅੰਨਾ ਹਜ਼ਾਰੇ ਬਿਠਾ ਕੇ, ਰਾਮਦੇਵ ਲਿਆ ਕੇ, ਇਹ BJP ਨੂੰ ਸ਼ੋਰ ਸੀ ਕਿ ਵੀ ਜਿਹੜਾ ਉਹ ਮੋਦੀ ਨੇ ਹੀ ਆਣਾ। ਔਰ ਈਵਨ ਉਸ ਪੀਰੀਅਡ 'ਚ ਹੀ ਅਮਰੀਕਾ ਨੇ, ਜਿਹਨੇ ਅਦਰਵਾਈਜ਼ ਮੋਦੀ ਤੇ 12 ਸਾਲ ਬੈਨ ਲਾ ਛੱਡਿਆ ਸੀ ਕਿ ਅਮਰੀਕਾ 'ਚ ਨਹੀਂ ਆ ਸਕਦਾ, ਉਹਦੇ ਗੁਜਰਾਤ ਮੁਸਲਿਮ ਜੈਨੋਸਾਈਡ ਦੇ ਵਿੱਚ ਰੋਲ ਕਰਕੇ ਉਹਨਾਂ ਦਾ ਐਂਬੈਸਡਰ ਵੀ ਮਿਲ ਕੇ ਆਇਆ ਸੀ। ਸੋ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਐਪਸਟਾਈਨ ਦਾ ਲਿੰਕ, ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਫਾਈਨਲ ਜਿਹਨੂੰ ਕਹਿੰਦੇ ਨੇ ਕਿ ਲਾਸਟ ਸਟਰਾ ਔਨ ਦਾ ਕੈਮਲਸ ਬੈਕ, ਕਿ ਵੀ ਅਖੀਰਲਾ ਜਿਹੜਾ ਇੱਕ ਉਹਨੂੰ ਤਿਨਕਾ ਊਠ ਤੇ ਤੁਸੀਂ ਲੱਦੀ ਜਾਓ, ਪਰ ਕਈ ਵਾਰੀ ਅਖੀਰਲਾ ਭਾਵੇਂ ਤੁਸੀਂ ਹੱਥ ਹੀ ਉਹਨੂੰ ਖੋਲੋ ਉਹ ਬਹਿ ਜਾਂਦਾ। ਸੋ ਉਹ ਮੈਨੂੰ ਲੱਗਦਾ ਵੀ ਸਾਬਤ ਹੋਇਆ ਵੀ ਇਹਨਾਂ ਨੂੰ ਲੱਗਾ ਕਿ ਵੀ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਰਿਲੀਜ਼ ਹੋ ਰਹੀਆਂ ਸੀ, ਕੋਈ ਇਸ 'ਚ ਕੋਈ ਭੁਲੇਖਾ ਨਹੀਂ ਹੈ ਇਹਦਾ। ਮੋਦੀ ਦਾ ਜਿਹੜਾ ਇਖਲਾਕ ਹੈ ਉਹ ਬਦ ਇਖਲਾਕ ਆਦਮੀ ਹੈ। ਇਹ ਉਹਦਾ ਜਿਹੜਾ ਇਹਨਾਂ ਦਾ ਆਈਡੀਆਲੋਗ ਹੈ ਸੁਬਰਾਮਨੀਅਮ ਸਵਾਮੀ, ਉਹ ਕਿੰਨਿਆਂ 'ਚ ਕਹਿ ਚੁੱਕਾ ਹੈ। ਇਹਨਾਂ ਨੇ ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਸੀ ਇਸੇ ਤਰ੍ਹਾਂ ਹੀ ਇੱਕ ਯੰਗ ਲੇਡੀ ਜਿਹਨੂੰ ਚੇਂਜ ਦੇ ਵਿੱਚ ਰੱਖਿਆ, ਫਿਰ ਉਹਨੂੰ ਅਮਰੀਕਾ ਔਰ ਆ ਕੇ ਕਿਉਂਕਿ ਇਹ ਨਹੀਂ ਹੈ ਵੀ ਮੋਦੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਆਇਆ, ਉਸ ਤੋਂ ਪਹਿਲਾਂ ਵੀ ਕਹਿੰਦਾ ਜੀ ਮੈਂ ਤਾਂ ਘੁੰਮਤਾ ਰਹਾ ਹੂੰ ਔਰ ਫਲਾਣਾ, ਉਹ ਅਵਾਰਾਗਰਦੀ ਕਰਨ ਇੱਥੇ ਆਉਂਦਾ ਸੀ। ਸੋ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਇਹਨਾਂ ਨੂੰ ਇਹ ਲੱਗਾ ਕਿ ਵੀ ਹੁਣ ਇੱਧਰ ਉਹਨਾਂ ਨੇ ਆਪਣੀ ਡਾਈਸੈਂਟ ਦਿੱਤੀ ਹੈ ਅਮਰੀਕਾ ਨੇ ਕਿ ਵੀ ਇਹ ਯੂਰਪੀਅਨ ਯੂਨੀਅਨ ਤੇ ਵੀ ਉਹਨਾਂ ਨੇ ਜਿਹੜਾ ਆਪਣਾ ਨਜ਼ਲਾ ਝਾੜਿਆ। ਤਾਂ ਮੈਨੂੰ ਲੱਗਦਾ ਹੈ ਕਿ ਵੀ ਅਮਰੀਕਾ ਦੀਆਂ ਟਰਮਸ ਦੇ ਉੱਤੇ ਮੋਦੀ ਨੇ ਕੰਪਲੀਟ ਸਰੈਂਡਰ ਕੀਤਾ। ਔਰ ਇਸ ਦੇ ਲਈ ਹਾਲਾਂ ਖਬਰਾਂ ਬਹੁਤ ਨੇ ਇਸ ਨਾਲ ਰਿਲੇਟਡ, ਕਿਸੇ ਨੇ ਕੀ ਕਿਹਾ ਕਿਸੇ ਨੇ ਕੀ ਕਿਹਾ, ਲੇਕਿਨ ਮੈਂ ਓਰੀਜਨਲ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਟਰੰਪ ਨੇ ਲਿਖਿਆ, ਟਰੰਪ ਨੇ ਇਨਕਸ਼ਾਫ ਕੀਤਾ ਔਰ ਫਿਰ ਮੋਦੀ ਨੇ ਲਿਖਿਆ। ਉਹ ਦੋਨਾਂ 'ਚੋਂ ਸਾਡੇ ਵਿਊਅਰ ਬਹੁਤ ਸਿਆਣੇ ਨੇ। ਹਾਲਾਂ ਮੈਂ ਸਾਈਡ ਕਿੱਕ ਦੇ ਤੌਰ ਦੇ ਉੱਤੇ ਜਿਹੜਾ ਉਹ ਦੁਹਰਾ ਦਿਆਂ ਕਿ ਵੀ 18% US ਟੈਰਿਫ ਔਨ ਮੇਡ ਇਨ ਇੰਡੀਆ ਪ੍ਰੋਡਕਟਸ ਸੇਜ਼ PM ਮੋਦੀ ਆਫਟਰ ਫੋਨ ਕਾਲ ਵਿਦ ਪ੍ਰੈਜ਼ੀਡੈਂਟ ਟਰੰਪ, ਕਿ ਜੀ ਹੁਣ 18% ਟੈਰਿਫ ਰਹਿ ਗਿਆ। ਔਰ ਇਸ ਦੇ ਉੱਤੇ ਜਿਹੜਾ ਇਨਫੈਕਟ ਜਿਹੜਾ ਕਾਂਗਰਸ ਨੇ ਤੰਜ਼ ਕੀਤਾ ਹੈ ਕਿ ਆਇਲ ਪਰਚੇਜ਼ਸ ਫਰਮ ਰਸ਼ੀਆ ਡਰੋਪਡ ਸ਼ਾਰਪਲੀ ਬਿਕੋਜ਼ ਆਫ US ਥ੍ਰੈਟ ਸੇਜ਼ ਪੀ ਚਿਦੰਬਰਮ। ਉਹਨੇ ਕਿਹਾ ਜੀ ਵੀ ਬਿਲਕੁਲ ਇਹ ਉਹਨਾਂ ਦੀ ਥ੍ਰੈਟ ਤੋਂ ਬਾਅਦ ਅਸ਼ੋਰ ਕੀਤਾ ਇੰਡੀਆ ਨੇ ਵੀ ਅਸੀਂ ਰਸ਼ੀਅਨ ਆਇਲ ਨਹੀਂ ਬਾਏ ਕਰਦੇ। ਫਿਰ ਰੂਪੀ ਫਾਸਟੈਸਟ ਫਾਲਿੰਗ ਏਸ਼ੀਅਨ ਕਰੰਸੀ, ਫੇਥ ਆਫ ਇਨਵੈਸਟਰਸ ਸ਼ੇਕਨ, ਕਿਉਂਕਿ ਰੁਪਈਆ 90, 91, 92 ਡਾਲਰ ਦੇ ਸਾਹਮਣੇ ਔਰ ਹੋਰ ਥੱਲੇ ਨੂੰ ਜਾ ਰਿਹਾ। ਔਰ ਹੁਣ ਤਾਂ ਈਵਨ ਸੋਨੇ ਔਰ ਚਾਂਦੀ ਦੇ ਪ੍ਰਾਈਸ ਵੀ ਕ੍ਰੈਸ਼ ਹੋਏ ਨੇ। ਔਰ ਇਸ ਸਾਰੇ ਦੇ ਨਾਲ ਕਾਂਗਰਸ ਨੇ ਵੀ ਡਿਗ ਕੀਤਾ। ਕਾਂਗਰਸ ਟੇਕਸ ਡਿਗ ਐਟ ਗਵਰਨਮੈਂਟ ਆਫਟਰ ਟਰੰਪਸ ਇੰਡੀਆ ਟੂ ਬਾਈ ਵੈਨਜ਼ੂਏਲਨ ਆਇਲ। ਇਹਦਾ ਮਤਲਬ ਇਹ ਹੈ ਕਿ ਵੀ ਮੋਦੀ ਨੇ ਸਰੈਂਡਰ ਕੀਤਾ ਕੰਪਲੀਟ। ਔਰ ਇਸ ਤੋਂ ਬਾਅਦ ਹੀ ਹੁਣ ਜੈ ਸ਼ੰਕਰ ਦਾ ਵੀ 3 ਰੋਜ਼ਾ ਅਮਰੀਕਾ ਦੌਰਾ ਸ਼ੁਰੂ ਹੋ ਰਿਹਾ। ਜੈ ਸ਼ੰਕਰ ਐਮਬਾਰਕਸ ਔਨ 3-day ਵਿਜ਼ਿਟ ਟੂ US ਟੂ ਅਟੈਂਡ ਕ੍ਰਿਟੀਕਲ ਮਿਨਰਲਸ ਮਿਨਿਸਟਰੀਅਲ। ਔਰ ਇਹ ਜਿਹੜਾ ਇਸ ਦੇ ਉੱਤੇ ਈਵਨ ਮੈਂ ਦੇਖ ਰਿਹਾ ਸੀ ਸਿੱਖਸ ਫਾਰ ਜਸਟਿਸ ਨੇ 4 ਫਰਵਰੀ ਨੂੰ ਸਟੇਟ ਡਿਪਾਰਟਮੈਂਟ ਜਿੱਥੇ ਇਹਨੇ ਜੈ ਸ਼ੰਕਰ ਨੇ ਹੋਣਾ ਉਹਦੇ ਬਾਅਦ ਪ੍ਰੋਟੈਸਟ ਦਾ ਐਲਾਨ ਕੀਤਾ। ਹੁਣ ਸਰੈਂਡਰ ਦਾ ਤੁਹਾਨੂੰ ਕਿਉਂਕਿ ਜਿਵੇਂ ਅਸੀਂ ਅਕਸਰ ਡਿਪਲੋਮੇਸੀ ਦੀ ਲੈਂਗੁਏਜ ਦੇਖਦੇ ਹਾਂ ਕਿ ਕਿਆ ਕੀ ਹੈ
ਫਿਰ ਇੱਕ ਹੁੰਦਾ ਅਣਕਿਆ ਕੀ ਹੈ, ਵਟ ਇਜ਼ ਨਾਟ ਸੈਡ, ਫਿਰ ਇੱਕ ਹੈ ਕਿ ਵਟ ਇਜ਼ ਦਾ ਬਿਟਵੀਨ ਦਾ ਲਾਈਨਸ। ਤੇ ਜੇ ਤੁਸੀਂ ਡੋਨਲਡ ਟਰੰਪ ਦੇ ਇਸ ਰਾਈਟ ਅਪ ਨੂੰ ਦੇਖੋ ਜਿਹੜਾ ਉਹਨਾਂ ਨੇ ਟਰੂਥ ਸੋਸ਼ਲ ਤੇ ਕਿਹਾ, ਉਹਦੇ 'ਚ ਮੋਦੀ ਨੂੰ ਜਿਵੇਂ ਉਹ ਤਾਂ ਥਰੂ ਆਊਟ ਹੀ ਕਹਿੰਦਾ ਰਿਹਾ ਮਾਈ ਫਰੈਂਡ, ਮਾਈ ਗ੍ਰੇਟ ਫਰੈਂਡ, ਮਾਈ ਫਰੈਂਡ ਮੋਦੀ, ਔਰ ਇੱਥੋਂ ਹੀ ਉਹਨੇ ਸ਼ੁਰੂ ਕੀਤਾ, ਪੰਪ ਵੀ ਪੂਰਾ ਰੱਖਿਆ। ਪਰ ਨਾਲ ਦੀ ਨਾਲ ਇਹ ਵੀ ਡੋਨਲਡ ਟਰੰਪ ਨੇ ਕਿਹਾ ਇਟ ਵਾਜ਼ ਐਨ ਆਨਰ ਟੂ ਸਪੀਕ ਵਿਦ ਪ੍ਰਾਈਮ ਮਿਨਿਸਟਰ ਮੋਦੀ ਆਫ ਇੰਡੀਆ ਦਿਸ ਮਾਰਨਿੰਗ। ਅੱਜ ਸਵੇਰੇ ਮੋਦੀ ਦੇ ਨਾਲ ਗੱਲ ਕਰਨਾ ਮੇਰੇ ਵੱਡੇ ਭਾਗ, ਜੈ ਜੈਕਾਰ। ਹੀ ਇਜ਼ ਵਨ ਆਫ ਮਾਈ ਗ੍ਰੇਟੈਸਟ ਫਰੈਂਡਸ ਐਂਡ ਏ ਪਾਵਰਫੁਲ ਐਂਡ ਰਿਸਪੈਕਟਡ ਲੀਡਰ ਆਫ ਦਾ ਕੰਟਰੀ। ਮੇਰਾ ਬਹੁਤ ਚੰਗਾ ਦੋਸਤ ਹੈ, ਮਾਈ ਬੈਸਟ ਫਰੈਂਡ ਅਸੀਂ ਐਸੇ ਵੀ ਲਿਖਦੇ ਹੁੰਦੇ ਨੇ। ਤੋ ਕਿਸੇ ਬਾਰੇ ਆਂਦਾ ਵੀ ਕਿਸੇ ਨੇ ਆਪਣੇ ਮਾਈ ਫਾਦਰ, ਇਹ ਐਸੇ ਵੀ ਹੁੰਦਾ ਸੀ 6ਵੀਂ 7ਵੀਂ 'ਚ, ਤੇ ਉਹਨੂੰ ਇੱਕ ਨੂੰ ਸਿਰਫ ਮਾਈ ਫਾਦਰ ਹੀ ਯਾਦ ਸੀ ਤੇ ਉਹ ਮਾਈ ਬੈਸਟ ਫਰੈਂਡ ਲਿਖਣਾ ਸੀ ਤਾਂ ਪਿਓ ਦੇ ਉੱਤੇ ਹੀ ਲਿਖੀ ਗਿਆ। ਸੋ ਹੁਣ ਗ੍ਰੇਟੈਸਟ ਫਰੈਂਡ ਤਾਂ ਹੈ ਹੀ ਹੈ, ਰਿਸਪੈਕਟਡ ਲੀਡਰ ਵੀ ਹੈ ਮੋਦੀ। ਵੀ ਸਪੋਕ ਅਬਾਊਟ ਮੈਨੀ ਥਿੰਗਸ, ਅਸੀਂ ਬਹੁਤ ਸਾਰਿਆਂ ਵਿਸ਼ਿਆਂ ਤੇ ਗੱਲਾਂ ਇਨਕਲੂਡਿੰਗ ਟ੍ਰੇਡ, ਵਪਾਰ ਦੇ ਉੱਤੇ ਵੀ। ਜਨਾਬੇ ਆਲਾ ਤੁਸੀਂ ਹੈ ਹੀ ਵਪਾਰੀ ਹੋ, ਸੌਂਦਿਆਂ ਵੀ ਵਪਾਰ, ਜਾਗਦਿਆਂ ਵੀ ਵਪਾਰ, ਟੈਰਿਫ ਦੀ ਲੜਾਈ ਵਪਾਰ ਦੀ ਹੈ, ਸਿੱਧੀ ਸਿੱਧੀ ਗੱਲ ਕਰੋ। ਐਂਡ ਐਂਡਿੰਗ ਦਾ ਵਾਰ ਵਿਦ ਰਸ਼ੀਆ ਐਂਡ ਯੂਕਰੇਨ, ਮੋਦੀ ਐਂਡ ਕਰੇਗਾ ਕਿ ਜੀ ਨਾਲ ਦੇ ਨਾਲ ਵੀ ਯੂਕਰੇਨ ਔਰ ਰਸ਼ੀਆ 'ਚ ਕਿਵੇਂ ਐਂਡ ਹੋ। ਹੁਣ ਸਿੱਧਾ ਆ ਗਿਆ ਟਰੰਪ, ਤਾਂ ਸਟ੍ਰੇਟ ਫਾਰਵਰਡ ਵੀ। ਹੀ ਐਗਰੀਡ ਟੂ ਸਟਾਪ ਬਾਇੰਗ ਰਸ਼ੀਅਨ ਆਇਲ। ਉਹ ਮੰਨ ਗਿਆ ਕਿ ਹੁਣ ਕੰਨਾਂ ਨੂੰ ਹੱਥ ਲਾਏ, ਉਹ ਦਿਖਾ ਹੋ ਸਕਦਾ ਵੀਡੀਓ ਤੇ ਕੰਨਾਂ ਨੂੰ ਹੱਥ ਲਾਦਾ ਦਿਖਾ ਵੀ ਦਿੱਤਾ ਹੋਇਆ ਕਿ ਅਸੀਂ ਕੰਨਾਂ ਨੂੰ ਹੱਥ ਨਹੀਂ ਖਰੀਦਦੇ ਰਸ਼ੀਅਨ ਆਇਲ। ਐਂਡ ਟੂ ਬਾਏ ਮਚ ਮੋਰ ਫਰੋਮ ਦਾ ਯੂਨਾਈਟਿਡ ਸਟੇਟਸ ਐਂਡ ਪੋਟੈਂਸ਼ੀਅਲੀ ਵੈਨਜ਼ੂਏਲਾ। ਉਹਨੇ ਕਿਹਾ ਜੀ ਕਿ ਬਈ ਕੰਨਾਂ ਨੂੰ ਹੱਥ ਲਾਇਆ ਉਹਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਖਰੀਦਦੇ, ਜਾਂ ਤੁਹਾਡੇ ਤੋਂ ਖਰੀਦਾਂਗੇ ਜਾਂ ਵੈਨਜ਼ੂਏਲਾ ਤੋਂ। ਹੁਣ ਵੈਨਜ਼ੂਏਲਾ ਇਸ ਲਈ ਵੀ ਕਿ ਜਿਹੜੀ ਵੈਨਜ਼ੂਏਲਾ ਦੇ ਵਿੱਚ ਕੋਈ ਬਹੁਤ ਫਾਈਨ ਕਰੂਡ ਆਇਲ ਹੈ ਉਹਨਾਂ ਦਾ, ਉਸੇ ਹੀ ਲੈਵਲ ਦਾ ਹੈਗਾ ਜਿਸ ਲੈਵਲ ਦਾ ਰਸ਼ੀਅਨ ਆਇਲ ਹੈ। ਅਮਰੀਕਾ ਦਾ ਤਾਂ ਰਿਫਾਈਨਡ ਹੈ, ਈਰਾਨ ਦਾ ਵੀ ਰਿਫਾਈਨਡ ਹੈ, ਸਾਊਦੀ ਅਰੇਬੀਆ ਬਿਹਤਰ ਹੈ। ਸੋ ਉਹ ਔਰ ਇੰਡੀਆ ਨੇ ਜਿਹੜੀਆਂ ਆਪਣੀਆਂ ਰਿਫਾਈਨਰੀਜ਼ ਬਣਾਈਆਂ ਹੋਈਆਂ ਉਹ ਇਸ ਤਰ੍ਹਾਂ ਤੇ ਹੀ ਨੇ ਕਿ ਉਹ ਰਸ਼ੀਅਨ ਕਰੂਡ ਆਇਲ ਨੂੰ ਜਿਹੜਾ ਪ੍ਰੋਸੈਸ ਕਰ ਸਕਣ। ਸੋ ਜੇ ਉਹ ਵੈਨਜ਼ੂਏਲਾ ਤੋਂ ਖਰੀਦਦੇ ਨੇ, ਜ਼ਾਹਰ ਹੈ ਵੈਨਜ਼ੂਏਲਾ ਦਾ ਤਾਂ ਹੁਣ ਆਪਣਾ ਹੀ ਕਬਜ਼ਾ ਹੈ, ਟਰੰਪ ਨੇ ਤਾਂ ਕਿਹਾ ਹੀ ਹੈ ਐਕਟਿੰਗ ਪ੍ਰੈਜ਼ੀਡੈਂਟ ਹੈ ਮੈਂ। ਸੋ ਉਹ ਕਹਿੰਦਾ ਵੀ ਇਹ ਤੁਹਾਨੂੰ ਰਿਫਾਈਨ ਪਸੰਦ ਨਹੀਂ, ਵੈਨਜ਼ੂਏਲਾ ਤੋਂ ਤੁਸੀਂ ਖਰੀਦੋਗੇ, ਇਹ ਮੋਦੀ ਮੰਨ ਗਿਆ। ਦਿਸ ਵਿਲ ਹੈਲਪ ਐਂਡ ਦਾ ਵਾਰ ਇਨ ਯੂਕਰੇਨ। ਟਰੰਪ ਕਹਿੰਦਾ ਵੀ ਇਹਦੇ ਨਾਲ ਯੂਕਰੇਨ ਦੀ, ਰਸ਼ੀਆ ਨੂੰ ਪੈਸੇ ਨਹੀਂ ਮਿਲਣਗੇ, ਉਹ ਫੌਜਾਂ ਬਾਹਰ ਕੱਢ ਲਏਗਾ ਯੂਕਰੇਨ ਦੀ, ਐਂਡ which is taking place right now with thousands of people dying each and every week। ਜਿਹੜੀ ਜੰਗ ਚੱਲ ਰਹੀ ਹੈ, ਹਜ਼ਾਰਾਂ ਲੋਕ ਜਿਹੜੇ ਨੇ ਉਹ ਉੱਥੇ ਮਰਦੇ ਨੇ। ਆਊਟ ਆਫ ਫਰੈਂਡਸ਼ਿਪ ਐਂਡ ਰਿਸਪੈਕਟ ਫॉर ਪ੍ਰਾਈਮ ਮਿਨਿਸਟਰ ਮੋਦੀ ਐਜ਼ ਪਰ ਹਿਜ਼ ਰਿਕੁਐਸਟ। ਹੁਣ ਐਜ਼ ਪਰ ਹਿਜ਼ ਰਿਕੁਐਸਟ ਕੀ ਦੱਸਦੀ ਹੈ ਵੀ ਤਰਲੇ ਕੀਤੇ, ਔਰ ਉਹਨੇ ਕਿਹਾ ਵੀ ਮੈਂ ਉਹਦੇ ਲਈ ਜਿਹੜਾ ਉਸ ਦੀ ਰਿਕੁਐਸਟ ਦੇ ਉੱਤੇ ਔਰ ਫਰੈਂਡਸ਼ਿਪ ਦੇ ਵਾਸਤੇ ਦੇ ਉੱਤੇ ਇਫੈਕਟਿਵ ਇਮੀਡੀਏਟਲੀ ਵੀ ਐਗਰੀਡ ਟੂ ਏ ਟ੍ਰੇਡ ਡੀਲ ਬਿਟਵੀਨ ਦਾ ਯੂਨਾਈਟਿਡ ਸਟੇਟਸ ਐਂਡ ਇੰਡੀਆ whereby the United States will charge a reduced reciprocal tariff, lowering it from 25% to 18%। 7% ਘਟਾਤਾ, ਕਹਿੰਦਾ ਮੈਂ ਹੁਣ 25 ਨਹੀਂ ਲਾਂਗਾ, ਤੁਹਾਡੇ ਤੋਂ 18 ਲਾਂਗਾ। ਹੁਣ ਇਹਦੇ 'ਚ ਜਿਵੇਂ ਉਹ ਪ੍ਰੈਜ਼ੈਂਟ ਕਰ ਰਹੇ ਜੀ 18, ਅਜੇ ਜਿਹੜਾ ਰਸ਼ੀਆ ਤੋਂ ਆਇਲ ਬਾਏ ਕਰਨ ਕਰਕੇ 25% ਐਕਸਟਰਾ ਟੈਰਿਫ ਹੈ, ਉਹਦੇ 'ਚ ਕੋਈ ਜ਼ਿਕਰ ਨਹੀਂ ਹੈ ਇਹਦਾ। ਉਹ ਤਲਵਾਰ ਲਟਕਾਈ ਹੋਈ ਕਿਉਂਕਿ ਟ੍ਰੇਡ ਡੀਲ ਤਾਂ ਅਜੇ ਸਾਈਨ ਹੋਈ ਨਹੀਂ। ਇਹ ਸਿਰਫ 7% ਦਾ ਕੰਸੈਸ਼ਨ, ਉਹ ਵੀ ਕਿ ਵੀ ਤੂੰ ਮਿੰਤਾ ਕਰਦਾ, ਤਰਲਾ ਕਰਦਾ, ਰੋਈ ਜਾਣਾ, ਚੱਲ ਤੈਨੂੰ 7% ਘੱਟ ਕਰ ਦੇਣਾ। They will likewise move forward to reduce their tariffs and non-tariff barriers against the United States to zero। ਵੀ ਅਸੀਂ 18% ਲਾਵਾਂਗੇ ਤੇ ਜਿਹੜੇ ਅਮਰੀਕਾ ਦੇ ਪ੍ਰੋਡਕਟ ਨੇ ਔਰ ਦੂਜੇ ਜਿਹੜੇ ਜਾਣੇ ਨੇ ਉਹਦੇ ਤੇ ਸਿਰਫ ਜ਼ੀਰੋ ਹੋਏਗਾ, ਉਹਦੇ ਤੇ ਇੰਡੀਆ ਕੋਈ ਟੈਰਿਫ ਨਹੀਂ ਲਾਏਗਾ। The Prime Minister also committed to buy Americans as a much higher level in addition to over $500 million of US energy, technology, agriculture, coal and many other products। ਨਾਲ ਹੀ ਉਹਨੇ ਇਹ ਕਮਿਟ ਕੀਤਾ ਕਿ ਬਾਏ ਅਮਰੀਕਨ, ਇਹ ਕੋਟ ਅਨਕੋਟ ਹੈ ਵੀ ਮੈਂ ਸਿਰਫ ਅਮਰੀਕਨ ਸਟੱਫ ਬਾਏ ਕਰਾਂਗਾ, ਜਿਹੜਾ ਕਿ $500 ਬਿਲੀਅਨ ਜਿਹੜਾ ਖਰੀਦਣਾ ਹੀ ਖਰੀਦਣਾ ਅਮਰੀਕਾ ਤੋਂ, ਐਨਰਜੀ ਸੈਕਟਰ, ਟੈਕਨੋਲੋਜੀ, ਐਗਰੀਕਲਚਰ, ਕੋਲ,
ਤੇ ਦੂਸਰੇ ਸਾਰੇ ਪ੍ਰੋਡਕਟ। ਇਸ ਤੋਂ ਇਲਾਵਾ ਵੀ ਜਿਹੜਾ ਬਾਏ ਅਮਰੀਕਨ ਹੋਏਗਾ। our amazing relationship with India will be even stronger going forward। ਡਾਲਰ ਆ ਕੇ ਡਿੱਗਣਗੇ ਤਾਂ ਰਿਲੇਸ਼ਨਸ਼ਿਪ ਤਾਂ ਆਪੇ ਸਟਰੋਂਗਰ ਹੋ ਗਈ। ਬਿਲਕੁਲ। Amazing relationship with India will be even stronger going forward। Prime Minister Modi and I are two people that get things done। ਵੀ ਸਾਨੂੰ ਦੋ ਹੀ ਰੱਬ ਨੇ ਬਣਾਇਆ, ਇੱਕ ਮਾਡਲ ਬਣਾ ਕੇ ਡੀਸੀ 'ਚ ਸੁੱਟਿਆ ਉਹ ਟਰੰਪ ਜਨਾਬ ਨੇ, ਇੱਕ ਜਿਹੜਾ ਦਿੱਲੀ 'ਚ ਸੁੱਟਿਆ ਉਹ ਮੋਦੀ ਜਨਾਬ ਨੇ। ਸਮਥਿੰਗ ਦੈਟ ਕੈਨ ਨਾਟ ਬੀ ਸੈਡ ਫॉर ਦ ਮੋਸਟ। ਇਹ ਬਾਕੀ ਜਿਹੜੇ ਨੇ ਸਾਰੇ ਇਹ ਚੂਹੇ ਨੇ, ਇਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ। ਅਸੀਂ ਦੋ ਹੈ ਜੋ ਕਹੀਏ ਉਹ ਕਰਕੇ। ਇਹ ਹੁਣ ਮੋਦੀ ਨੂੰ ਪੱਕਾ ਕਰ ਰਿਹਾ, ਦੇਖ ਲੈ ਹੁਣ ਮੁਕਰਨਾ ਨਹੀਂ ਹੈ, ਝੂਠ ਨਹੀਂ ਕਰਨਾ। ਥੈਂਕ ਯੂ ਫॉर ਯੂਰ ਅਟੈਂਸ਼ਨ ਟੂ ਦਿਸ ਮੈਟਰ। ਹੁਣ ਇਹਨੂੰ ਜਿਹੜਾ ਵੀ ਤੁਸੀਂ ਇੱਕ ਨਾਰਮਲ ਬੰਦੇ ਨੂੰ ਵੀ ਜਿਹਨੂੰ ਕੋਈ ਪੋਲੀਟਿਕਸ ਦੀ ਸਮਝ ਨਹੀਂ ਹੈ ਉਹਨੂੰ ਤੁਸੀਂ ਉਹਦੇ ਹਵਾਲੇ ਕਰ ਦਿਓ ਔਰ ਉਹਨੂੰ ਕਹੋ ਕਿ ਜੀ ਇਹ ਭਾਰਤ ਦੀ ਵੱਡੀ ਜਿੱਤ ਹੋ ਗਈ ਔਰ ਭਾਰਤ ਨੇ ਆਪਣੀ ਪੋਜੀਸ਼ਨ ਨਹੀਂ ਬਦਲੀ। $600 ਬਿਲੀਅਨ ਤੋਂ ਬਿਯੋਂਡ ਵੀ ਤੁਸੀਂ ਜਿਹੜਾ ਉਹਨਾਂ ਦਾ ਬਾਏ ਅਮਰੀਕਨ ਕਰ ਰਹੇ ਹੋ। ਵੈਨਜ਼ੂਏਲਨ ਆਇਲ ਬਾਏ ਕਰੋਗੇ, ਯੂਕਰੇਨ ਦੀ ਜੰਗ ਤਾਂ ਹੀ ਰੁਕੇਗੀ ਔਰ ਇਹ ਸਾਰੇ ਦੇ ਨਾਲ ਜ਼ੀਰੋ ਟੈਰਿਫ ਹੋਗਾ। 7% ਤੁਹਾਡਾ ਮਾਫ ਕੀਤਾ ਹੈ। ਦੱਸੋ ਕਿਹੜੀ ਵਿਕਟਰੀ। ਹੁਣ ਤੁਸੀਂ ਸਰੈਂਡਰ ਤੋਂ ਮੋਦੀ ਦੀ ਲੈਂਗੁਏਜ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ, ਕਿਉਂਕਿ ਉਸ ਦਾ ਜਿਹੜਾ ਆਪਣਾ ਟਵੀਟ ਹੈ ਇਹਦੇ ਜਵਾਬ ਦੇ ਵਿੱਚ ਫੌਰਨ ਮੋਦੀ ਨੇ ਲਿਖਿਆ, ਵੰਡਰਫੁਲ ਟੂ ਸਪੀਕ ਵਿਦ ਮਾਈ ਡੀਅਰ ਫਰੈਂਡ ਪ੍ਰੈਜ਼ੀਡੈਂਟ ਟਰੰਪ ਟੁਡੇ। ਵੰਡਰਫੁਲ ਵੰਡਰਫੁਲ, ਵਾਹ ਵਾਹ ਵਾਹ, ਅਚੰਭਾ ਹੋ ਗਿਆ, ਮਹਾਨ। ਆਪਣੇ ਦੋਸਤ ਨਾਲ ਮੈਂ ਗੱਲ ਕੀਤੀ। ਡਿਲਾਈਟਡ, ਬਹੁਤ ਖੁਸ਼ੀ ਹੋਈ that made in India products will now have a reduced tariff of 18%। ਵੀ 18% ਕਰਤੀ ਟੈਰਿਫ 25 ਤੋਂ। Big thanks to President Trump on behalf of 1.4 billion people of India for this wonderful announcement। ਸਾਰਾ ਉਹ ਜਿਹੜੇ 1.5 ਬਿਲੀਅਨ ਹਿੰਦੁਸਤਾਨੀ ਨੇ ਉਹ ਲਿਆ ਕੇ ਟਰੰਪ ਦੇ ਪੈਰਾਂ 'ਚ ਰੱਖਤੇ ਕਿ ਜੀ ਥੈਂਕ ਯੂ ਤੁਸੀਂ ਆ ਜਿਹੜਾ ਕੰਮ ਕਰਤਾ। ਉਹਨਾਂ ਦੇ ਬਿਹਾਫ ਦੇ ਉੱਤੇ 1.5 ਬਿਲੀਅਨ 1 ਬਿਲੀਅਨ 500 ਮਿਲੀਅਨ ਲੋਕਾਂ ਦੇ, ਹੁਣ ਕਿਉਂਕਿ 1.4 ਇਹਨੇ ਕਿਹਾ ਬਟ ਉਹਨਾਂ ਦੇ ਸਰਕਾਰੀ ਅੰਕੜੇ 1.5 ਕੋਟ ਕਰ ਰਹੇ ਨੇ, ਉਹਨਾਂ ਦੇ ਬਿਹਾਫ ਤੇ ਅਸੀਂ ਕਰਤਾ। when two large economies and the world's largest democracies work together, it benefits our people and unlocks immense opportunities for mutually beneficial cooperation। Two large economies, ਜਦੋਂ ਦੋ ਵੱਡੀਆਂ ਮਿਲਦੀਆਂ ਨੇ, ਦੋ ਹਾਥੀ ਜਾਂ ਦੋ ਸੰਡੇ ਆਪਸ ਵਿੱਚ ਮਿਲਦੇ ਨੇ, ਦੁਨੀਆ ਦੀਆਂ ਸਭ ਤੋਂ ਵੱਡੀਆਂ ਡੈਮੋਕ੍ਰੇਸੀਜ਼, ਇਹ ਫਿਰ ਲੋਕਾਂ ਦਾ ਫਾਇਦਾ ਹੁੰਦਾ ਹੈ ਔਰ ਬਹੁਤ ਸਾਰੇ ਮੌਕੇ ਨਿਕਲਦੇ ਨੇ ਬੈਨੀਫਿਟ। President Trump's leadership is vital for global peace, stability and prosperity। ਕਿ ਟਰੰਪ ਸਾਹਿਬ ਤੁਹਾਡੀ ਲੀਡਰਸ਼ਿਪ ਦੇ ਥੱਲੇ ਹੀ ਦੁਨੀਆ ਦੇ ਵਿੱਚ ਅਮਨ, ਸਥਿਰਤਾ ਔਰ ਖੁਸ਼ਹਾਲੀ ਇਹ ਤੁਹਾਡੇ ਨਾਲ ਹੀ ਜੁੜੇ ਹੋਏ ਨੇ। ਵਾਹ ਵਾਹ ਵਾਹ। ਇੰਡੀਆ ਫੁੱਲੀ ਸਪੋਰਟਸ ਹਿਜ਼ ਐਫਰਟਸ ਫॉर ਪੀਸ। ਅਸੀਂ ਸ਼ਾਂਤੀ ਦੇ ਲਈ, ਅਮਨ ਦੇ ਲਈ ਜਿਹੜੇ ਤੁਹਾਡੇ ਯਤਨ ਨੇ ਉਹਨਾਂ ਦੀ ਮੁਕੰਮਲ ਹਮਾਇਤ ਕਰਦੇ ਹਾਂ। I look forward to working closely with him to take our partnership to unprecedented heights। ਅਸੀਂ ਅਸਮਾਨਾਂ ਦੇ ਪਾਰ, ਹਿਮਾਲਿਆ ਤੋਂ ਵੀ ਉੱਪਰ ਇਹ ਦੋਸਤੀ ਲੈ ਕੇ ਜਾਵਾਂਗੇ। ਬਾਕੀ ਹੁਣ ਇਹ ਖੁੱਲੀ ਇਸ ਦੇ ਉੱਤੇ ਕੀ ਕਮੈਂਟ ਕੀਤਾ ਜਾਏ। ਟਰੰਪ ਦਾ ਦੇਖ ਲਓ ਰਾਈਟ ਅਪ ਕੀ ਹੈ ਤੇ ਇਹਦਾ ਕੀ ਹੈ। ਹੁਣ ਇਹ ਫਿਰ ਉਵੇਂ ਹੀ ਹੈ ਕਿ ਵੀ ਉਹ ਕਹਿੰਦੇ ਕਿ ਵੀ ਚੂਹੇ ਨਾਲ ਹਾਥੀ ਦੀ ਯਾਰੀ ਹੋ ਗਈ ਤੇ ਹਾਥੀ ਨੂੰ ਕਹਿੰਦਾ ਵੀ ਹੈ ਤਾਂ ਸਿਹਤ ਮੇਰੀ ਵੀ ਤੇਰੇ ਵਰਗੀ ਹੁੰਦੀ ਸੀ ਪਰ ਹੁਣ ਮੈਂ ਬਿਮਾਰ ਠਮਾਰ ਰਹਿੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84।
TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਨਾਲ ਭਾਰਤ ਦੀ 4 ਰੋਜ਼ਾ ਜੰਗ ਵਿੱਚ ਭਾਰਤ ਦੀ ਮੁਕੰਮਲ ਹਾਰ ਦੇ ਸਬੂਤਾਂ ਸਾਹਮਣੇ ਆਏ ਹਨ, ਪਰ ਹੁਣ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਚੀਨ ਵੱਲੋਂ 2020 ਵਿੱਚ ਕੀਤੇ ਗਏ ਹਮਲੇ ਦੌਰਾਨ ਮੋਦੀ ਸਮੇਤ ਸਾਰੀ ਸਰਕਾਰ ਨੇ ਮੋਕ ਮਾਰੀ ਸੀ। ਇਸ ਦਾ ਇੰਕਸ਼ਾਫ ਭਾਰਤ ਦੇ ਉਸ ਵੇਲੇ ਦੇ ਫੌਜੀ ਮੁਖੀ ਨਰਵਾਣੇ ਵੱਲੋਂ 2 ਸਾਲ ਪਹਿਲਾਂ ਲਿਖੀ ਪੁਸਤਕ ਵਿੱਚ ਕੀਤਾ ਗਿਆ ਸੀ, ਜਿਸ ਨੂੰ ਭਾਰਤ ਸਰਕਾਰ ਨੇ ਕਦੇ ਵੀ ਛਪਣ ਨਹੀਂ ਦਿੱਤਾ। ਸੋ ਹੁਣ ਇਹ ਤੱਥ ਜਿਹੜਾ ਸਾਹਮਣੇ ਆਇਆ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕੀ ਡਾਕਟਰ ਸਾਹਿਬ ਕੀ ਚਾਹਾਂਗੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਤੱਥ ਵਕਤ ਪਾ ਕੇ ਵੀ ਭਾਵੇਂ ਸਾਹਮਣੇ ਆ ਰਹੇ ਨੇ, ਜਿਨ੍ਹਾਂ ਨੂੰ ਭਾਰਤ ਦੀ ਹਕੂਮਤ ਨੇ, ਉਹਨਾਂ ਦੇ ਦਰਬਾਰੀ ਮੀਡੀਆ ਨੇ ਸਪਿਨ ਦੇ ਕੇ ਐਜ਼ ਏ ਵਿਕਟਰੀ ਪੇਸ਼ ਕੀਤਾ। ਉਹ ਬੇਸ਼ੱਕ 4 ਰੋਜ਼ਾ ਪਾਕਿਸਤਾਨ ਦੇ ਨਾਲ 7, 8, 9, 10 ਮਈ ਨੂੰ ਟਕਰਾ, ਜਿਹਨੂੰ ਇਹਨਾਂ ਨੇ ਖੁਦ ਮੋਦੀ ਨੇ ਕੋਡ ਨੇਮ ਆਪਰੇਸ਼ਨ ਸੰਦੂਰ ਦਿੱਤਾ, ਉਸ ਦੀ ਹਕੀਕਤ ਜਦੋਂ ਹੁਣ ਅਸੀਂ 6-7 ਮਹੀਨੇ ਬਾਅਦ ਦੇਖਦੇ ਹਾਂ ਕਿ ਇਹ ਜੱਗ ਨੂੰ ਜਾਣਦਾ ਹੈ, ਵਰਲਡ ਨੋਨ ਹੈ ਕਿ ਕਿਵੇਂ ਪਾਕਿਸਤਾਨ ਨੇ ਸਕੇਅਰਲੀ ਬੀਟ ਕੀਤਾ ਭਾਰਤ ਨੂੰ। ਹੁਣ ਜਦੋਂ ਗਲਵਾਨ ਦਾ ਵਾਕਿਆ ਹੋਇਆ, ਉਦੋਂ ਹਾਲਾਂਕਿ ਅਪ੍ਰੈਲ 2020 ਦੇ ਵਿੱਚ ਆਲਰੇਡੀ ਜਿਹੜਾ ਉਹ ਪਹਿਲਾ ਕੇਸ ਡਿਟੈਕਟ ਹੋਇਆ ਸੀ, ਜਿਹੜਾ ਕੋਵਿਡ-19 ਦਾ, ਜਿਹਨੂੰ ਵੁਹਾਨ ਵਾਇਰਸ ਦਾ ਨਾਂ ਦਿੱਤਾ ਗਿਆ, ਔਰ ਪ੍ਰੈਜ਼ੀਡੈਂਟ ਟਰੰਪ ਦੀ ਉਹ ਟਰਮ ਚੱਲ ਰਹੀ ਸੀ ਫਸਟ ਟਰਮ ਦੇ ਵੇਲੇ, ਔਰ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਚਾਈਨੀਜ਼ ਵਾਇਰਸ ਔਰ ਦੂਸਰਾ ਤੀਸਰਾ ਵੀ ਜਿਹੜਾ ਨਾਂ ਦਿੱਤਾ, ਔਰ ਇਹ ਵੀ ਆਇਆ ਕਿ ਜੀ ਸ਼ਾਇਦ ਡੈਲੀਬਰੇਟਲੀ ਚਾਈਨਾ ਨੇ ਇਹਨੂੰ ਐਜ਼ ਏ ਬਾਇਓਲੋਜੀਕਲ ਵੈਪਨ ਇਸਤੇਮਾਲ ਕੀਤਾ। ਸੋ ਇਸ ਸਾਰੀ ਡਿਬੇਟ ਔਰ ਦੂਸਰੇ ਦੇ ਵਿੱਚ ਜਦੋਂ ਕਿ ਆਲਰੇਡੀ ਭਾਰਤ ਦੇ ਵਿੱਚ ਵੀ ਇਸ ਦਾ ਸਪਰੈਡ ਅਜੇ ਸ਼ੁਰੂ ਹੀ ਹੋਇਆ ਸੀ, ਬਾਅਦ ਦੇ ਵਿੱਚ ਤਾਂ ਬਹੁਤ ਵਰਸਟ ਫਾਰਮ 'ਚ ਰਿਹਾ। ਉਸ ਪੀਰੀਅਡ ਦੇ ਵਿੱਚ ਹੀ ਚਾਈਨਾ ਨੇ, ਉਸ ਤੋਂ ਪਹਿਲਾਂ 2017 ਦੇ ਵਿੱਚ ਜਿਹੜਾ ਡੋਕਲਾਮ ਕ੍ਰਾਈਸਿਸ ਇੰਡੀਆ ਨੇ ਖੜਾ ਕੀਤਾ, ਕਿਉਂਕਿ ਡੋਕਲਾਮ ਦੇ ਵਿੱਚ ਚਾਈਨਾ ਦੇ ਨਾਲ ਭਾਰਤ ਦਾ ਬਾਰਡਰ ਨਹੀਂ ਲੱਗਦਾ, ਭੂਟਾਨ ਦਾ ਲੱਗਦਾ, ਅਤੇ ਭੂਟਾਨ ਜਿਹੜਾ ਆਲਮੋਸਟ ਭਾਰਤ ਦੀ ਹੀ ਇੱਕ ਡੋਮੀਨੀਅਨ ਸਟੇਟ ਹੈ। ਉਹਨਾਂ ਦੀ ਫੋਰਨ ਪਾਲਿਸੀ ਵੀ ਉਹੀ ਡਿਸਾਈਡ ਕਰਦੇ ਨੇ, ਐਮਬੈਸੀ ਵੀ ਉਹਨਾਂ ਦੀ ਦਿੱਲੀ ਦੇ ਵਿੱਚ ਭਾਰਤੀ ਮਿਨਿਸਟਰੀ ਰਨ ਕਰਦੀ ਹੈ। ਸੋ ਇਹਨਾਂ ਨੇ ਡੋਕਲਾਮ ਦੇ ਵਿੱਚ ਵੀ ਚਕਾ ਕੇ ਜਿਹੜਾ ਉਹ ਚਾਈਨਾ ਦੇ ਸਾਹਮਣੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫੌਜ ਔਰ ਦੂਜੇ ਤੀਜੇ ਰਾਹੀਂ, ਪਰ ਬਾਅਦ ਦੇ ਵਿੱਚ ਸਾਹਮਣੇ ਆਇਆ, ਔਰ ਹੁਣ ਤਾਂ ਸੈਟੇਲਾਈਟ ਇਮੇਜਸ ਇਹ ਦੱਸਦੇ ਨੇ ਕਿ ਬੜੀ ਖੱਜਲ ਖੁਆਰੀ ਤੋਂ ਬਾਅਦ 8-10 ਮਹੀਨੇ ਰੌਲਾ ਪਾ ਕੇ ਜਾਂ ਦੂਜਾ ਇਹਨਾਂ ਨੇ ਆਪਣੀ ਪੋਜੀਸ਼ਨ ਵਿਦਡਰਾ ਕੀਤੀ, ਤੇ ਚਾਈਨਾ ਜਿੱਥੋਂ ਤੱਕ ਆਇਆ ਸੀ ਉੱਥੇ ਤੱਕ ਉਹਨਾਂ ਨੇ ਪੱਕੀਆਂ ਆਪਣੀਆਂ ਛਾਉਣੀਆਂ, ਕੰਟੋਨਮੈਂਟ, ਫੌਜੀ ਜੋ ਉਹਨਾਂ ਦਾ ਚਾਈਨਾ ਦਾ 2017 ਦੇ ਵਿੱਚ ਡੋਕਲਾਮ ਮਿਸ਼ਨ ਸੀ, ਉਹ ਮਿਸ਼ਨ ਅਕੰਪਲਿਸ਼ਡ। ਹੁਣ 2020 ਦੇ ਵਿੱਚ ਜਿਹੜਾ ਵਾਕਿਆ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁੰਦਾ ਹੈ, ਔਰ ਫਿਰ ਅਸੀਂ ਜੂਨ ਦੇ ਵਿੱਚ ਉਸ ਦਾ
ਵਸਟ ਪਾਰਟ ਦੇਖਦੇ ਹਾਂ, ਔਰ ਜਿਹਦੇ 'ਚ ਫਿਰ ਇਹ ਆਇਆ ਕਿ ਭਾਈ ਭਾਰਤ ਔਰ ਇਹ ਜੂਨ ਦਾ ਵਾਕਿਆ ਹੈ ਕਿ ਭਾਰਤ ਔਰ ਚੀਨ ਦੇ ਫੌਜੀਆਂ ਦੇ ਵਿਚਕਾਰ ਭਾਵੇਂ ਕੋਈ ਗੋਲੀ ਨਹੀਂ ਚੱਲੀ, ਪਰ ਡੰਡਿਆਂ ਦੇ ਨਾਲ ਔਰ ਹੱਥੋਂ ਪਾਈ ਦੇ ਵਿੱਚ ਜਿਹੜਾ ਉਹਨਾਂ ਨੇ 20 ਭਾਰਤ ਦੇ ਫੌਜੀ, ਜਿਨ੍ਹਾਂ ਦੇ ਵਿੱਚ ਆਲਾ ਆਫੀਸਰ ਵੀ ਸ਼ਾਮਲ ਸੀ, ਮਾਰੇ ਗਏ। 8 ਕੇ 10 ਜਿਨ੍ਹਾਂ 'ਚ ਉਹਨਾਂ ਦਾ ਲੈਫਟੀਨੈਂਟ ਕਰਨਲ ਲੈਵਲ ਦੇ ਬੰਦੇ ਸੀ। ਚਾਈਨਾ ਨੇ ਪ੍ਰਿਜ਼ਨਰ ਆਫ ਵਾਰ ਲੈ, ਔਰ ਬਾਅਦ ਦੇ ਵਿੱਚ ਜਿਹੜੇ ਨੇ ਉਹ ਕੁਛ ਦੇਰ ਬਾਅਦ ਉਹਨਾਂ ਨੇ ਛੱਡਿਆ। ਸੋ ਚਾਈਨਾ ਨੇ ਐਡਵਾਂਸ ਕੀਤਾ ਉਸ 'ਚ। ਫਿਰ ਇਹ ਲਗਾਤਾਰਤਾ ਨਾਲ ਆਇਆ ਕਿ ਭਾਈ ਉਹਨਾਂ ਨੇ ਪੈਂਗੋਂਗ ਸੋ ਲੇਕ, ਫਿਰ ਉਹਨਾਂ ਦਾ ਈਸਟਰਨ ਲਦਾਖ ਤੋਂ ਚਾਈਨਾ ਨੇ ਜਿਹੜੇ ਕਿੰਨੇ ਇਹਨਾਂ ਦੇ ਪੈਟਰੋਲਿੰਗ ਪੁਆਇੰਟ ਸੀ 7 ਜਾਂ 8, ਉਹਨਾਂ ਦੇ ਉੱਤੇ ਕਬਜ਼ਾ ਕੀਤਾ, ਔਰ ਇੰਡੀਅਨ ਆਰਮੀ ਜਿਹੜੀ ਆ ਪੈਟਰੋਲ ਨਹੀਂ ਸੀ ਕਰ ਸਕਦੀ ਡੈਪਸੋਂਗ ਦੇ ਵਿੱਚ, ਪੈਂਗੋਂਗ ਸੋ ਲੇਕ 'ਚ। ਲੇਕਿਨ ਇਸ ਸਾਰੇ ਪੀਰੀਅਡ 'ਚ ਇੰਡੀਅਨ ਪ੍ਰਾਈਮ ਮਿਨਿਸਟਰ ਔਰ ਦੂਸਰੇ ਜਿਹੜੇ ਨੇ ਉਸ ਦੇ ਇਹ ਲਫ਼ਜ਼ ਸੀ, ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁੱਸਾ, ਔਰ ਕੁਝ ਵੀ ਨਹੀਂ ਹੋਇਆ। ਔਰ ਇਹੀ ਪੋਜੀਸ਼ਨ ਉਹਨਾਂ ਦੀ ਪਾਰਲੀਮੈਂਟ 'ਚ ਕਦੇ ਇਸ ਇਸ਼ੂ ਤੇ ਡਿਬੇਟ ਨਹੀਂ ਹੋਈ। ਉਹੀ ਬੀਜੇਪੀ ਜਿਹੜੀ ਹਮੇਸ਼ਾ ਨਹਿਰੂ ਨੂੰ ਇਸ ਗੱਲ ਦੇ ਲਈ ਦੋਸ਼ ਦਿੰਦੀ ਰਹੀ ਕਿ ਨਹਿਰੂ ਨੇ 38,000 ਕਿਤੇ 32,000 ਕੋਟ ਹੁੰਦਾ 38,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਦੇ ਹਵਾਲੇ ਕੀਤੀ 1962 ਦੇ ਵਿੱਚ, ਕਿ ਉਹਦੇ 'ਚ ਦਮ ਹੀ ਨਹੀਂ ਸੀ। ਔਰ ਹੁਣ ਤੱਕ ਵੀ ਜਦੋਂ ਨਹਿਰੂ ਦੇ ਨੈਗੇਟਿਵ ਪੁਆਇੰਟ ਗਿਣਾਏ ਜਾਂਦੇ ਨੇ ਐਜ਼ ਅ ਪ੍ਰਾਈਮ ਮਿਨਿਸਟਰ, ਤਾਂ ਉਹਦੇ 'ਚ ਸਭ ਤੋਂ ਵੱਡਾ ਕਲੰਕ ਜਿਹੜਾ ਉਹ ਜੋੜਿਆ ਜਾਂਦਾ ਵੀ ਚਾਈਨਾ ਦੇ ਸਾਹਮਣੇ ਸਰੈਂਡਰ ਕੀਤਾ। ਔਰ ਅਰੁਣਾਚਲ ਪ੍ਰਦੇਸ਼, ਜਿਹਨੂੰ ਅੱਜ ਚਾਈਨਾ ਵਾਲੇ ਸਾਊਥ ਤਿੱਬਤ ਕਹਿੰਦੇ ਨੇ, ਔਰ ਉਸ ਨੂੰ ਉਹਨਾਂ ਨੇ ਲੈਣਾ ਹੀ ਲੈਣਾ। ਈਵਨ ਚਾਈਨਾ ਨੇ ਉਹ ਕੰਕਰ ਵੀ ਕਰ ਲਿਆ ਸੀ, ਪਰ ਉਹ ਖੁਦ ਹੀ ਖਾਲੀ ਕੀਤਾ ਉਹਨਾਂ ਨੇ, ਜਾਂ ਵਨ ਸਾਈਡਡ ਉਹਨਾਂ ਨੇ ਜਿਹੜਾ ਸੀਜ਼ ਫਾਇਰ ਕੀਤਾ ਸੀ, ਔਰ ਉਹ ਬੜੀ ਬੁਰੀ ਤਰ੍ਹਾਂ ਦੀ ਸ਼ਿਕਸਤ ਸੀ। ਨਹਿਰੂ ਉਸ ਤੋਂ ਬਾਅਦ ਜਿਹੜਾ ਲੰਬਾ ਵਕਤ ਜੀ ਨਹੀਂ ਸਕਿਆ। ਅਕਤੂਬਰ ਨਵੰਬਰ 62 ਦੇ ਵਿੱਚ ਇਹ ਹੋਇਆ, ਔਰ 27 ਮਈ 1964 ਨੂੰ ਉਹਦੀ ਮੌਤ ਹੋਈ। ਹਾਲਾਂਕਿ ਜਦੋਂ ਪਾਰਲੀਮੈਂਟ ਉਹ ਜਿਹੜੀ ਸਾਰੀ ਮੁਕਾਮ ਸੀ ਉਦੋਂ ਬਿਲਕੁਲ ਅਨਗਾਰਡਡ ਸੀ, ਔਰ ਇਹ ਜਿਹੜੀ ਨਹਿਰੂ ਦੀ ਇੱਕ ਸਟੇਟਮੈਂਟ ਸੀ ਕਿ ਜੀ ਦੇਰ ਇਜ਼ ਨਾਟ ਈਵਨ ਏ ਬਲੇਡ ਆਫ ਗ੍ਰਾਸ ਗਰੋਜ਼ ਦੇਅਰ, ਇਟ ਵਾਜ਼ ਟਰੂ। ਕੁਝ ਵੀ ਨਹੀਂ ਸੀ, ਬਿਲਕੁਲ ਰੁੰਡ-ਮੁੰਡ ਪਹਾੜ ਸੀ ਔਰ ਕੁਝ ਵੀ ਨਹੀਂ ਸੀ। ਲੇਕਿਨ ਇਸ ਸਾਰੇ ਤੋਂ ਬਾਅਦ ਜਿੰਨਾ ਭਾਰਤ ਨੇ ਫੌਜੀ ਬਿਲਟਅਪ ਕੀਤਾ, ਜਿਵੇਂ ਐਡਵਾਂਸਡ, ਔਰ 62 ਤੋਂ ਲੈ ਕੇ ਹੁਣ 60 ਸਾਲ ਬਾਅਦ, ਜੇ ਅਸੀਂ 2020 ਦੀ ਗੱਲ ਕਰੀਏ, ਆਲਮੋਸਟ 60 ਸਾਲ ਹੋ ਜਾਂਦੇ ਨੇ 62 ਤੋਂ ਬਾਅਦ, 58 ਸਾਲ ਇੰਨਾ ਬਿਲਟ ਇਹਨਾਂ ਦੀ 에ਅਰ ਫੋਰਸ ਦੂਜੇ ਤੀਜੇ। ਹੁਣ ਤਾਂ ਇਹਨਾਂ ਨੂੰ ਜਿਵੇਂ ਪੂਰਾ ਲਲਕਾਰ ਰਹੇ ਸੀ ਚੀਨ ਨੂੰ ਜਾਂ ਦੂਜੇ ਕਿ ਜੀ ਉਹ ਸਾਰਿਆਂ ਨੂੰ, ਇਹਨਾਂ ਦਾ ਇੰਨਾ ਕੁਛ ਹੁੰਦਿਆਂ ਐਗਜ਼ੈਕਟਲੀ ਹੋਇਆ ਕਿ 2020 ਦੇ ਵਿੱਚ। ਔਰ ਈਵਨ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ, ਉਹਨੇ ਕਿੰਨੇ ਇੰਟਰਵਿਊਜ਼ ਔਰ ਲਿਖਤਾਂ ਦੇ ਵਿੱਚ ਕਿਹਾ ਕਿ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜਿਹੜੀ ਭਾਰਤ ਦੀ ਜ਼ਮੀਨ ਹੈ ਉਹ ਚੀਨ ਨੇ ਆਪਣੇ ਕਬਜ਼ੇ 'ਚ ਕੀਤੀ ਹੈ। ਲੇਕਿਨ ਇਹ ਇੰਨੇ ਡਰੇ ਹੋਏ ਨੇ ਕਿ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁੱਸਾ, ਨਾ ਕੋਈ। ਔਰ ਕਿੰਨੀਆਂ ਹੀ 40 ਕਿ ਕਿੰਨੀਆਂ ਮੀਟਿੰਗਸ ਤਾਂ ਇਹਨਾਂ ਦੀਆਂ ਕਮਾਂਡ ਲੈਵਲ ਤੇ ਹੋਈਆਂ। ਔਰ ਈਵਨ ਚੀਨ ਨੂੰ ਰੋਕਣ ਦੇ ਲਈ ਰਸ਼ੀਆ ਦੇ ਜਾ ਕੇ ਪੈਰੀਂ ਪਏ। ਔਰ ਹੁਣ ਤੁਸੀਂ ਦੇਖੋਗੇ ਚਾਈਨਾ ਦੇ ਨਾਲ ਟ੍ਰੇਡ ਵੀ ਨਾਰਮਲ, ਵੀਜ਼ੇ ਵੀ ਲੱਗਣ ਲੱਗ ਗਏ, ਔਰ ਪੂਰੀਆਂ ਸ਼ਰਤਾਂ। ਇੱਕ ਸਟੇਜ ਤੇ ਤਾਂ ਇਹ ਸੀ ਕਿ ਬਾਈਕਾਟ ਕਰੋ, ਸਭ ਭੁੱਲ ਗਏ। ਹੁਣ ਇਸ ਪੀਰੀਅਡ 'ਚ ਅੱਜ ਤੋਂ 2 ਸਾਲ ਪਹਿਲਾਂ ਇਹ ਮੀਡੀਆ ਦੇ ਵਿੱਚ ਆਇਆ ਕਿ ਵੀ ਜਿਹੜਾ ਉਸ ਵੇਲੇ ਦਾ ਫੌਜੀ ਚੀਫ ਸੀ ਜਨਰਲ ਨਰਵਾਣੇ, ਵੀ ਉਹਨੇ ਪਰਮਿਸ਼ਨ ਲਈ ਹੈ ਕਿਤਾਬ ਲਿਖਣ ਦੀ, ਔਰ ਉਹ ਕਿਤਾਬ ਮੈਮੋਇਰਸ ਜਿਹਨੂੰ ਅਸੀਂ ਕਹਿੰਦੇ ਹਾਂ, ਆਪਣੀਆਂ ਯਾਦਾਂ, ਉਹ ਲਿਖ ਰਿਹਾ। ਫਿਰ ਇਹ ਆਇਆ ਕਿ ਵੀ ਇੱਕ ਸਟੇਜ ਤੇ ਜਦੋਂ ਉਹ ਛਪ ਵੀ ਗਈ ਕਿਤਾਬ, ਪਬਲਿਸ਼ਰ ਦੇ ਕੋਲ ਸੀ, ਪਬਲਿਸ਼ਰ ਨਾਲ ਤਾਂ ਜੋ ਡੀਲ ਹੋਈ ਹੋਏਗੀ, ਫਿਰ ਉਹਦਾ ਇਨੀਸ਼ੀਅਲ ਰਿਵਿਊ ਦੇ ਕੁਝ ਪੇਜਿਸ ਸਾਹਮਣੇ ਆਏ, ਬਹੁਤ ਸਾਰੇ ਆਰਡਰ ਵੀ ਸ਼ੁਰੂ ਆਨਲਾਈਨ ਹੋ ਗਏ। ਫਿਰ ਆਇਆ ਕਿ ਜੀ ਡਿਫੈਂਸ ਮਿਨਿਸਟਰੀ ਨੇ ਉਹਦੇ ਤੇ ਰੋਕ ਲਾ ਦਿੱਤੀ ਹੈ ਕਿ ਇਹਦੀ ਅਜੇ ਕਲੀਅਰੈਂਸ ਹੋਣੀ ਹੈ, ਇਸ ਨੂੰ ਇੱਕ ਵਾਰੀ ਫੇਰ ਪੜ੍ਹਿਆ ਜਾਏਗਾ। ਔਰ 2 ਸਾਲ ਬੀਤ ਗਏ, ਉਸ ਦੇ ਉੱਤੇ ਕੋਈ ਜਿਹੜੀ ਹੈ ਉਹ ਛਪੀ ਵੀ ਨਹੀਂ। ਪਿੱਛੇ ਜਿਹੇ ਕਸੌਲੀ ਦੇ ਵਿੱਚ ਇੱਕ ਫੰਕਸ਼ਨ ਹੁੰਦਾ ਖੁਸ਼ਵੰਤ ਸਿੰਘ ਜਰਨਲਿਸਟ ਦੀ ਯਾਦ ਦੇ ਵਿੱਚ, ਉੱਥੇ ਜਨਰਲ ਨਰਵਾਣੇ ਵੀ ਆਇਆ ਹੋਇਆ ਸੀ, ਤਾਂ ਉਹਨੂੰ ਪੁੱਛਿਆ ਗਿਆ ਕਿ ਭਾਈ ਤੁਹਾਡੀ ਕਿਤਾਬ ਨਹੀਂ ਆਈ ਆ ਹੁਣੇ ਹੀ। ਉਹਨੇ ਕਿਹਾ ਜੀ ਮੈਂ ਕੀ ਕਰ ਸਕਦਾ, ਮੈਂ ਤਾਂ ਲਿਖ ਕੇ ਪਬਲਿਸ਼ਰਸ ਦੇ ਹਵਾਲੇ ਕਰਤੀ ਹੈ, ਪਬਲਿਸ਼ਰਸ ਨੇ ਡਿਫੈਂਸ ਮਿਨਿਸਟਰੀ ਦੇ ਨਾਲ ਕਲੀਅਰੈਂਸ ਲੈਣੀ ਸੀ, ਇਹ ਹੁਣ ਉਹਨਾਂ ਦਾ ਕੰਮ ਹੈ। ਕੀ ਹੈ, ਵੈਰੀ ਪੋਲਾਈਟਲੀ। ਪਰ ਹੁਣ ਸੱਚ, ਜਿਵੇਂ ਮੈਂ ਕਿਹਾ ਵੀ ਸੱਚ ਤਾਂ ਸੱਚ ਹੁੰਦਾ, 100 ਪਰਦੇ ਪਾੜ ਕੇ ਬਾਹਰ ਆ ਜਾਂਦਾ। ਇੱਕ ਪ੍ਰੋਮੀਨੈਂਟ ਮੈਗਜ਼ੀਨ ਹੈ ਕਾਰਵਾਂ,
ਹਾਲਾਂਕਿ ਉਹਨੂੰ ਬਹੁਤ ਸਾਰੇ ਉੱਥੇ ਕੈਰਾਵਨ ਕਹਿਣਗੇ, ਕਾਰਵਾਂ ਅਸੀਂ ਕਾਫਲੇ ਨੂੰ ਕਹਿੰਦੇ ਆ, ਉੱਥੋਂ ਹੀ ਉਹ ਲਫ਼ਜ਼ ਆਇਆ ਜਿਹੜਾ ਕਿ ਵੀ ਕਾਰਵਾਂ। ਉਸ ਦੇ ਵਿੱਚ ਸੁਸ਼ਾਂਤ ਸਿੰਘ ਨਾਂ ਦੇ ਪ੍ਰੋਮੀਨੈਂਟ ਜਿਹੜਾ ਇਹ ਪੱਤਰਕਾਰ ਹੈ, ਉਹਨੇ ਉਹ ਜਿਹੜੀ ਕਿਤਾਬ ਹੈ ਉਸ ਦਾ ਰਿਵਿਊ ਦੇ ਨਾਲ ਕੁਛ ਉਹਦੇ ਐਕਸਰਪਟ ਜਿਹੜੇ ਨੇ 15-16 ਪੇਜਸ ਦੇ ਉਹ ਛਾਪੇ। ਹੁਣ ਕਿਤਾਬ ਦਾ ਨਾਂ ਹੈ ਨਰਵਾਣੇਜ਼ ਮੋਮੈਂਟ ਆਫ ਟਰੂਥ, ਐਨ ਆਰਮੀ ਚੀਫਸ unpublished memoir exposes how the Modi government spun the China border crisis। ਹੁਣ ਇਸ ਸਾਰੇ 'ਚ ਕਿਉਂ ਨਹੀਂ ਛਪਣ ਦੀ ਆਗਿਆ ਦਿੱਤੀ ਗਈ? ਇਹਨੇ ਕੱਢ ਲਿਆ ਕਿ ਭਾਈ ਜਿਹੜਾ ਨਰਵਾਣੇ ਨੇ ਹਕੀਕਤ ਦੱਸੀ ਕਿ ਜਦੋਂ ਚਾਈਨਾ ਦੇ ਟੈਂਕ ਆਏ ਔਰ ਕਿਵੇਂ ਉਹਨੇ ਕੰਟੈਕਟ ਕੀਤਾ, ਮੈਂ ਉਹ ਜ਼ਿਕਰ ਕਰਾਂਗਾ ਸਿਸਟਮੈਟਿਕਲੀ। ਉਹਨੇ ਡਿਫੈਂਸ ਮਿਨਿਸਟਰ ਨੂੰ, ਫੋਰਨ ਮਿਨਿਸਟਰ ਮੋਦੀ ਨੇ ਤਾਂ ਫੋਨ ਹੀ ਨਹੀਂ ਚੁੱਕਿਆ ਔਰ ਫਾਈਨਲੀ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਜੋ ਉਚਿਤ ਹੋ ਉਹ ਕਰੋ। ਯਾਨੀ ਇੰਨੇ ਡਰੇ ਘਬਰਾਏ ਹੋਏ ਉਹਨੇ ਕਿਹਾ ਜੀ ਮੇਰੇ ਆਈ ਸਾਈਟ ਤੇ ਆ ਗਏ ਨੇ ਟੈਂਕ ਉਹਨਾਂ ਦੇ ਜਾਂ ਦੂਜੇ, ਸਾਨੂੰ ਕੀ ਆਰਡਰ ਹੈ। ਹੁਣ ਇਹ ਜਿਹੜਾ ਕਾਰਵਾਂ ਦੇ ਵਿੱਚ ਛਪਿਆ, ਅੱਜ ਕੱਲ੍ਹ ਬਜਟ ਸੈਸ਼ਨ ਚੱਲ ਰਿਹਾ ਇੰਡੀਆ ਦਾ, ਔਰ ਬਜਟ ਸੈਸ਼ਨ ਦੇ ਦੌਰਾਨ ਰਾਹੁਲ ਗਾਂਧੀ ਲੀਡਰ ਆਫ ਦਾ ਆਪੋਜੀਸ਼ਨ ਹੈ, ਉਹਨੇ ਉਹ ਜਿਹੜੇ ਕਾਰਵਾਂ ਦੇ ਛਪੇ ਹੋਏ ਨੇ ਉਹ ਲੈ ਕੇ ਉਹਨੇ ਕਿਹਾ ਕਿ ਜੀ ਮੈਂ ਰਿਸਪੌਂਸ ਜਾਣਨਾ ਚਾਹੁੰਦਾ ਕਿ ਵੀ ਇਹ ਦੱਸੋ। ਜਿਉਂ ਹੀ ਉਹਨਾਂ ਪੜ੍ਹਨਾ ਸ਼ੁਰੂ ਕੀਤਾ, ਰਾਜਨਾਥ ਸਿੰਘ ਉਛਲ ਪਿਆ ਡਿਫੈਂਸ ਮਿਨਿਸਟਰ, ਨਹੀਂ ਇਹ ਕੋਈ ਕਿਤਾਬ ਤੋਂ ਪਬਲਿਸ਼ ਹੀ ਨਹੀਂ ਹੋਈ, ਅਨਪਬਲਿਸ਼। ਉਹ ਕਹਿੰਦੇ ਕਾਰਵਾਂ 'ਚ ਛਪਿਆ, ਕਿਤਾਬ ਦਾ ਪਬਲਿਸ਼ ਹੋਣਾ ਔਰ ਇੱਕ ਹੱਕ ਹੈ ਜਾਣਨ ਦਾ ਕਿ ਚਾਈਨਾ ਦੇ ਨਾਲ ਤੁਸੀਂ ਤਾਂ ਇਹਦੇ ਤੇ ਕੋਈ ਕਦੇ ਡਿਸਕਸ਼ਨ ਵੀ ਨਹੀਂ ਕੀਤੀ ਹੈ। ਲੇਕਿਨ ਮਤਲਬ ਸਾਰਾ ਦਿਨ ਇਹ ਰੌਲਾ ਪੈਂਦਾ ਰਿਹਾ, 3-4 ਵਾਰੀ ਜਿਹੜੀ 3 ਵਾਰੀ ਉਹਨੂੰ ਲੋਕ ਸਭਾ ਨੂੰ ਜਿਹੜਾ ਉਹਨਾਂ ਨੇ ਉਹਦੀ ਕਾਰਵਾਈ ਜਿਹੜੀ ਆ ਉਹਨੂੰ ਸਸਪੈਂਡ ਕੀਤਾ, ਦੂਜਾ ਉਹ ਵੀ ਅੜਿਆ ਰਿਹਾ ਕਿ ਵੀ ਪੜ੍ਹਨਾ ਹੈ। ਉਹਨੇ ਕਿਹਾ ਚਲੋ ਮੈਂ ਨਾਂ ਨਹੀਂ ਲੈਂਦਾ, ਉਹਨੇ ਕਿਹਾ ਜੀ ਇੱਕ ਪੜੋਸੀ ਦੇਸ਼ ਨੇ ਕੈਲਾਸ਼ ਪਰਬਤ ਪਾਸ, ਫਿਰ ਚੀਕਾਂ ਮਾਰਨ ਲੱਗ ਗਿਆ ਵੀ ਕੈਲਾਸ਼ ਪਰਬਤ ਪਾਸ ਤੇ ਚਾਈਨਾ ਹੀ ਆ। ਕਹਿਣ ਦਾ ਮਤਲਬ ਇਹ ਹੈ ਵੀ ਅੱਜ ਸਾਰੇ ਪਾਸੇ ਡਿਬੇਟ ਹੈ ਵੀ ਇੰਨਾ ਖੌਫ। ਔਰ ਜਦੋਂ ਇੱਕ ਵਾਰੀ ਹਾਊਸ ਜਿਹੜਾ ਉਹ ਸਸਪੈਂਡ ਹੋਇਆ, ਦੂਜੀ ਵਾਰ ਫਿਰ ਮੋਦੀ ਔਰ ਅਮਿਤ ਸ਼ਾਹ ਤਾਂ ਆਇਆ ਹੀ ਨਹੀਂ। ਉਹ ਰਾਜਨਾਥ ਸਿੰਘ ਨੇ ਜਿਹੜਾ ਉਹ ਫਿਰ ਸਪੀਕਰ ਨੇ ਕਿਹਾ ਜੀ ਮੈਂ ਜਦੋਂ ਕਹਿੰਦਾ ਵੀ ਨਹੀਂ ਬੋਲਣ ਦੇਣਾ ਕਿਵੇਂ ਕੋਈ ਬੋਲ ਸਕਦਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਹੁਣ ਇਹਨਾਂ ਦੇ ਪੀਰੀਅਡ 'ਚ 2 ਫੌਜੀ ਜਰਨੈਲ, ਇੱਕ ਜਨਰਲ ਰਾਵਤ ਜਿਹਦਾ ਐਕਸੀਡੈਂਟ ਕਰਵਾਇਆ ਗਿਆ। ਹੁਣ ਕਿਉਂਕਿ ਰਨ ਕਰਦਾ ਅਜੀਤ ਡੋਵਾਲ ਸਾਰੀ ਪਾਲਿਸੀ ਨੂੰ ਔਰ ਇਹ ਮੋਦੀ ਅਮਿਤ ਸ਼ਾਹ, ਜਨਰਲ ਰਾਵਤ ਦੇ ਕੋਲ ਵੀ ਬਹੁਤ ਸਾਰੇ ਭੇਦ ਸੀ। ਕਈ ਵਾਰੀ ਤੁਸੀਂ ਵਰਤੇ ਤਾਂ ਹੈ ਉੱਤਰਾਖੰਡ ਦਾ ਸੀ, ਕਈ ਵਾਰੀ ਤੁਸੀਂ ਵਰਤੇ ਤਾਂ ਜਾਣਦੇ ਹੋ, ਪਰ ਕਿਤੇ ਨਾ ਕਿਤੇ ਤੁਹਾਡੀ ਮੂਮੈਂਟ ਆਫ ਟਰੂਥ ਹੁੰਦੀ ਹੈ ਵੀ ਜਦੋਂ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਵੀ ਮੈਂ ਮਰਨ ਤੋਂ ਪਹਿਲਾਂ ਸੱਚ ਬੋਲਦਾ। ਜਿਵੇਂ ਗਿਆਨੀ ਜ਼ੈਲ ਸਿੰਘ, ਹੁਣ ਬੇਸ਼ੱਕ ਉਹ ਮਚ ਮੈਲਾਈਨਡ ਐਂਡ ਰਾਈਟਲੀ ਸੋ, ਲੇਕਿਨ ਜਦੋਂ ਉਹਦੀ ਟਰਮ ਵੀ ਮੁੱਕ ਗਈ ਔਰ ਦੂਜਾ ਉਹਨੇ ਆਪਣੇ ਯਾਰਾਂ ਨੂੰ ਕਿਹਾ ਵੀ ਮੇਰੇ ਦਿਲ ਤੇ ਬੜਾ ਬੋਝ ਹੈ ਕਿ ਵੀ ਮੇਰੇ ਤੋਂ ਜੋ ਮੈਨੂੰ ਬਣਾ ਕੇ ਪ੍ਰੈਜ਼ੀਡੈਂਟ ਕਰਵਾਇਆ, ਮੈਨੂੰ ਤਾਂ ਪਤਾ ਹੀ ਨਹੀਂ ਕਿ ਪਿੱਛੇ ਕੀ ਹੁੰਦਾ ਰਿਹਾ, ਔਰ ਦੂਜਾ ਤੇ ਮੈਂ ਸੱਚ ਬਿਆਨਣਾ ਚਾਹੁੰਦਾ ਹਕੀਕਤ ਨੂੰ। ਤਾਂ ਉਹਨੇ ਜਿਹੜੇ ਨੇ ਆਪਣੀਆਂ ਯਾਦਾਂ, ਜਿਵੇਂ ਹੁਣ ਇਹਨੇ ਨਰਵਾਣੇ ਨੇ ਆਪਣੇ ਮੈਮੋਇਰ ਲਿਖੇ, ਉਹਨੇ ਲਿਖਵਾਣੇ ਸ਼ੁਰੂ ਕੀਤੇ ਹੋਏ ਸੀ ਬੜੀ ਬਾਕੀਆਂ ਤੋਂ ਗੁੱਝੇ ਤੌਰ 'ਤੇ। ਔਰ ਉਹ ਅਕਸਰ ਕਿਉਂਕਿ ਜਦੋਂ ਪਹਿਲੀ ਵਾਰੀ ਉਹ ਹੋਮ ਮਿਨਿਸਟਰ ਵੀ ਬਣਿਆ ਜਾਂ ਚੀਫ ਮਿਨਿਸਟਰ ਵੀ ਬਣਿਆ, ਉਹਦੇ ਕਹਿਣ ਮੁਤਾਬਕ ਉਹਦੇ ਅਨੰਦਪੁਰ ਸਾਹਿਬ 'ਤੇ ਬੜੀ ਆਸਥਾ ਸੀ। ਉਹ ਹਮੇਸ਼ਾ ਅਨੰਦਪੁਰ ਸਾਹਿਬ ਆ ਕੇ ਮੱਥਾ ਟੇਕ ਕੇ ਫਿਰ ਉਹ ਸਹੁੰ ਚੁੱਕਣ ਗਿਆ ਸੀ। ਉਦੋਂ ਇਹ ਬਹੁਤ ਵੱਡੀ ਖਬਰ ਬਣੀ ਸੀ 1971 ਦੇ ਵਿੱਚ ਜਦੋਂ ਇਹ ਚੀਫ ਮਿਨਿਸਟਰ ਬਣਿਆ। ਉਹਨੇ ਉਸੇ ਦਿਨ ਹੀ ਉਹਨੇ ਕਿਹਾ ਪਹਿਲਾਂ ਮੈਂ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਹਾਜ਼ਰੀ ਲਵਾ ਕੇ ਫਿਰ ਸਹੁੰ ਚੁੱਕਾਂਗਾ। ਉਹ ਵਾਪਸ ਜਦੋਂ ਕਾਰ 'ਚ ਮੁੜ ਰਿਹਾ ਸੀ, ਉਹਦੀ ਕਾਰ 'ਚ ਟਰੱਕ ਵੱਜਾ। ਕਿਹਨੇ ਮਾਰਿਆ ਉਹ ਨਾ ਕਦੇ ਟਰੱਕ ਵਾਲਾ ਲੱਭਾ ਨਾ ਕੋਈ ਹੋਰ ਹੋਇਆ। ਚੰਡੀਗੜ੍ਹ PGI ਦੇ ਵਿੱਚ 4-5 ਦਿਨ ਜ਼ਿੰਦਗੀ ਮੌਤ ਦੇ ਵਿਚਾਲੇ ਲੜਦਾ ਰਿਹਾ, ਬਿਆਨ ਵੀ ਨਹੀਂ ਸੀ ਕੁਛ ਕਰ ਸਕਦਾ, ਜਿਹੜਾ ਬੇਸੁੱਧ ਸੀ, ਔਰ ਫਿਰ ਡੈਥ ਹੋ ਗਈ। ਸੋ ਇਹ ਜਦੋਂ ਇਸ ਕਿਸਮ ਦੀਆਂ ਜਿਹੜੇ ਪੋਲੀਟੀਕਲ ਲੋਕ ਜਾਂ ਆਰਮੀ ਵਾਲੇ ਵੀ ਸੱਚ, ਔਰ ਜਨਰਲ ਰਾਵਤ ਦਾ ਇਵੇਂ ਹੀ ਹੈਲੀਕਾਪਟਰ ਐਕਸੀਡੈਂਟ 'ਚ ਮੌਸਮ ਖਰਾਬ, ਉਹਦੀ ਡੈਥ ਹੋਈ। ਹੁਣ ਇਹ ਦੂਸਰਾ ਜਨਰਲ ਨਰਵਾਣੇ, ਜਿਸ ਨੂੰ ਇਹਨਾਂ ਨੇ ਜਿਹੜਾ ਫੌਜੀ ਚੀਫ ਦੇ ਸਾਹਮਣੇ ਤਾਂ ਸਭ ਕੁਝ ਹੋ ਰਿਹਾ, ਹੁਣ ਉਹ ਇਹ ਕਹਿ ਰਿਹਾ, ਔਰ ਇਸ ਦੇ ਉੱਤੇ ਜਿਹੜਾ ਇੱਕ ਪਿੰਨ ਜਿਹੜਾ ਉਸ 'ਤੇ ਨਗੇਟ ਕੱਢੇ ਨੇ
ਕਿ ਜਿਹੜਾ ਕਿ ਮੋਦੀ ਨੇ ਕਿਵੇਂ ਚਾਈਨਾ ਬਾਰਡਰ ਦੇ ਉੱਤੇ ਇਹ ਡਿਦਰਿੰਗ ਕੀਤੀ। ਉਹਨੇ ਇਹਨੂੰ ਤੁਸੀਂ ਇੱਕ ਇਨਕਸ਼ਾਫ ਕਹਿ ਸਕਦੇ ਹੋ ਜਿਹੜੇ ਕਿ ਉਹਨਾਂ ਨੇ ਆਪਣੀ ਮੈਮੋਇਰ ਦੇ ਵਿੱਚ ਕੀਤੇ। ਉਹਨੇ ਕਿਹਾ ਕਿ 31 ਅਗਸਤ 2020 ਨੂੰ ਔਨ 30 ਉਦੋਂ ਜੂਨ ਹੋ ਚੁੱਕਾ ਸੀ, ਗਲਵਾਨ ਤੋਂ ਬਾਅਦ ਦੀ ਗੱਲ ਹੈ, ਜੁਲਾਈ ਅਗਸਤ ਦੀ, ਜਦੋਂ ਅਸੀਂ ਕਹਿੰਦੇ ਹਾਂ ਵੀ ਲੇਟਰ ਔਨ ਉਹਨਾਂ ਨੇ ਕਿੰਨੀ ਲੈਂਡ ਫਿਰ ਲਈ ਹੈ। ਬਿਲਕੁਲ। ਔਨ 31 ਅਗਸਟ 2020 PLA ਟੈਂਕਸ, ਇਹ ਪੀਪਲਜ਼ ਲਿਬਰੇਸ਼ਨ ਆਰਮੀ, ਚਾਈਨਾ ਆਰਮੀ ਦਾ ਨਾਮ ਹੈ, ਐਂਡ ਟਰੂਪਸ ਐਡਵਾਂਸਡ ਪੈਰੀਲਸਲੀ close to Indian positions at Rachin La, ignoring warning shots, yet the government later denied any major incursion to save face. ਉਹਨੇ ਕਹਿ ਰਿਹਾ ਹੈ ਕਿ ਵੀ 31 ਅਗਸਤ ਨੂੰ PLA ਨੇ ਕ੍ਰਾਸ ਕੀਤੀ ਪੋਜੀਸ਼ਨ ਰੈਚਨ ਲਾ ਤੋਂ ਇੰਡੀਅਨ ਟੈਰੀਟਰੀ 'ਚ ਆਏ, ਇਹਦੇ ਬਾਵਜੂਦ ਗਵਰਨਮੈਂਟ ਨੇ ਸਟੈਂਡ ਲਿਆ ਕਿ ਜੀ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ। ਹੁਣ ਲੀਡਰਸ਼ਿਪ ਵੈਕਿਊਮ ਦੀ ਗੱਲ, ਨਰਵਾਣੇ frantically called Defence Minister Rajnath Singh, NSA Ajit Doval, CDS Bipin Rawat, ਕਿਉਂਕਿ ਉਦੋਂ ਨਰਵਾਣੇ ਅਜੇ ਫੁੱਲ ਫਲੈਜ ਜਨਰਲ ਨਹੀਂ ਸੀ ਬਣਿਆ, ਉਹ ਜਿਹੜਾ ਉਹ ਲੈਫਟੀਨੈਂਟ ਜਨਰਲ ਸੀ, ਬਿਪਨ ਰਾਵਤ, and EAMS Jaishankar for orders but got zero clear directives initially, sticking to no fire protocol amid chaos. ਉਹਨੇ ਅੱਜ ਇਹਨਾਂ ਚਾਰਾਂ ਦੇ ਜਿਨ੍ਹਾਂ ਦੇ ਨਾਂ ਦਿੱਤੇ ਨੇ, ਡੋਵਾਲ, ਬਿਪਨ ਰਾਵਤ ਔਰ ਰਾਜਨਾਥ ਸਿੰਘ ਔਰ S ਜੈਸ਼ੰਕਰ, ਇਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਨੋ ਫਾਇਰ, ਕੋਈ ਫਾਇਰ ਨਹੀਂ ਕਰਨਾ। ਜੀ। delayed vague go ahead. Only after tense minutes Rajnath Singh called back with ਜੋ ਉਚਿਤ ਸਮਝੋ ਉਹ ਕਰੋ। ਇਹ ਬੜੀ ਦੇਰ ਪਹਿਲਾਂ ਕਿਹਾ ਨੋ ਫਾਇਰ, ਉਹ ਆ ਗਏ, ਉਹਨਾਂ ਨੇ ਕਿਹਾ ਜੀ ਜੋ ਉਚਿਤ ਹੋ ਉਹ ਕਰੋ, ਡੂ ਵਟ ਯੂ ਡੀਮ ਐਪਰੋਪ੍ਰੀਏਟ, ਐਕਸਪੋਜ਼ਿੰਗ ਗਵਰਨਮੈਂਟਸ ਹੈਜ਼ੀਟੇਸ਼ਨ ਵਾਈਲ ਪਬਲਿਕਲੀ ਪ੍ਰੋਜੈਕਟਿੰਗ ਸਟਰੈਂਥ। ਲੋਕਾਂ ਦੇ ਵਿੱਚ ਆਪਣਾ ਇਮੇਜ ਹੋਰ ਦੇ ਰਹੇ ਸੀ, ਉੱਥੇ ਬਿਲਕੁਲ ਜਿਹੜਾ ਉਹਨਾਂ ਨੇ ਫੌਜੀ ਮੁਖ, ਤਾਂ ਕਿ ਕੱਲ੍ਹ ਨੂੰ ਜੇ ਜੁੱਤੀਆਂ ਪੈਣ ਤਾਂ ਉਹਨੂੰ ਹੋਏ ਕਿ ਜੀ ਅਸੀਂ ਤਾਂ ਕੋਈ ਕੀਤਾ ਨਹੀਂ, ਅਦਰਵਾਈਜ਼ ਤਾਂ ਵਾਰ ਤਾਂ ਹੁਣ ਸਿਵਲੀਅਨ ਗਵਰਨਮੈਂਟ ਨੇ ਡਿਕਲੇਅਰ ਕਰਨੀ ਹੈ ਵੀ ਜੇ ਤੁਹਾਡੀ ਟੈਰੀਟਰੀ 'ਚ ਆ ਗਏ ਵੀ ਉਹਨੂੰ ਉਹਦੇ ਤੋਂ ਦੌੜ ਗਏ ਉਹ ਵੀ। ਫਿਰ ਉਹਨੇ ਕਿਹਾ ਵੀ ਮੋਦੀ ਨੇ ਤਾਂ ਡਿਸਪਾਈਟ ਔਨਗੋਇੰਗ ਥ੍ਰੈਟਸ ਐਂਡ ਟੈਰੀਟੋਰੀਅਲ ਲਾਸਿਸ, ਮੋਦੀ claimed no one entered our territory, misleading the nation and downplaying the crisis to protect his image. ਹੁਣ ਇਹ ਜਨਰਲ ਨਰਵਾਣੇ ਜਿਹੜਾ ਉਸ ਮੌਕੇ ਦੇ ਉੱਤੇ ਹੈ, ਇਹ ਇਨਕਸ਼ਾਫ ਕਰ ਰਿਹਾ, ਔਰ ਇਹ ਉਹਨੇ ਬੜੀ ਪੋਲਾਈਟਲੀ ਇਹ ਸਾਰਿਆਂ ਨੂੰ, ਉਹਨੂੰ ਉਹਦੇ ਵੀ ਦਿਲੋਂ ਦਿਮਾਗ ਤੇ ਬੋਝ ਹੋਣਾ ਹੈ ਕਿ ਭਾਈ ਅਸੀਂ ਇੰਨਾ ਇਲਾਕਾ ਵੀ ਗਿਆ ਜਾਂ ਦੂਜਾ, ਅਲਟੀਮੇਟਲੀ ਫੈਕਟ ਤਾਂ ਸਾਹਮਣੇ ਆਏਗਾ ਕਿ ਭਾਈ ਨਰਵਾਣੇ ਕਮਾਂਡ ਕਰ ਰਿਹਾ ਸੀ ਉੱਥੇ ਈਸਟਰਨ ਕਮਾਂਡ 'ਚ ਜਦੋਂ ਕਿ ਇਹ ਹੋਇਆ। ਸੋ ਫॉर ਜਿਹਨੂੰ ਕਹਿੰਦੇ ਨੇ ਫॉर ਦਾ ਪੋਸਟੈਰਿਟੀ, ਆਪਣੇ ਫਿਊਚਰ ਜਨਰੇਸ਼ਨਸ ਦੇ ਸਾਹਮਣੇ ਉਸ ਨੇ ਆਪਣਾ ਆਪਾ ਦੱਸ ਦਿੱਤਾ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਹੜੀ ਭਾਰਤ ਮਾਂ ਦੇ ਸਪੂਤ ਨੇ, ਇਧਰ ਫਰਾਡ ਕਰ ਰਹੇ ਨੇ, ਭੈਰਵ ਬ੍ਰਿਗੇਡ ਬਣਾਤਾ, ਮੂੰਹ ਕਾਲੇ ਕੀਤੇ ਹੋਏ ਨੇ ਸਿੱਖ ਰੈਜੀਮੈਂਟ ਵਾਲਿਆਂ, ਅਸੀਂ 300 ਹੋਰ ਭਰਤੀ ਕਰ ਲਿਆ। ਉਹ 26 ਜਨਵਰੀ ਨੂੰ ਉੱਥੇ ਅੰਦਰ ਹੀ ਜਿਹੜਾ ਨੇ ਉਹ ਬਾਂਦਰ ਕੀਲਾ ਖੇਡਣ ਵਾਂਗੂ ਇੱਕ ਦੂਜੇ ਨੂੰ ਉੱਤੇ ਇੱਕ ਦੇ ਉੱਤੇ ਇੱਕ ਬਣਾ ਕੇ ਰੋਹ ਬਣਾ ਰਹੇ ਨੇ, ਮੋਟਰਸਾਈਕਲਾਂ ਦੀ ਰੇਸ ਲਾ ਰਹੇ ਨੇ ਦੂਸਰੇ, ਬਹੁਤ ਬਹਾਦਰ। ਪਾਕਿਸਤਾਨ ਤੋਂ ਵੀ ਜੁੱਤੀਆਂ ਖਾਧੀਆਂ ਤੇ ਚੀਨ ਦੇ ਨਾਲ ਕੀ ਹੋਇਆ, ਇਹ ਹੁਣ ਜਨਰਲ ਨਰਵਾਣੇ ਦਾ ਜਿਹੜੀ ਠੀਕ ਹੈ, ਉਹਨੂੰ ਰਾਹੁਲ ਗਾਂਧੀ ਨੂੰ ਨਹੀਂ ਬੋਲਣ ਦਿੱਤਾ ਪਾਰਲੀਮੈਂਟ 'ਚ, ਫੈਕਟ ਥੋੜੀ ਰੋਕ, ਜਿਹੜਾ ਹੁਣ ਕਾਰਵਾਂ ਮੈਗਜ਼ੀਨ ਨੇ ਜੋ ਜਨਰਲ ਦੀ ਹੁਣ ਛਪੇ ਨਾ ਛਪੇ ਡਜ਼ਨਟ ਮੈਟਰ, ਆਲਰੇਡੀ ਟਰੂਥ ਇਜ਼ ਆਊਟ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਬਾਰੇ ਨਾਲ ਕਿ ਪਿਛਲੇ ਦਿਨੀ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਦਹਿਸ਼ਤਗਰਦ ਜਥੇਬੰਦੀ BLA ਨੇ 9-10 ਥਾਵਾਂ ਤੇ ਇੱਕ ਵੇਲੇ ਜਿਹੜੇ ਅਟੈਕ ਕੀਤਾ ਹੈ ਔਰ ਪ੍ਰਾਪਤ ਆંકੜਿਆਂ ਅਨੁਸਾਰ 10 ਤੋਂ ਜ਼ਿਆਦਾ ਦਹਿਸ਼ਤਗਰਦਾਂ ਨੂੰ ਪਾਕਿਸਤਾਨ ਫੌਜ ਨੇ ਮਾਰ ਮੁਕਾਇਆ, ਪਰ ਦੂਸਰੇ ਪਾਸੇ ਪਾਕਿਸਤਾਨੀ ਫੌਜੀ ਵੀ ਮਾਰੇ ਗਏ ਤੇ ਕੁਝ ਸਿਵਿਲੀਅਨਸ ਨੂੰ BLA ਨੇ ਅਗਵਾ ਵੀ ਕੀਤਾ। ਸੋ ਪਾਕਿਸਤਾਨ ਸਰਕਾਰ ਨੇ ਇਸ ਹਮਲੇ ਪਿੱਛੇ ਭਾਰਤ ਦਾ ਹੱਥ ਦੱਸਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਿੱਥੇ ਪਾਕਿਸਤਾਨ ਤੇ ਦੋਸ਼ ਨੂੰ ਜਿਹੜਾ ਨਕਾਰਿਆ, ਉੱਥੇ ਨਾਲ ਹੀ ਬਲੋਚ ਦਹਿਸ਼ਤਗਰਦਾਂ ਦੀ ਜਿਹੜੀ ਵਕਾਲਤ ਕਰਦਿਆਂ ਇਹ ਕਿਹਾ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਬਾਗੀਆਂ ਦੀਆਂ ਮੰਗਾਂ ਪੂਰੀਆਂ ਕਰੇ। ਯਾਦ ਰਹੇ BLA ਨੂੰ ਪਾਕਿਸਤਾਨ, ਯੂਨਾਈਟਿਡ ਨੇਸ਼ਨਸ ਤੇ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਦਹਿਸ਼ਤਗਰਦ ਜਿਹੜੇ ਜਥੇਬੰਦੀ ਐਲਾਨਿਆ ਹੋਇਆ ਹੈ, ਜਦੋਂ ਕਿ ਭਾਰਤ ਫੌਜੀ ਤੌਰ ਤੇ ਡਿਪਲੋਮੈਟਿਕ ਤੌਰ ਤੇ ਇਹਨਾਂ ਦੇ ਪਿੱਠ ਤੇ ਖੜਾ ਹੈ। ਤਾਂ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਕਿਉਂਕਿ ਜਦੋਂ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਕੀਤਾ ਪਿਛਲੇ ਸਾਲ, ਔਰ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੇ ਥੱਲੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ 4 ਰੋਜ਼ਾ ਮਿਸਲ ਡਰੋਨ ਵਾਰ ਦੇ ਵਿੱਚ ਭਾਰਤ ਦੀ ਮੁਕੰਮਲ ਸ਼ਿਕਸਤ ਹੋਈ। ਔਰ ਅਸੀਂ ਉਸ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿ ਵੀ ਕਿਵੇਂ ਭਾਰਤ ਨੇ, ਹਾਲਾਂਕਿ ਵਿਦਨ ਪਾਕਿਸਤਾਨ ਤਾਂ ਭਾਰਤ ਵੱਲੋਂ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ 'ਚ, ਉਹਨੂੰ ਐਨਕਰੇਜ ਕਰਨ ਦੇ ਵਿੱਚ ਰੋਲ ਪਲੇ ਕੀਤਾ ਜਾਂਦਾ ਰਿਹਾ। ਪੰਜਾਬ ਦੇ ਬਾਰਡਰ ਏਰੀਏ 'ਚੋਂ ਗਰੀਬ ਮੁੰਡਿਆਂ ਨੂੰ ਪਾਕਿਸਤਾਨ 'ਚ ਭੇਜ ਕੇ, ਉਹ ਕੋਈ ਸਰਬਜੀਤ ਸਿੰਘ ਹੋਏ ਕਿ ਕੋਈ ਹੋਰ ਜੀਤ ਹੋਏ, ਉਹ ਕਰਵਾਉਂਦੇ ਹੀ ਰਹੇ ਨੇ। ਲੇਕਿਨ ਇੱਕ ਚੀਜ਼ ਖੁੱਲ੍ਹੇਆਮ ਫਿਰ ਸਾਹਮਣੇ ਆਈ, ਕਿਉਂਕਿ ਭਾਰਤ ਨੂੰ ਲੱਗਾ ਕਿ ਵੀ ਡਿਪਲੋਮੈਟਿਕਲੀ ਉਹ ਆਈਸੋਲੇਟ ਹੋਇਆ, ਕਿਉਂਕਿ ਇੱਕ ਜਿਹੜਾ ਉਹ ਇਜ਼ਰਾਈਲ ਨੂੰ ਛੱਡ ਕੇ ਕਿਸੇ ਨੇ ਵੀ ਉਹਦੀ ਹਮਾਇਤ ਨਹੀਂ ਕੀਤੀ। ਔਰ ਭਾਰਤ ਨੇ ਫਿਰ ਕਿਵੇਂ ਸਿਸਟੇਮੈਟਿਕਲੀ ਜਿਹੜਾ ਤਾਲਿਬਾਨ ਗਰੁੱਪ ਅੱਜ ਅਫਗਾਨਿਸਤਾਨ 'ਚ ਰੂਲ ਕਰਦਾ ਹੈ, ਜਿਨ੍ਹਾਂ 'ਚੋਂ ਬਹੁਤੇ ਜਿਹੜੇ ਨੇ ਉਹ ਈਵਨ ਨੋ ਫਲਾਈ ਲਿਸਟ 'ਚ ਨੇ, ਕਿਉਂਕਿ ਦਹਿਸ਼ਤਗਰਦ ਐਲਾਨੇ ਹੋਏ ਨੇ UN ਦੇ ਵਿੱਚ, ਉਹਨਾਂ ਨੂੰ ਭਾਰਤ ਨੇ ਜਿਹੜਾ ਹੈ ਉਹ ਨਾ ਸਿਰਫ ਵਡਿਆਇਆ, ਮਦਦ ਤਾਂ ਪਹਿਲਾਂ ਤੋਂ ਹੀ ਕਰਦੇ ਨੇ। ਔਰ ਅਫਗਾਨਿਸਤਾਨ ਦੇ ਖਾਸ ਤੌਰ 'ਤੇ ਜਿਹੜਾ ਬਲੋਚਿਸਤਾਨ ਦੇ ਨਾਲ ਲੱਗਦਾ ਬਾਰਡਰ ਹੈ, ਉਸ ਦੇ ਵਿੱਚ ਕਿਵੇਂ ਇਹ ਘੁਸਪੈਠ ਕਰਦੇ ਰਹੇ, ਕਿਵੇਂ ਕੁਲਭੂਸ਼ਣ ਯਾਦਵ ਜਿਹੜਾ ਅੱਜ ਵੀ ਪਾਕਿਸਤਾਨ ਦੇ ਵਿੱਚ ਔਰ ਹਾਇਰ ਲੈਵਲ ਉਹਨਾਂ ਦਾ ਸਰਵਿੰਗ ਆਫਿਸਰ, ਜਿਹਨੇ ਕਿੰਨੇ ਸੇਫ ਹਾਊਸ ਔਰ ਕਿੰਨੇ ਬਣਾਏ ਹੋਏ ਸੀ। 18 ਤੋਂ ਜ਼ਿਆਦਾ ਕੌਂਸੂਲੇਟ ਜਿਹੜੇ ਉਸ ਪੀਰੀਅਡ 'ਚ, ਜਦੋਂ ਕਿ ਜਿਹੜਾ ਉਹ ਕਰਜ਼ਾਈ ਹੈ ਉਹ ਪ੍ਰਾਈਮ ਮਿਨਿਸਟਰ ਸੀ ਅਫਗਾਨਿਸਤਾਨ ਦਾ, ਖੋਲ੍ਹੇ ਗਏ, ਉਹ ਸਾਰੇ ਜਿਹੜਾ ਇਹਨਾਂ ਦਹਿਸ਼ਤਗਰਦਾਂ ਦੀ ਮਦਦ ਲਈ ਰਹੇ ਨੇ। ਔਰ ਉਹਦੇ ਨਾਲ ਫਿਰ ਖੁੱਲ੍ਹ ਕੇ ਹੋਇਆ ਵੀ ਉਹਨਾਂ ਨੇ ਮੁਤੱਕੀ ਨੂੰ ਸੱਦਿਆ, ਉਹਨੂੰ ਆਨਰ ਕੀਤਾ, ਫਲਾਣਾ ਕੀਤਾ। ਔਰ ਇਹ ਗੱਲ ਸਿੱਧੀ ਸਾਹਮਣੇ ਆਈ ਕਿ ਜਿਹੜੀ ਇੱਕ ਪਾਸੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਹੈ, ਉਸ ਦੀ ਟ੍ਰੇਨਿੰਗ ਫੰਡਿੰਗ ਵੀ ਕਾਫੀ ਹੱਦ ਤੱਕ ਭਾਰਤ ਕਰ ਰਿਹਾ ਹੈ। ਉਹਨਾਂ ਰਾਹੀਂ ਖੈਬਰ ਪਖਤੂਨਖਵਾ ਦੇ ਵਿੱਚ ਜਾਂ ਜਿਹੜੇ ਪ੍ਰੀਵੀਅਸ ਏਜੰਸੀ ਏਰੀਆ ਸੀ, ਜਿਹੜੀਆਂ 6-7 ਏਰੀਆ, ਉਹਨਾਂ ਦੇ ਵਿੱਚ ਉਹ ਦਹਿਸ਼ਤਗਰਦੀ ਕਰਵਾ ਰਹੇ ਨੇ। ਪਰ ਜਿਉਂ-ਜਿਉਂ ਭਾਰਤ ਆਈਸੋਲੇਟ ਹੁੰਦਾ ਚਲਾ ਗਿਆ, ਇਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ
ਜਿਹੜਾ ਔਰ ਕਸ਼ਮੀਰ ਦੇ ਵਿੱਚ ਲੋਕ ਖੜੇ ਔਰ ਕਸ਼ਮੀਰ ਦੇ ਵਿੱਚ ਅੱਜ ਵੀ ਜਿਹੜੀ ਹੈ ਮੂਵਮੈਂਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਰੀ ਹੈ। ਹਾਲਾਂਕਿ ਇਹਨਾਂ ਨੇ ਮਸੀਤਾਂ ਦੀ ਵੀ ਪ੍ਰੋਫਾਈਲ ਸ਼ੁਰੂ ਕੀਤੀ ਹੋਈ ਹੈ, ਆਮ ਲੋਕਾਂ ਨੂੰ ਵੀ ਹਰਾਸ ਕਰ ਰਹੇ ਨੇ। ਸੋ ਇਹਨਾਂ ਨੇ ਹੁਣ ਖੁੱਲ੍ਹ ਕੇ, ਜਿਵੇਂ ਜਿਹੜੀ ਇਹਨਾਂ ਦੀ BLA ਹੈ, ਬਲੋਚਿਸਤਾਨ ਲਿਬਰੇਸ਼ਨ ਆਰਮੀ, ਉਹਨੂੰ ਪਾਕਿਸਤਾਨ ਨੇ ਤਾਂ ਦਹਿਸ਼ਤਗਰਦ ਜਮਾਤ ਐਲਾਨਿਆ ਹੀ ਹੋਇਆ ਹੈ, ਈਵਨ ਅਮਰੀਕਾ ਨੇ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ, ਯੂਨਾਈਟਿਡ ਨੇਸ਼ਨਸ 'ਚ ਵੀ ਦਹਿਸ਼ਤਗਰਦ ਹੈ। ਲੇਕਿਨ ਭਾਰਤ ਉਹਨਾਂ ਨੇ ਇੱਕ ਪਾਸੇ ਤਾਂ ਜਿਹੜੇ ਇਸ ਕਿਸਮ ਦੇ ਇਹਨਾਂ ਦੀ ਪੇਰੋਲ ਦੇ ਉੱਤੇ ਨੇ ਰਾਹ ਦੀ, ਉਹ ਸਿਵਿਲੀਅਨ ਵੀ ਕਦੇ ਕੋਈ ਆਪਣੇ ਮੀਡੀਆ 'ਚ ਲਿਆ ਕੇ ਫਲਾਂ ਬਲੋਚ ਤੇ ਢਿਮਕਾ ਬਲੋਚ ਉਹਨਾਂ ਤੋਂ ਇੱਕ ਜਿਹੜਾ ਉਹ ਉਸ ਕਿਸਮ ਦਾ ਪ੍ਰਚਾਰ ਕਰਵਾ ਰਹੇ ਹੁੰਦੇ ਨੇ ਕਿ ਜੀ ਉੱਥੇ ਬਹੁਤ ਜ਼ੁਲਮ ਹੋ ਰਿਹਾ ਬਲੋਚਾਂ ਦੇ ਉੱਤੇ ਔਰ ਬਹੁਤ ਜਿਹੜਾ ਉਹ ਉਹਨਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਲੋਚਿਸਤਾਨ ਦੇ ਵਿੱਚ ਟਰਬਲ ਹੈ, ਪ੍ਰੋਬਲਮ ਹੈ, ਔਰ ਉਹਦਾ ਕਾਰਨ ਸ਼ਾਇਦ ਜਦੋਂ ਅਸੀਂ ਇੱਧਰਲੇ ਪਾਰਟ 'ਚ ਵੀ ਆਪਣਿਆਂ 'ਚ ਦੇਖਦੇ ਹਾਂ ਕਿ ਲੰਬਾ ਵਕਤ ਜਿੱਥੇ ਜਗੀਰਦਾਰੀ ਜਾਂ ਵਡੇਰੇ ਜਾਂ ਲਾਰਡ ਉਸ ਕਿਸਮ ਦੇ ਰਹੇ ਨੇ, ਜਦੋਂ ਉਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਵੀ ਆਏ। ਹਾਲਾਂਕਿ ਪਾਕਿਸਤਾਨ ਦੀ ਜਿਹੜੀ 18ਵੀਂ ਅਮੈਂਡਮੈਂਟ ਹੈ ਉਹ ਬਹੁਤ ਸਾਰੇ ਰਾਈਟ ਸੂਬਿਆਂ ਨੂੰ ਦਿੰਦੀ ਹੈ, ਪਰ ਜੋ ਕੁਛ ਅਨੰਦਪੁਰ ਦੇ ਮਤੇ 'ਚ ਇੱਕ ਸਟੇਜ ਦੇ ਉੱਤੇ ਸਿੱਖ ਮੰਗਦੇ ਸੀ ਪੰਜਾਬ ਲਈ, ਉਹ ਪਾਕਿਸਤਾਨ ਦੇ ਸੂਬਿਆਂ ਲਈ 18ਵੀਂ ਤਰਮੀਮ ਦੇ ਵਿੱਚ ਹੈ। ਸੈੱਟ ਫੰਡਿੰਗ ਸੂਬਿਆਂ ਨੂੰ ਦਿੱਤੀ ਜਾਂਦੀ ਹੈ ਔਰ ਬਹੁਤ ਸਾਰੇ ਮਾਮਲਿਆਂ 'ਚ ਉਹਨਾਂ ਦੇ ਕੋਲ। ਲੇਕਿਨ ਬਲੋਚਿਸਤਾਨ ਦੇ ਮਾਮਲੇ 'ਚ ਜਿਹੜੀ ਜਦੋਂ ਮੈਂ ਇਸ ਪ੍ਰੋਬਲਮ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਭਾਈ ਉੱਥੇ ਅਨਰੈਸਟ ਜਿਹਦੇ 'ਤੇ ਇੰਡੀਆ ਵੀ ਖੇਡ ਰਿਹਾ ਹੈ ਔਰ ਦੂਸਰੇ ਪਲੇਅਰ ਵੀ ਨੇ ਇੰਟਰਨੈਸ਼ਨਲੀ, ਉਹਦੇ 'ਚ ਜ਼ਾਹਰ ਹੈ ਇੱਕ ਵੱਡਾ ਕਾਰਨ ਗਵਾਦਰ ਪੋਰਟ ਵੀ ਹੈ। ਜਦੋਂ ਦੀ ਗਵਾਦਰ ਪੋਰਟ ਚੀਨ ਦੇ ਹਵਾਲੇ ਕੀਤੀ ਪਾਕਿਸਤਾਨ ਨੇ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਉਹਦੇ ਰਾਹੀਂ ਫਿਰ ਵਨ ਬੈਲਟ ਵਨ ਰੋਡ ਦੀ ਲਾਈਨ ਆਈ, ਵੱਡੀਆਂ ਤਾਕਤਾਂ ਵੀ, ਅੰਕਲ ਸੈਮ ਵੀ ਦੁਖੀ ਨੇ ਉਸ ਸਾਰੇ ਤੋਂ। ਸੋ ਉਹਨੂੰ ਫੰਕਸ਼ਨਲ ਨਹੀਂ ਹੋਣ ਦੇਣਾ ਚਾਹੁੰਦੇ, ਇਹ ਇੱਕ ਵੱਡਾ ਰੀਜ਼ਨ ਹੈ। ਪਰ ਫਿਰ ਵੀ ਜਿੱਥੇ ਜਦੋਂ ਵੀ ਧੂਆਂ ਉੱਠਦਾ ਹੈ, ਕਿਸੇ ਤੋਂ ਥੋੜ੍ਹੀ ਅੱਗ ਲੱਗਦੀ ਹੈ, ਉਹਦਾ ਕੋਈ ਬੇਸਿਕ ਰੀਜ਼ਨ ਜ਼ਰੂਰ ਹੁੰਦਾ। ਇਹ ਨਹੀਂ ਹੁੰਦਾ ਕਿ ਵੀ ਆਊਟ ਆਫ ਦਾ ਬਲੂ ਜੇ ਸਾਰੇ ਸਿਰਫ ਬਾਹਰੋਂ ਹੀ ਕੋਈ ਚੀਜ਼ ਹੋਏ ਤੇ ਉਹ ਫਿਰ ਬਹੁਤੀ ਦੇਰ ਟਿਕਦੀ ਨਹੀਂ। ਸੋ ਜ਼ਾਹਰ ਹੈ ਵੀ ਜਿੰਨੀ ਕਿ ਮੈਨੂੰ ਸਮਝ ਆਈ ਕਿ ਬਲੋਚਿਸਤਾਨ ਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਫਾਈਨੈਂਸ਼ੀਅਲ ਹੈਲਪ ਵੀ ਜਾਂਦੀ ਹੈ, ਜਿਹੜੇ ਉਹਨਾਂ ਦੇ ਵੱਡੇ ਬੈਠੇ ਹੋਏ ਨੇ ਉਹੀ, ਕਿਉਂਕਿ ਉਹਨਾਂ ਦੇ ਨਾਲ ਹੀ ਆਲਮੋਸਟ ਉਹ ਡੀਲ ਵਾਂਗ ਹੈ, ਉਹ ਉਹਨੂੰ ਹੜੱਪੜ ਉਪਜਾਉਂਦੇ ਨੇ ਆਮ ਲੋਕਾਂ ਦੇ ਵਿੱਚ। ਹਾਲਾਂਕਿ ਜੇ ਤੁਸੀਂ ਪਾਕਿਸਤਾਨ ਦਾ ਜੋਗਰਾਫੀਆ ਦੇਖੋ ਤੇ ਲਗਭਗ 46% ਜਿਹੜੀ ਟੈਰੀਟਰੀ ਹੈ ਉਹ ਬਲੋਚਿਸਤਾਨ ਹੈ, ਲੈਂਡ ਡੈਜ਼ਰਟ ਹੈ। ਉਹ ਡੈਜ਼ਰਟ ਇੱਧਰ ਵੀ ਆ ਕੇ ਲੱਗਦਾ, ਹਾਲਾਂ ਉਹ ਫਲੋਟਿੰਗ ਔਨ ਦਾ ਆਇਲ ਹੈ, ਫਲੋਟਿੰਗ ਕੋਲ ਹੈ, ਦੂਜਾ ਹੈ, ਬਹੁਤ ਸਾਰਾ ਪਾਰਟ ਹੈ ਜਿਹਨੂੰ ਕੁਛ ਨੂੰ ਐਕਸਪਲੋਰ ਕੀਤਾ, ਸ਼ਾਇਦ ਗੋਲਡ ਵਗੈਰਾ ਵੀ ਉੱਥੋਂ ਨਿਕਲਿਆ। ਆਬਾਦੀ ਬਹੁਤ ਘੱਟ ਹੈ ਔਰ ਆਬਾਦੀ 'ਚ ਵੀ ਕੋਈ ਹੋਮੋਜਿਨਿਟੀ ਨਹੀਂ ਹੈ। ਲਗਭਗ 40% ਦੀ ਆਬਾਦੀ ਬਲੋਚਿਸਤਾਨ ਦੀ ਪਸ਼ਤੂਨ। ਜਦੋਂ ਤੁਸੀਂ ਕਬੀਲਿਆਂ ਦੀ ਹਿਸਟਰੀ ਦੇਖਦੇ ਹੋ ਤੇ ਬੜਾ ਕਨਫਲਿਕਟਿੰਗ ਹੁੰਦਾ। ਉਹ ਇੱਕ ਵੱਡੀ ਗਿਣਤੀ ਉਹਨਾਂ ਦੀ ਹੈ, ਜਿਹੜੇ ਅਫਗਾਨ ਨੇ ਉਹ ਤਾਂ ਨਹੀਂ ਸੈਪਰੇਟ ਹੋਣਾ ਚਾਹੁੰਦੇ। ਲੇਕਿਨ ਜਿਹੜਾ ਵੀ ਤਬਕਾ ਬਲੋਚਾਂ ਦਾ ਅੱਜ ਜਦੋਂ ਕਿ ਇਸ ਲੈਵਲ ਤੱਕ ਉਹਨਾਂ ਦੀ ਇਨਸਰਜੈਂਸੀ ਨੂੰ ਜਾਂ ਉਹਨਾਂ ਦੇ ਦਹਿਸ਼ਤਗਰਦੀ ਨੂੰ ਪਹੁੰਚਾ ਦਿੱਤਾ, ਜਿਹੜਾ ਵਾਕਿਆ ਪਿਛਲੇ ਦਿਨਾਂ ਦੇ ਵਿੱਚ ਹੋਇਆ, ਸਾਈਮਲਟੇਨੀਅਸਲੀ ਬਲੋਚਾਂ ਨੇ 9 ਥਾਵਾਂ ਦੇ ਉੱਤੇ ਅਟੈਕ ਕੀਤੇ ਪਾਕਿਸਤਾਨ 'ਚ। ਕੈਪੀਟਲ ਹੈ ਕੋਇਟਾ ਬਲੋਚਿਸਤਾਨ ਦੀ, ਉੱਥੇ ਮਸਤੰਗ, ਨੁਸ਼ਕੀ, ਦਾਲਾਬੰਦੀਨ, ਖਰਾਨ, ਪੰਜਗੜ, ਟੰਪ, ਗਵਾਦਰ ਤੇ ਪਸਨੀ। ਹੁਣ ਗਵਾਦਰ ਔਰ ਪਸਨੀ ਪ੍ਰੋਮੀਨੈਂਟ ਨੇਮ ਨੇ। ਔਰ ਜਦੋਂ ਜਿਹੜਾ ਅਮਰੀਕਾ ਨੇ ਇਹ ਐਕਟ ਕੀਤਾ ਅਫਗਾਨਿਸਤਾਨ 'ਚ 20 ਸਾਲ ਨੈਟੋ ਫੋਰਸਿਸ ਬੈਠੀਆਂ ਰਹੀਆਂ, ਬਹੁਤ ਸਾਰੇ ਜਿਹੜੀਆਂ ਫਲਾਈਟਸ ਨੇ ਉਹ ਪਸਨੀ ਆ ਕੇ ਉਤਰਦੀਆਂ ਸੀ, ਏਅਰ ਸਟ੍ਰਿਪ ਹੈ। ਔਰ ਹੁਣ ਵੀ ਪਸਨੀ ਨੂੰ ਫਰਦਰ ਡਿਵੈਲਪ ਕਰਨ ਜਾਂ ਉਹ ਸਾਰੇ ਦੇ ਲਈ ਅਮਰੀਕਾ ਵੱਲ ਇਸ਼ਾਰਾ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਹੁਣ ਵਰਜਨ ਦੋਨੋਂ ਪਾਸਿਆਂ ਦੇ, ਜਿਵੇਂ ਮੈਂ ਕਿਹਾ ਵੀ ਪ੍ਰੋਬਲਮ ਇਹ ਹੈ ਵੀ ਆਮ ਲੋਕਾਂ ਤੱਕ ਜਿਹੜੇ ਆਮ ਬਲੋਚ ਨੇ ਗਰੀਬ 40% ਤੋਂ ਜ਼ਿਆਦਾ ਗਰੀਬੀ ਲਾਈਨ ਤੋਂ ਥੱਲੇ ਨੇ, ਉਹਨਾਂ ਤੱਕ ਪਹੁੰਚਣ ਉਤਲੇ ਲਾੜ ਖਾ ਜਾਂਦੇ ਨੇ। ਔਰ ਇਸ ਦਾ ਓਰੀਜਨ ਕੁਝ ਸਾਲ ਪਹਿਲਾਂ ਨਵਾਬ ਆਫ ਬੁਖਤੀ, ਨਵਾਬ ਆਫ ਕਲਾਦ, ਦੂਜੇ ਤੀਜੇ, ਕਿਉਂਕਿ ਜਦੋਂ ਤੁਸੀਂ ਸਾਰੀ ਹਿਸਟਰੀ ਨੂੰ ਦੇਖੋਗੇ ਤਾਂ ਇਹ ਉਹ ਦਿਲਚਸਪ ਵੀ ਹੈ। ਔਰ ਸਮੁੰਦਰ ਦਾ ਕੰਢਾ ਵੀ ਜਿਹੜਾ ਕੋਸਟਲ ਸਾਰਾ ਲੱਗਦਾ ਪੋਰਟ ਤਾਂ ਹੀ ਹੈ ਉੱਥੇ। ਹੁਣ ਉਸ ਸਾਰੇ ਦੇ ਉੱਤੇ ਵੱਡੀਆਂ ਤਾਕਤਾਂ ਦੀ ਅੱਖ ਵੀ ਹੈ। ਇੰਡੀਆ ਨੂੰ ਇਹ ਲੱਗਦਾ ਵੀ ਇੱਥੇ ਤੁਸੀਂ ਪਾਕਿਸਤਾਨ ਦੀ ਫੌਜ ਨੂੰ ਉਲਝਾ ਕੇ ਰੱਖੋ, ਖੈਬਰ ਪਖਤੂਨਖਵਾ ਦੇ ਵਿੱਚ ਜੋ ਕਰ ਰਹੇ ਨੇ ਉਹ ਕਰਕੇ ਰੱਖੋ,
ਔਰ ਉਹਦੇ ਥੱਲੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਤੁਸੀਂ ਪਾਕਿਸਤਾਨ ਦੀ ਤਾਕਤ ਨੂੰ ਕੰਟੇਨ ਕਰ ਰਹੇ ਹੋ, ਤਾਂ ਕਿ ਜਿਹੜਾ ਪਾਕਿਸਤਾਨ ਦਾ ਵਧਦਾ ਰੁਤਬਾ ਹੈ, ਜਿਹੜਾ ਵਧਿਆ ਰੁਤਬਾ ਹੈ, ਉਹ ਸਾਊਦੀ ਅਰੇਬੀਆ ਨਾਲ ਡਿਫੈਂਸ ਪੈਕਟ ਹੋਏ ਜਾਂ ਅਦਰਵਾਈਜ਼ ਜਿਹੜਾ ਐਜ਼ ਜੇ ਪਾਕਿਸਤਾਨ ਜਿਹੜਾ ਬੋਰਡ ਆਫ ਪੀਸ ਹੈ ਉਹਦਾ ਮੈਂਬਰ ਬਣਿਆ, ਕਨਫਲਿਕਟ ਰੈਜ਼ੋਲੂਸ਼ਨ ਜਿਹੜਾ ਇਕੱਲਾ ਗਜ਼ਾ ਤੱਕ ਮਹਿਦੂਦ ਨਹੀਂ ਹੋਏਗਾ, ਬਾਕੀ ਕਨਫਲਿਕਟ ਤੱਕ ਵੀ। ਹੁਣ ਜਿਹੜੀਆਂ ਖਬਰਾਂ ਇਹਨਾਂ 9 ਥਾਵਾਂ ਤੇ ਅਟੈਕ 'ਚੋਂ ਆਈਆਂ, ਉਹਦੇ 'ਚ ਜਿਹੜੀ ਕੈਜੂਅਲਟੀਜ਼ ਨੇ ਫੌਜ ਵੱਲੋਂ ਜਿਹੜੀ ਬਰੀਫਿੰਗ ਹੈ ਉਹ ਵੱਖਰੀ ਹੈ, ਬਲੋਚਾਂ ਜਿਹੜੀ ਉਹਨਾਂ ਦੇ ਗਰੁੱਪ ਵੱਲੋਂ ਵੱਖਰੀ ਹੈ, ਉਹਦੇ 'ਚ ਤਾਂ ਅਸੀਂ ਨਹੀਂ ਜਾਵਾਂਗੇ। ਸੈਂਕੜਿਆਂ ਮਾਰੇ ਗਏ, ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਹਿਸ਼ਤਗਰਦ ਨੇ, ਔਰ ਜ਼ਾਹਰ ਹੈ ਜਦੋਂ ਉਹਨਾਂ ਦਾ ਮੁਕਾਬਲਾ ਉਹਨਾਂ ਨੇ ਆ ਕੇ ਕੁਝ ਬਿਲਡਿੰਗਸ ਆਕੂਪਾਈ ਕੀਤੀਆਂ, ਕੁਝ ਘੰਟੇ ਉਹਨਾਂ ਦੇ ਕੋਲ ਰਹੇ ਹੈ, ਔਰ ਉਹ ਕੁਛ ਨੂੰ ਜਿਹੜਾ ਉਹ ਕਿਡਨੈਪ ਕਰਕੇ ਵੀ ਲੈ ਗਏ, ਜਿਨ੍ਹਾਂ 'ਚ ਸਿਵੀਲੀਅਨ ਬਿਊਰੋਕਰੇਸੀ ਦੇ ਕਮਿਸ਼ਨਰ ਜਾਂ 1-2 ਬੀਬੀਆਂ ਵੀ ਨੇ ਸ਼ਾਮਲ ਜਾਂ ਦੂਜੇ। ਹੁਣ ਇਸ ਸਾਰੇ ਦਾ ਜਿਹੜਾ ਬੜਾ ਖਤਰਨਾਕ ਪੈਟਰਨ ਹੈ, ਜੇ ਉਹਨਾਂ ਦੀ ਦਹਿਸ਼ਤਗਰਦੀ ਦੇ ਲੈਵਲ 'ਤੇ ਦੇਖੀਏ, ਕਿ ਉਸ ਸਾਰੇ ਅਟੈਕ ਤੋਂ ਪਹਿਲਾਂ ਜਿਹੜੀਆਂ 2 ਬੀਬੀਆਂ ਦੇ ਫੋਟੋਆਂ ਔਰ ਉਹਨਾਂ ਦੀਆਂ ਜਿਹੜੀ ਵਿਲ ਹੈ ਉਹ ਖੁਦਕਸ਼ ਹਮਲਾਵਰ ਸਨ। ਔਰਤਾਂ ਵੀ ਸ਼ਾਮਲ ਹੋ ਗਈਆਂ ਜਾਂ ਹੋ ਰਹੀਆਂ ਨੇ, ਜਿਹੜਾ ਬਹੁਤਾ ਠੀਕ ਨਹੀਂ ਹੁੰਦਾ ਕਿਸੇ ਵੀ ਸਮਾਜ 'ਚ ਜਦੋਂ ਇਸ। ਲੇਕਿਨ ਭਾਰਤ ਹੀ ਇਹਨਾਂ ਨੂੰ ਇਹ ਨਹੀਂ ਵੀ ਹਵਾ ਦੇ ਰਿਹਾ, ਇਹਨਾਂ ਨੂੰ ਫਾਈਨੈਂਸ ਵੀ ਕਰ ਰਿਹਾ, ਇਹਨਾਂ ਦੀ ਟ੍ਰੇਨਿੰਗ ਵੀ ਹੈ। ਔਰ ਈਵਨ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੇ ਆਪਣੇ ਭਾਸ਼ਣ 'ਚ 2-3 ਸਾਲ ਪਹਿਲਾਂ ਬਲੋਚਾਂ ਦੇ ਮਸਲੇ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਜਿਹੜਾ ਹੈ ਉਹ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਅਸੀਂ ਜਦੋਂ ਬਹੁਤ ਵਾਰ ਆਪਣੀ ਗੁੱਡਵਿਲ ਦੇ ਤੌਰ ਤੇ ਵੀ ਪਾਕਿਸਤਾਨੀ ਨੀਤੀ ਘਾੜਿਆਂ ਨੂੰ ਇਹ ਕਹਿੰਦੇ ਆ ਕਿ ਭਾਈ ਤੁਸੀਂ ਕਸ਼ਮੀਰ ਦਾ ਮੁੱਦਾ ਤਾਂ ਚੁੱਕਦੇ ਹੋ, ਤੇ ਤੁਸੀਂ ਖਾਲਿਸਤਾਨ ਦੀ ਗੱਲ ਵੀ ਕਰੋ, ਭਾਰਤ ਦੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਦੀ ਦਬਵੀਂ ਆਵਾਜ਼ ਕਰ ਦਿਓ, ਖੁੱਲ੍ਹ ਕੇ ਕਰੋ, ਨਾਗਿਆਂ ਦੇ ਵੀ ਕਰੋ। ਤੇ ਮੈਨੂੰ ਯਾਦ ਹੈ ਅਫਜ਼ਲ ਹੈਦਰ, ਇਹ ਲਾ ਮਿਨਿਸਟਰ ਸਨ ਮੁਸ਼ਰਫ ਦੀ ਹਕੂਮਤ ਵੇਲੇ, ਤੇ ਉਹਨਾਂ ਜ਼ਮਾਨਿਆਂ 'ਚ ਉਹ ਆਏ, ਅਮਰੀਕਾ ਕੈਨੇਡਾ ਵੀ ਗਏ, ਤੇ ਇੱਥੇ ਨਿਊਯਾਰਕ 'ਚ ਉਹਨਾਂ ਦਾ ਮੁਕਾਮ ਸੀ। ਤੇ ਕੁਛ ਸਾਡੇ ਵੀਰ ਜਿਹੜੇ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਨੇ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹਨਾਂ ਦੇ ਨੂੰ ਜ਼ਰਾ ਇਹਨਾਂ ਦੇ 1-2 ਪ੍ਰੋਗਰਾਮ ਵੀ ਕਰਵਾ ਦਿਓ ਤੇ ਇਹਨਾਂ ਨੂੰ ਮਿਲ ਵੀ ਲਓ ਜਾਂ ਦੂਜੇ। ਸੋ ਮੈਂ ਆਪਣੀ ਉਹਨਾਂ ਦੀ ਬੇਗਮ ਵੀ ਨਾਲ ਸੀ, ਔਰ ਕਿਉਂਕਿ ਉਹਨਾਂ ਦੀ ਬੇਗਮ ਜਿਹੜੀ ਉਹਨਾਂ ਦੀ ਗੱਦੀ ਹੈ ਬਾਬਾ ਫਰੀਦ ਸ਼ਕਰਗੰਜ ਦੀ, ਉਹਨਾਂ ਦੀ ਡਿਸੈਂਡੈਂਟ ਬੀਬੀ ਸੀ, ਇੱਕ ਚੰਗਾ ਜੋੜੀ, ਔਰ ਉਹਨਾਂ ਨਾਲ ਗੱਲਬਾਤ ਵੀ ਚੰਗੇ ਮਾਹੌਲ 'ਚ ਹੋਈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ, ਮਤਲਬ ਤੁਹਾਡੇ ਮੁਲਕ 'ਚ ਸਾਡਾ ਹੈਰੀਟੇਜ ਹੈ, ਬਹੁਤ ਸਾਰੇ ਸਿੱਖ ਵੀ ਜਿਹੜੇ ਨੇ ਹੁਣ ਜਿਹੜੇ ਏਜੰਸੀ ਏਰੀਏ 'ਚ ਰਹਿੰਦੇ ਸੀ ਉਹ ਵੀ ਨਿਕਲ ਕੇ ਨਨਕਾਣਾ ਸਾਹਿਬ, ਪਾਕਿਸਤਾਨ 'ਚ ਸਿੱਖ ਵੀ ਨੇ, 47 ਨਾਲ ਸੰਬੰਧ ਵੀ ਜੁੜਦਾ ਹੈ ਸਿੱਖ ਇਸ਼ੂ ਦਾ, ਵੀ ਤੁਹਾਡੇ ਵੱਲੋਂ ਤਾਂ ਘੱਟੋ ਘੱਟ ਧਾਰਮਿਕ ਮੁੱਦਿਆਂ 'ਤੇ ਹੀ ਸਹੀ ਜਾਂ ਕੋਈ ਇਸ਼ੂਜ਼ ਦੇ ਉੱਤੇ ਸਿੱਖਾਂ ਦੇ ਨਾਲ ਆਵਾਜ਼ ਉਠਾਉਣੀ ਚਾਹੀਦੀ ਹੈ ਤੁਹਾਨੂੰ, ਉਹ ਤੁਹਾਡੇ ਲਈ ਅਸੈਟ ਹੋਣਗੇ। ਸਿੱਖ ਦੁਨੀਆ ਭਰ 'ਚ ਬੈਠੇ ਨੇ, ਤੁਸੀਂ ਥੋੜ੍ਹੀ ਜਿਹੀ ਗੁੱਡਵਿਲ ਵੀ ਦਿਓਗੇ, ਤੁਹਾਨੂੰ ਉਹਦੇ 'ਚੋਂ ਬਹੁਤ ਕੁਝ ਜਿਹੜਾ ਹੈ ਅਸੀਂ ਜਿਹੜਾ ਉਹ ਰਿਟਰਨ ਬੈਕ ਕਰਾਂਗੇ। ਤੇ ਉਹ ਮੈਨੂੰ ਕਹਿਣ ਲੱਗੇ ਜੀ ਜੋ ਤੁਸੀਂ ਕਹਿ ਰਹੇ ਹੋ ਗੱਲ ਤਾਂ ਠੀਕ ਹੈ, ਪਰ ਜੇ ਕਹਿੰਦੇ ਮੇਰਾ ਵੀ ਮਨ ਇੰਡੀਵਿਜੂਅਲੀ ਮੈਂ ਸਮਝਦਾ ਐਵੇਂ, ਪਰ ਕਹਿੰਦੇ ਵੀ ਜੇ ਅਸੀਂ ਸਿੱਖਾਂ ਦਾ ਇਸ਼ੂ ਕਿਤੇ ਵੀ ਚੁੱਕਿਆ ਤੇ ਇੰਡੀਆ ਬਲੋਚਿਸਤਾਨ ਦਾ ਇਸ਼ੂ ਚੁੱਕੇਗਾ। ਤੇ ਮੈਂ ਸੁਣ ਕੇ ਕੀ ਕਹਿਣਾ ਸੀ, ਮੈਂ ਕਿਹਾ ਜੀ ਬਲੋਚਿਸਤਾਨ ਦਾ ਤਾਂ ਐਨੀ ਵੇ ਉਹਨਾਂ ਨੇ ਚੁੱਕਣਾ ਹੀ ਚੁੱਕਣਾ, ਤੁਸੀਂ ਸਿੱਖ ਇਸ਼ੂ ਚੁੱਕੋ ਜਾਂ ਨਾ ਚੁੱਕੋ। ਹੁਣ ਅੱਜ ਜਿਸ ਲੈਵਲ ਤੱਕ ਇਹ ਇੰਡੀਆ ਪਹੁੰਚ ਗਿਆ, ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਜਿਹੜੀ ਦਹਿਸ਼ਤਗਰਦ ਜਮਾਤ ਹੈ, ਉਸ ਦੀ ਪੁਸ਼ਤ ਪਨਾਹੀ ਤੇ, ਔਰ ਪਾਕਿਸਤਾਨ ਨੇ ਠੀਕ ਜਦੋਂ ਇਹ 9 ਟਿਕਾਣਿਆਂ ਤੇ ਹਮਲਾ ਉਹਨਾਂ ਨੇ ਕੀਤੇ ਨੇ, ਪਾਕਿਸਤਾਨ ਨੇ ਸਿੱਧੇ ਤੌਰ ਦੇ ਉੱਤੇ ਹੀ ਕਿਹਾ ਵੀ ਇਸ ਪਿੱਛੇ ਭਾਰਤ ਦਾ ਹੱਥ ਹੈ, ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਪਾਕਿਸਤਾਨ ਨੂੰ ਵਿਦ ਕੰਟੈਂਪਟ ਤਾਂ ਕਿਹਾ ਹੀ ਕਿਹਾ, ਪਰ ਨਾਲ ਪਾਕਿਸਤਾਨ ਨੂੰ ਇਹ ਸਲਾਹ ਵੀ ਦਿੱਤੀ ਕਿ ਜੀ ਤੁਸੀਂ ਬਲੋਚਾਂ ਦੇ ਜਿਹੜੇ ਹਿਊਮਨ ਰਾਈਟ ਆ ਉਹ ਵਾਇਲੇਟ ਕਰ ਰਹੇ ਹੋ, ਤੁਸੀਂ ਜ਼ੁਲਮ ਕਰ ਰਹੇ ਹੋ ਉਹਨਾਂ ਦੇ ਉੱਤੇ। ਸੋ ਜਦੋਂ ਇਸ ਲੈਵਲ ਤੱਕ ਕਿਸੇ ਦਾ ਹੌਸਲਾ ਪੈ ਜਾਏ, ਔਰ ਇਹਦੀ ਹੈਡਲਾਈਨ ਉਹਨਾਂ ਦੇ ਆਪਣੀ ਮੀਡੀਆ ਨੇ ਲਾਈ ਹੈ, ਪਾਕਿਸਤਾਨ ਨੂੰ ਉਹ ਸਲਾਹ ਦੇ ਰਿਹਾ, ਐਡਰੈਸ ਲੌਂਗ ਸਟੈਂਡਿੰਗ ਡਿਮਾਂਡਸ ਆਫ ਬਲੋਚ ਪੀਪਲ, ਇੰਡੀਆ ਟੈਲਸ ਪਾਕਿਸਤਾਨ। ਔਰ ਇਹ ਗੱਲ ਕੋਈ ਮਾੜਾ ਮੋਟਾ ਇਹਨਾਂ ਦਾ ਮੀਡੀਆ ਨਹੀਂ ਕਹਿ ਰਿਹਾ, ਇਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਜਿਹੜਾ ਮੇਨ ਸਪੀਕਰ ਹੈ ਉਹਨੇ ਇਸ ਦੇ ਉੱਤੇ ਇਹ ਗੱਲ ਕਿਹਾ। ਉਹਨੇ ਕਿਹਾ ਕਿ ਜੀ ਇਹ ਅਸੀਂ ਵੀ ਕੈਟਾਗਰੀ, ਪਹਿਲਾਂ ਤਾਂ ਉਹਨੇ ਪਾਕਿਸਤਾਨ ਦੇ ਇਸ ਇਲਜ਼ਾਮ ਨੂੰ ਰਿਜੈਕਟ ਕੀਤਾ ਕਿ ਵੀ ਇਹ ਇਸ ਹਮਲੇ ਪਿੱਛੇ ਭਾਰਤ ਦਾ ਹੱਥ ਹੈ। ਉਹਨੇ ਕਿਹਾ ਕਿ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ
its record of suppression, Pakistan's record of suppression, brutality and violation of human rights is well known. कि भी तुसी brutal हो, violate करते हो human rights, suppress करते हो, said Mr. जायसवाल। और फिर उन्हें क्या इंडिया इज़ बिहाइंड दीज अटैक ਜਿਹੜਾ ਤੁਸੀਂ ਸਾਡੇ ਤੇ ਇਲਜ਼ਾਮ ਲਾਇਆ ਇਹ ਬਿਲਕੁਲ ਗਲਤ ਹੈ ਔਰ ਇਸ ਦੇ ਉੱਤੇ ਤੁਸੀਂ ਆਪ ਜ਼ਿੰਮੇਵਾਰ ਹੋ ਕਿਉਂਕਿ ਜਿਹੜੀ ਹੈ ਉਹਨਾਂ ਨੇ ਬਲੋਚ ਜਿਹੜੇ ਨੇ ਉਹ ਆਪਣੇ ਹੱਕਾਂ ਲਈ ਲੜ ਰਹੇ ਨੇ। ਹੁਣ ਜਦੋਂ ਗੱਲ ਇਸ ਹੱਦ ਤੱਕ ਪਹੁੰਚ ਜਾਏ ਹੁਣ ਤਾਂ ਇਕੱਲਾ ਫਿਰ ਇਹ ਨਹੀਂ ਹੈ ਕਿ ਵੀ ਇੱਕ ਪਾਸੇ ਠੀਕ ਹੈ ਪਾਕਿਸਤਾਨ ਦੀ ਜਿਹੜੀ ਫੋਰਨ ਪਾਲਿਸੀ ਪਿਛਲੀ ਹਕੂਮਤ ਦੇ ਵੇਲੇ ਖਾਸ ਤੌਰ ਤੇ ਜਿਹੜੀ ਇੱਕ ਡਾਕਟਰੀਨ ਪਾਕਿਸਤਾਨੀ ਫੌਜ ਨੇ ਜਿਹੜੀ ਸੁਲ੍ਹਾ ਦੀ ਸੀ ਕਿ ਭਾਰਤ ਦੇ ਨਾਲ ਚੰਗੇ ਸੰਬੰਧ ਹੋਣ ਜਾਂ ਦੂਜੇ ਉਹ ਤਾਂ ਨਵੀਂ ਫੌਜੀ ਕਮਾਂਡ ਦੇ ਵੇਲੇ ਉਸ ਨੂੰ ਰਿਜੈਕਟ ਕਰ ਦਿੱਤਾ। ਪਰ ਇਹ ਜਿਸ ਲੈਵਲ ਦੇ ਉੱਤੇ ਇਹ ਹੁਣ ਚਲੇ ਗਏ ਨੇ ਇਕੱਲੇ ਬਿਆਨਬਾਜ਼ੀਆਂ ਨਾਲ ਗੱਲ ਨਹੀਂ ਬਣਨੀ। ਪਾਕਿਸਤਾਨ ਨੂੰ ਇਹ ਸੀਰੀਅਸਲੀ ਸੋਚਣਾ ਹੋਏਗਾ। ਪਾਕਿਸਤਾਨ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਹੈ। ਇਸ ਵੇਲੇ ਹੋਰ ਵੀ ਬਹੁਤ ਸਾਰੇ ਲੈਵਲ ਤੋਂ ਪਾਕਿਸਤਾਨ ਜਿਹੜਾ ਉਹ ਆਪਣਾ ਰੱਖਦਾ ਰਾਈਟ ਰੱਖਦਾ ਗੱਲ ਕਰਨ ਦਾ ਔਰ ਇਸ ਲੈਵਲ ਦਾ ਜਿਹੜਾ ਇਹਨਾਂ ਬਲੋਚ ਦਹਿਸ਼ਤਗਰਦਾਂ ਦੇ ਵਧੇ ਹੋਏ ਹੌਸਲੇ ਨੇ ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਖਤਰਨਾਕ ਲੈਵਲ ਤੱਕ ਜਾਣਗੇ। ਸੋ ਇਹਦਾ ਜੇ ਕੋਈ ਐਂਟੀਡੋਟ ਹੈ ਜਿਵੇਂ ਹੁੰਦਾ ਨਾ ਕੋਈ ਜ਼ਹਿਰ ਸੱਪ ਨੇ ਕੱਟ ਦਿੱਤਾ ਹੈ ਜਾਂ ਕੋਈ ਹੋਰ ਬਾਈਟ ਹੋ ਗਿਆ ਕਿਸੇ ਦਾ ਤੇ ਉਹਦਾ ਉਸ ਨੂੰ ਐਂਟੀਡੋਟ ਕਹਿੰਦੇ ਨੇ ਕਿ ਜਿਹੜਾ ਇੱਕਦਮ ਉਹਨੂੰ ਰੋਕਦਾ। ਸੋ ਇਹ ਇਹਨਾਂ ਦੀ ਜਿਹੜੀ ਬਲੋਚਾਂ ਦੀ ਮਦਦ ਹੈ ਜਾਂ ਤਹਿਰੀਕੇ ਤਾਲਿਬਾਨ ਦੇ ਮਗਰ ਹੈ ਇਹਦਾ ਐਂਟੀਡੋਟ ਹੈ ਪਾਕਿਸਤਾਨ ਖੁੱਲ੍ਹ ਕੇ ਖਾਲਿਸਤਾਨ ਦੀ ਹਮਾਇਤ ਕਰੇ। ਆਫੀਸ਼ੀਅਲੀ ਕਰਨ 'ਚ ਜਦੋਂ ਤੁਸੀਂ ਆਓਗੇ ਫਿਰ ਤੁਸੀਂ ਉਹਦਾ ਅੰਦਾਜ਼ਾ ਦੇਖੋ ਕਿ ਸਿੱਖਾਂ ਦੇ ਵਿੱਚ ਇਸ ਦਾ ਕੀ ਜਿਹੜਾ ਉਤਸ਼ਾਹ ਪੈਦਾ ਹੁੰਦਾ ਹੈ ਔਰ ਇਸ ਦੀ ਭਾਰਤ ਦੇ ਉੱਤੇ ਕੀ ਅਸਰ ਹੁੰਦਾ ਹੈ। ਲੇਕਿਨ ਹੁਣ ਕਿੰਨੀ ਕੁ ਦੇਰ ਤੁਸੀਂ ਸਿਰਫ ਬਿਆਨ ਦੇਣ ਤੱਕ ਕਿ ਜੀ ਨਹੀਂ ਇਸ ਵਾਰ ਜਾਨੀ ਨੁਕਸਾਨ ਜ਼ਿਆਦਾ ਨਹੀਂ ਹੋਇਆ ਅਸੀਂ ਉਹਨਾਂ ਦੇ ਹਮਲੇ ਨੂੰ ਜਿਹੜਾ ਨਾਕਾਮਯਾਬ ਕਰ ਦਿੱਤਾ ਜਿਹੜਾ ਫੌਜ ਦੀ ਹੈ। ਪਰ ਜੇ 9 ਥਾਵਾਂ 'ਤੇ ਸਾਈਮਲਟੇਨੀਅਸਲੀ ਉਹਨਾਂ ਨੇ ਕੋਆਰਡੀਨੇਟ ਕੀਤਾ ਇਹ ਸ਼ੋਅ ਕਰਦਾ ਹੈ ਕਿ ਵੀ ਵਿਦਨ ਔਰ ਇਹ 9 ਸਾਰੇ ਹੀ ਉਸ ਐਜ ਨੂੰ ਫਰਮ ਕੋਇਟਾ ਟੂ ਦਾ ਪਸਨੀ ਉਹ ਸਾਰੇ ਨੂੰ ਕਵਰ ਕਰਦੇ ਨੇ। ਇਹ ਬਹੁਤ ਖਤਰਨਾਕ ਹੈ ਔਰ ਇਹਦਾ ਐਂਟੀਡੋਟ ਖਾਲਿਸਤਾਨ ਦੀ ਹਮਾਇਤ ਹੀ ਹੈ। ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਸਰਦਾਰ ਅਜੇਪਾਲ ਸਿੰਘ ਬੰਗਾ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਦੇ ਦੌਰੇ ਤੇ ਨੇ।
ਗੁਰਦੁਆਰਾ ਪੰਜਾ ਸਾਹਿਬ ਵਿਖੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਆਪਣੇ ਜੱਦੀ ਪਿੰਡ ਜਿਹੜਾ ਕਿ ਜ਼ਿਲ੍ਹਾ ਖੁਜਾਬ ਵਿੱਚ ਹੈ ਉੱਥੇ ਵੀ ਜਾਣਗੇ। ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਮੁਲਾਕਾਤ ਕਰਨਗੇ। ਇਹ ਦੌਰਾ ਬੜਾ ਖੁਸ਼ਾਇਨ ਹੈ ਅਤੇ ਇਸ ਨੂੰ ਜਿਹੜੇ ਪੋਜ਼ਿਟਿਵ ਐਂਗਲ ਨਾਲ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਰਦਾਰ ਅਜੇਪਾਲ ਸਿੰਘ ਬੰਗਾ ਉਹਨਾਂ ਨੂੰ ਵਰਲਡ ਬੈਂਕ ਦਾ ਚੇਅਰਮੈਨ ਬਣਾਇਆ ਗਿਆ, ਉਦੋਂ ਵੀ ਇਹ ਬੜੇ ਵੱਡੇ ਫਖਰ ਵਾਲੀ ਗੱਲ ਸੀ। 2-3 ਰੀਜ਼ਨਸ ਕਰਕੇ ਜ਼ਾਹਰ ਹੈ ਕਿ ਇੱਕ ਸਿੱਖ ਇਸ ਅਹੁਦੇ ਦੇ ਉੱਤੇ ਆਉਂਦਾ ਹੈ। ਔਰ ਵਰਲਡ ਬੈਂਕ ਅਸਲ ਦੇ ਵਿੱਚ ਜੇ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਇੱਕ ਜ਼ਮਾਨੇ ਦੇ ਵਿੱਚ ਤਾਂ ਯੂਰਪੀਅਨ ਕੋਲੋਨਾਈਜੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਦੁਨੀਆ ਨੂੰ ਉਹ ਅੱਡ-ਅੱਡ ਕੰਟੀਨੈਂਟ 'ਚ ਜਾ ਕੇ ਉਹਨਾਂ ਨੂੰ ਆਪਣੀਆਂ ਕਾਲੋਨੀਜ਼ ਬਣਾਇਆ। ਹੁਣ ਵਰਲਡ ਬੈਂਕ ਔਰ IMF ਇਹ ਦੋ ਐਸੀਆਂ ਆਰਥਿਕ ਸੰਸਥਾਵਾਂ ਨੇ ਜਿਨ੍ਹਾਂ ਦਾ ਕੰਟਰੋਲ ਜਾਂ ਜਿਨ੍ਹਾਂ 'ਚ ਵੱਧ ਤੋਂ ਜਿਹੜੇ ਡਾਇਰੈਕਟਰ ਨੇ ਅਮਰੀਕਾ ਦੇ ਨੇ। ਔਰ ਇਹ ਲੋਨ ਦੇਣ ਦੇ ਨਾਂ ਥੱਲੇ ਜਾਂ ਕਿਹਦੀ ਮਦਦ ਕਰਨੀ ਹੈ, ਕੇਸ ਨੂੰ ਡੇਗਣਾ ਹੈ, ਇਹੀ ਜਿਹੜਾ ਨਵੇਂ ਵਰਲਡ ਆਰਡਰ ਨੂੰ ਜਿਹੜਾ ਉਸ ਨੂੰ ਰਨ ਕਰਦੇ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ, ਕਿਉਂਕਿ ਇੰਸਟੀਟਿਊਸ਼ਨਸ ਦੇ ਤੌਰ ਦੇ ਉੱਤੇ ਤਾਕਤਵਰ ਬਣੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਜੇ ਬੇਸ਼ੱਕ ਇਹ ਕਿਹਾ ਜਾਂਦਾ ਕਿ ਜੀ ਮਨਮੋਹਨ ਸਿੰਘ ਨੇ 1992-93 'ਚ ਜਦੋਂ ਉਹ ਫਾਈਨੈਂਸ ਮਿਨਿਸਟਰ ਬਣਿਆ ਤੇ ਕਿਵੇਂ ਇਕੋਨਮੀ ਖੋਲ੍ਹੀ, ਰਿਫਾਰਮ ਕੀਤਾ, ਦੂਜਾ ਬਹੁਤ ਘੱਟ ਲੋਕ ਸਮਝਦੇ ਨੇ ਕਿ ਵੀ ਇੰਡੀਆ ਇਸ ਹੱਦ ਤੱਕ ਕੰਗਾਲ ਹੋ ਚੁੱਕਾ ਸੀ ਕਿ ਦੁਨੀਆ 'ਚ ਵਰਸਟ ਡੈਟਰ ਸੀ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ। ਔਰ ਮਨਮੋਹਨ ਸਿੰਘ ਵੀ ਜਿਹੜਾ ਹੈ ਉਹ ਵਰਲਡ ਬੈਂਕ ਦੇ ਵਿੱਚ ਕੰਮ ਕਰਕੇ ਗਏ ਹੋਏ ਸੀ ਵਰਲਡ ਬੈਂਕ ਦੇ ਨਾਲ। ਸੋ ਇਹ ਜਦੋਂ ਪਾਲਿਸੀ ਚੇਂਜਸ ਹੁੰਦੀਆਂ ਨੇ, ਮਨਮੋਹਨ ਸਿੰਘ ਦਾ ਫਾਈਨੈਂਸ ਮਿਨਿਸਟਰ ਬਣਾਉਣਾ ਐਵੇਂ ਨਹੀਂ ਸੀ ਜੀ ਕਿ ਨਰਸਿਮਹਾ ਰਾਓ ਨੇ ਸੱਦਾ ਦਿੱਤਾ ਕਿ ਆ ਕੇ ਬਣ ਜਾਓ। ਉਦੋਂ ਵੀ ਉਹਨਾਂ ਦਾ ਕ੍ਰੈਸ਼ ਹੋ ਰਿਹਾ ਸੀ ਬਹੁਤ ਬੁਰੀ ਤਰ੍ਹਾਂ ਇਕੋਨਮੀ ਦਾ। ਚੰਦਰ ਸ਼ੇਖਰ ਦੇ ਵੇਲੇ ਕਿੰਨੇ ਟਨ ਸੋਨਾ ਲਿਆ ਕੇ ਜਿਹੜਾ ਉਹ ਇੰਗਲੈਂਡ 'ਚ ਦਿੱਤਾ ਸੀ ਔਰ ਕਿਸ਼ਤਾਂ ਦਿੱਤੀਆਂ ਗਈਆਂ ਸੀ। ਸੋ ਇੰਡੀਆ ਦੀ ਮਜਬੂਰੀ ਸੀ ਉਸ ਵੇਲੇ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾਉਣਾ, ਬਣਿਆ। ਔਰ ਉਹਨੇ ਫਿਰ ਉਹੀ ਮਾਡਲ ਜਿਹੜਾ ਕਿ ਵੈਸਟਰਨ ਇਹਨਾਂ ਦੀ ਇਕੋਨਮੀ ਦਾ ਲਿਬਰਲਾਈਜੇਸ਼ਨ, ਉੱਥੇ ਜਿਹੜਾ ਇੰਸਪੈਕਟਰ ਰਾਜ ਸੀ, ਕੋਟਾ ਪਰਮਿਟ ਰਾਜ, ਉਹਦਾ ਖਾਤਮਾ ਹੋਇਆ, ਜਿਹਨੂੰ ਇਕਨੋਮਿਕਲ ਰਿਫਾਰਮ ਕਿਹਾ ਜਾਂਦਾ। ਉਹਦਾ ਮਤਲਬ ਸੀ ਕਿ ਭਾਈ ਫੋਰਨ ਡਾਇਰੈਕਟ ਇਨਵੈਸਟਮੈਂਟ ਉਹਦੇ ਦਰਵਾਜ਼ੇ ਖੋਲ੍ਹੇ ਗਏ। ਔਰ ਅਸੀਂ ਦੇਖਦੇ ਹਾਂ ਕਿ ਵੀ ਉਹ ਡੈਟ ਦੇ ਵਿੱਚ ਜਾਂਦਾ ਜਾਂਦਾ ਜਿਹੜਾ ਵਰਸਟ ਡੈਟਰ ਸੀ ਉਹ ਭਾਰਤ ਆਪਣੇ ਪੈਰਾਂ 'ਤੇ ਹੋਣਾ ਸ਼ੁਰੂ ਹੋਇਆ। ਜਦੋਂ ਫਿਰ ਪ੍ਰਾਈਮ ਮਿਨਿਸਟਰ ਬਣਿਆ ਮਨਮੋਹਨ ਸਿੰਘ 2004 ਦੇ ਵਿੱਚ 10 ਸਾਲ ਪ੍ਰਾਈਮ ਮਿਨਿਸਟਰ ਰਿਹਾ ਤੇ ਫਿਰ ਖੁੱਲ੍ਹ ਕੇ ਜਿਹੜਾ ਉਹ ਟੈਕਨੋਲੋਜੀ ਦੇ ਵਿੱਚ ਦੂਜੇ 'ਚ ਕਿਵੇਂ ਸਾਰੀਆਂ ਕੰਪਨੀਆਂ ਸਭ ਉੱਥੇ ਪਹੁੰਚੀਆਂ। ਸੋ ਇਹ ਮੈਂ ਇਸ ਲਈ ਦੱਸ ਰਿਹਾ ਕਿ ਜਿਹੜਾ ਚੇਅਰਮੈਨ ਬਣਨਾ ਹੈ ਸਰਦਾਰ ਅਜੇਪਾਲ ਸਿੰਘ ਬੰਗਾ ਉਹਨਾਂ ਦਾ ਇਹ ਕੋਈ ਛੋਟਾ ਪਾਰਟ ਨਹੀਂ ਸੀ ਕਿ ਔਰ ਉਹਨਾਂ ਨੂੰ ਡਾਇਰੈਕਟ ਨੋਮੀਨੇਟ ਕੀਤਾ ਗਿਆ ਵਰਲਡ ਬੈਂਕ ਲਈ। ਸ਼ਾਇਦ ਬਾਈਡਨ ਦੇ ਪੀਰੀਅਡ 'ਚ ਹੀ ਉਹ ਬਣੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਵੀ ਉਹਨਾਂ ਦੇ ਕੰਮ ਤੋਂ ਇਸ ਕਦਰ ਸੈਟੀਸਫਾਈ ਹੋਏ ਜਾਂ ਨਹੀਂ ਕਿ ਅਜੇਪਾਲ ਸਿੰਘ ਬੰਗਾ ਨਾ ਸਿਰਫ ਕੰਟੀਨਿਊ ਕਰ ਰਹੇ ਨੇ ਵਰਲਡ ਬੈਂਕ ਦੇ ਚੇਅਰਪਰਸਨ ਦੇ ਤੌਰ 'ਤੇ, ਪਰ ਜਿਹੜੀ ਬੋਰਡ ਆਫ ਪੀਸ ਡਿਕਲੇਅਰ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਗਾਜ਼ਾ ਦੇ ਵਿੱਚ ਰੀਕਨਸਟਰਕਸ਼ਨ ਵੀ ਬਟ ਫॉर ਅਦਰ ਕਨਫਲਿਕਟਸ ਐਜ਼ ਵੈਲ, ਜਿਹਨੂੰ ਉਹਨਾਂ ਦੇ ਕਹਿਣ ਮੁਤਾਬਕ ਵਾਈਟ ਹਾਊਸ ਦੇ 37 ਦੇ ਕਰੀਬ ਮੁਲਕ ਜੁਆਇਨ ਕਰ ਚੁੱਕੇ ਨੇ, 60 ਮੁਲਕਾਂ ਨੂੰ ਇਨਵੀਟੇਸ਼ਨ ਸੀ, ਉਸ ਦਾ ਵੀ ਅਜੇਪਾਲ ਸਿੰਘ ਬੰਗਾ ਨੂੰ ਮੈਂਬਰ ਬਣਾਇਆ ਗਿਆ। ਔਰ ਹਾਲਾਂ ਉਦੋਂ ਅਸੀਂ ਡਿਸਕਸ਼ਨ 'ਚ ਕਿਹਾ ਸੀ ਕਿ ਵੀ ਇਹ ਬੋਰਡ ਆਫ ਪੀਸ 'ਚ ਆਉਣਾ ਇਹ ਛੋਟੀ ਗੱਲ ਨਹੀਂ ਹੈ ਇੱਕ ਸਿੱਖ ਦਾ। ਔਰ ਬੇਸ਼ੱਕ ਸਾਡੇ ਕੋਲ ਕੋਈ ਮੁਲਕ ਨਹੀਂ ਹੈ ਪਰ ਇੱਕ ਸਿੱਖ ਹਾਲਾਂ ਉਹ ਪ੍ਰੋ ਇੰਡੀਆ ਹੋਏਗਾ ਕਿਉਂਕਿ ਉੱਥੋਂ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਿਆ ਜਾਂ ਦੂਜੇ। ਅਜੇਪਾਲ ਸਿੰਘ ਬੰਗਾ ਕੋ ਬਾਹਰਲੀ ਯੂਨੀਵਰਸਿਟੀ 'ਚ ਵੀ ਨਹੀਂ ਆਇਆ ਹੋਇਆ ਪਰ ਆਪਣੀ ਕਾਬਲੀਅਤ ਪਹਿਲਾਂ ਕ੍ਰੈਡਿਟ ਕਾਰਡਸ ਔਰ ਦੂਸਰਿਆਂ 'ਚ ਉਹਨੇ ਆਪਣਾ ਜ਼ੋਰ ਦਿਖਾਏ ਹੋਏ ਨੇ ਔਰ ਆਪਣੀ ਕਾਬਲੀਅਤ ਦੇ ਨਾਲ ਇਸ ਲੈਵਲ ਦੇ ਉੱਤੇ ਪਹੁੰਚਿਆ। ਪਰ ਮੇਰਾ ਇਹ ਉਦੋਂ ਥੋੜ੍ਹਾ ਜਿਹਾ ਸੀ ਕਿ ਵੀ ਇਹ ਐਵੇਂ ਨਹੀਂ ਹੈ, ਇੱਕ ਸਿੱਖ ਰੈਕਗਨੀਸ਼ਨ ਵੀ ਹੈ ਬੋਰਡ ਆਫ ਪੀਸ 'ਚ ਲਿਆਉਣਾ। ਵਰਲਡ ਬੈਂਕ ਨੂੰ ਤਾਂ ਵੈਸੇ ਵੀ ਜੇ ਟਰੰਪ ਕਹੇ ਵੀ ਇੱਥੇ ਦਿਓ ਪੈਸੇ ਦੇਣੇ ਹੀ ਨੇ, ਇਹ ਤਾਂ ਨਹੀਂ ਹੈ ਵੀ ਵਰਲਡ ਬੈਂਕ ਨੇ ਕਰਜ਼ਾ ਦੇਣਾ ਹੈ ਤੇ ਉਹ ਕਰਜ਼ੇ ਲਈ ਉਹਦੀ ਮਿਹਨਤ ਕਰਨ ਦੀ ਲੋੜ ਹੈ। ਉਹ ਤਾਂ ਆਲਰੇਡੀ ਮੋਸਟ ਟੂ ਦੇ ਰਾਈਟਸ ਅਮਰੀਕਨਸ ਦੇ ਕਾਲ ਦਾ ਸ਼ਾਟ, ਜਿਹਨੂੰ ਇਹ ਜੇ ਅੰਗਰੇਜ਼ੀ 'ਚ ਕਹਿਣਾ ਹੋਏ।
ਪਰ ਮੈਂ ਇਹ ਦੇਖ ਰਿਹਾ ਕਿ ਵੀ ਇਹ ਈਵਨ ਜਿਹੜਾ ਇਹ ਰੁਤਬਾ ਸੀ ਜਾਂ ਬੋਰਡ ਆਫ ਪੀਸ 'ਚ ਲਿਆਉਣਾ ਸੀ, ਇਹ ਆਪਣੇ ਆਪ ਦੇ ਵਿੱਚ ਵੀ ਸਿੱਖ ਫੈਕਟਰ ਦੀ ਕਿਤੇ ਨਾ ਕਿਤੇ ਰੈਕਗਨੀਸ਼ਨ ਸੀ। ਜੀ ਹੁਣ ਜਿਹੜੀਆਂ ਆਪਟਿਕਸ ਪਾਕਿਸਤਾਨ ਤੋਂ ਆ ਰਹੀਆਂ, ਹੁਣ 4 ਰੋਜ਼ਾ ਅਫੀਸ਼ੀਅਲ ਦੌਰੇ ਦੇ ਉੱਤੇ, ਜਿਹਦੇ 'ਚ ਉਹਨਾਂ ਨੇ ਪਰਸਨਲ ਦੌਰਾ ਵੀ ਨਾਲ ਜੋੜ ਲਿਆ। ਅਜੇਪਾਲ ਸਿੰਘ ਬੱਗਾ ਜਿਹੜੇ ਨੇ, ਬੰਗਾ, ਫਿਰ ਮੈਂ ਬੱਗਾ ਕਹਿ ਰਿਹਾ, ਉਹ ਪਾਕਿਸਤਾਨ ਦੇ ਦੌਰੇ 'ਤੇ ਨੇ। ਔਰ ਜਦੋਂ ਮੈਂ ਇਹ ਦੇਖਿਆ ਕਿ ਵੀ ਪਰਪਸ ਕੀ ਹੈ, ਉਹਨਾਂ ਨੇ ਪਿਛਲੇ ਸਾਲ ਜਿਹੜਾ ਵਰਲਡ ਬੈਂਕ ਨੇ ਇਹ ਅਨਾਉਂਸ ਕੀਤਾ ਸੀ ਕਿ ਪਾਕਿਸਤਾਨ ਨੂੰ $20 ਬਿਲੀਅਨ ਇੱਕ ਦਹਾਈ ਦੇ ਵਿੱਚ ਦਿੱਤੇ ਜਾਣਗੇ, ਏਮ ਟੂ ਬੀ ਇਨਵੈਸਟਡ ਇਨ ਨਿਊਟ੍ਰੀਸ਼ਨ, ਐਜੂਕੇਸ਼ਨ ਐਂਡ ਰੀਨਿਊਏਬਲ ਐਨਰਜੀਜ਼ ਇਨ ਦਾ ਹੋਪ ਆਫ ਸਟਿਮੂਲੇਟਿੰਗ ਪ੍ਰਾਈਵੇਟ ਸੈਕਟਰ ਗਰੋਥ, ਕਿ ਪ੍ਰਾਈਵੇਟ ਸੈਕਟਰ ਪਾਕਿਸਤਾਨ 'ਚ ਗਰੋ ਹੋਏ। $20 ਬਿਲੀਅਨ ਅਜੇਪਾਲ ਸਿੰਘ ਦੇ ਪੀਰੀਅਡ 'ਚ ਇਹ ਉਹਨਾਂ ਦੇ ਨਾਲ ਜਿਹੜਾ ਇਹ ਅਨਾਉਂਸ ਕੀਤਾ ਗਿਆ ਸੀ ਵਰਲਡ ਬੈਂਕ ਵੱਲੋਂ ਕਿ ਵੀ ਅਸੀਂ ਤੁਹਾਨੂੰ ਦਿਆਂਗੇ। ਹੁਣ ਇਸ ਸੰਬੰਧੀ ਉਹਨਾਂ ਨੇ ਅੱਗੋਂ ਪ੍ਰੋਗਰੈਸ ਕਰਨੀ ਹੈ, ਦੇਖਣੀ ਹੈ ਕਿ ਵੀ ਕੀ ਹੋਇਆ, ਕਿਵੇਂ ਹੈ। ਔਰ ਆਲਰੇਡੀ ਬੇਸ਼ੱਕ ਜਿਹੜੀ ਖਬਰ ਮੀਡੀਆ 'ਚ ਹੈ, ਉਸ ਤੋਂ ਬਾਅਦ ਮੈਂ ਅੱਜ ਫੋਟੋ ਵੀ ਦੇਖੀ ਹੈ ਕਿ ਉਹਦੇ ਨਾਲ ਸ਼ਹਬਾਜ਼ ਸ਼ਰੀਫ ਨਾਲ ਮਿਲ ਚੁੱਕੇ ਨੇ ਔਰ ਜਿਵੇਂ ਖੁੱਲ੍ਹ ਕੇ ਵੈਲਕਮ ਕੀਤਾ। ਹੁਣ ਜਿਹੜੇ ਇਹ ਮਿਸਟਰ ਬੰਗਾ ਨੇ, ਇਹਨਾਂ ਦਾ ਸਬੰਧ, ਇਹਨਾਂ ਦੇ ਪੇਰੈਂਟਸ ਦਾ ਇਸ ਜ਼ਿਲ੍ਹਾ ਖੁਸ਼ਾਬ ਦੇ ਵਿੱਚ ਗਲੀ ਸਿੱਖਾਂ ਵਾਲੀ, ਜਿੱਥੇ ਇਹਨਾਂ ਦੇ ਫਾਦਰ ਗਰੋ ਹੋਏ ਔਰ ਉਹ ਵੀ ਐਜ਼ ਏ ਲੈਫਟੀਨੈਂਟ ਜਨਰਲ ਰਿਟਾਇਰ ਹੋਏ ਇੰਡੀਅਨ ਆਰਮੀ 'ਚੋਂ। ਸੋ ਇਹਨਾਂ ਦੀ ਜਿਹੜੀ ਚਾਹਨਾ ਸੀ ਜਿੱਥੇ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨਾ, ਉੱਥੇ ਉਸ ਧਰਤੀ 'ਤੇ ਜਾਣਾ, ਗਲੀ ਸਿੱਖਾਂ ਵਾਲੀ, ਜਿੱਥੇ ਉਹਨਾਂ ਦੇ ਫਾਦਰ ਖੇਡਦੇ ਰਹੇ ਨੇ। ਹੁਣ ਇਹ ਇੱਕ ਬੌਂਡਿੰਗ ਹੈ ਪਾਕਿਸਤਾਨ ਦੇ ਨਾਲ ਆਫੀਸ਼ੀਅਲੀ, ਇਹ ਠੀਕ ਹੈ ਵਰਲਡ ਬੈਂਕ ਦੇ ਰਾਹੀਂ, ਲੇਕਿਨ ਜਿੱਥੇ ਤੁਹਾਡੀ ਐਮੋਸ਼ਨ ਜੁੜੀ ਹੁੰਦੀ ਹੈ, ਜਜ਼ਬਾਤ ਜੁੜੇ ਹੁੰਦੇ ਨੇ, ਉੱਥੇ ਤੁਹਾਡਾ ਇੱਕ ਸੌਫਟ ਕਾਰਨਰ ਵੀ ਹੁੰਦਾ ਹੈ। ਔਰ ਮੈਂ ਸਮਝਦਾ ਕਿ ਵੀ ਜਿਸ ਕਦਰ ਪਾਕਿਸਤਾਨ ਨੇ ਉਹਨਾਂ ਨੂੰ ਵੈਲਕਮ ਵੀ ਕੀਤਾ, ਹਾਲਾਂਕਿ ਆਫੀਸ਼ੀਅਲ ਟ੍ਰਿਪ ਹੈ ਉਹਨਾਂ ਦਾ, ਉਹਨਾਂ ਨੂੰ ਜਦੋਂ ਪਾਕਿਸਤਾਨ ਦੀ ਧਰਤੀ 'ਤੇ ਲੈਂਡ ਕੀਤਾ, ਤੇ ਜਿਹੜੇ ਪੰਜਾਬ ਦੀ ਹਕੂਮਤ ਦੇ ਵਿੱਚ ਮਾਈਨੋਰਟੀ ਮਿਨਿਸਟਰ ਨੇ, ਪ੍ਰੋਵਿੰਸ਼ੀਅਲ ਮਿਨਿਸਟਰ ਰਮੇਸ਼ ਸਿੰਘ ਅਰੋੜਾ, ਤੇ ਫੈਡਰਲ ਫਾਈਨੈਂਸ ਮਿਨਿਸਟਰ ਜਿਹੜੇ ਮਿਸਟਰ ਮੁਹੰਮਦ ਔਰੰਗਜ਼ੇਬ, ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ। ਉਹਨਾਂ ਦੇ ਨਾਲ ਉਹਨਾਂ ਦੀ ਫੈਮਿਲੀ ਹੈ, ਬੱਚੀ ਵੀ ਇੱਕ ਨਜ਼ਰ ਆਈ, ਵਾਈਫ ਹੈ ਸ਼ਾਇਦ, ਕਿਉਂਕਿ ਉਹਦੇ ਥੱਲੇ ਮਾਰਕ ਨਹੀਂ ਸੀ। ਸੋ ਉਹਨਾਂ ਨੇ ਉਹਨਾਂ ਨੂੰ ਰਿਸੀਵ ਕੀਤਾ। ਔਰ ਜਿਹੜੇ ਆਪਟਿਕਸ ਉਹਨਾਂ ਦੇ ਖਾਸ ਤੌਰ 'ਤੇ ਆਏ ਅਜੇ, ਕਿਉਂਕਿ ਜਦੋਂ ਆਪਣੇ ਖੁਸ਼ਾਬ ਪਿੰਡ ਗਏ, ਪਿੰਡ ਦੇ ਲੋਕਾਂ ਨੇ ਅੱਗੇ ਹੀ ਤਿਆਰੀ ਕੀਤੀ ਹੋਈ ਸੀ, ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਕਿਵੇਂ ਆਨਰ ਕਰਨਾ। ਔਰ ਪਿੰਡ ਖੁਸ਼ਾਬ ਦੇ ਵਿੱਚ ਕੋਈ ਹਿਸਟੋਰੀਕਲ ਗੁਰਦੁਆਰਾ ਵੀ ਹੈ, ਉਹਦੀ ਡੀਟੇਲ ਮੈਨੂੰ ਨਹੀਂ ਮਿਲੀ। ਹੁਣ ਜਦੋਂ ਜਾਣਗੇ ਤੇ ਸ਼ਾਇਦ 1-2 ਦਿਨਾਂ 'ਚ ਡੀਟੇਲ ਆਏ, ਉੱਥੇ ਵੀ ਉਹਨਾਂ ਨੇ ਜਾਣਾ। ਪਰ ਪੰਜਾ ਸਾਹਿਬ ਦੀਆਂ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਉਹਨਾਂ ਨੇ ਕਿਵੇਂ ਸ਼ਰਧਾਪੂਰਵਕ ਤਰੀਕੇ ਨਾਲ ਉਹਨਾਂ ਨੂੰ ਵੈਲਕਮ ਵੀ ਕੀਤਾ ਗਿਆ। ਉਹਨਾਂ ਨੇ ਅੰਦਰ ਜਾ ਕੇ ਕੀਰਤਨ ਸੁਣਿਆ, ਫਿਰ ਲੰਗਰ ਛਕਿਆ, ਔਰ ਉਹ ਇੰਟਰੈਕਟ ਕਰ ਰਹੇ ਨੇ ਆਪਣੇ ਦੂਸਰਿਆਂ ਦੇ ਨਾਲ ਵੀ। ਔਰ ਉਹਨਾਂ ਨੂੰ ਬਹੁਤ ਵਾਰਮ ਵੈਲਕਮ ਹੈ ਔਰ ਵੈਰੀ ਟੱਚੀ। ਤੇ ਮੈਂ ਕਿਹਾ ਕਿ ਵੀ ਉਹਨਾਂ ਦੇ ਲਈ ਇਹ ਜਿੱਥੇ ਸਾਡੇ ਲਈ ਇੱਕ ਫਖਰ ਵਾਲੀ ਗੱਲ ਹੈ ਕਿ ਇੱਕ ਸਿੱਖ ਇਸ ਰੁਤਬੇ 'ਤੇ ਪਹੁੰਚਿਆ ਹੈ ਔਰ ਇੱਕ ਐਜ਼ ਏ ਅਥਾਰਟੀ ਉਹ ਪਾਕਿਸਤਾਨ ਦਾ ਦੌਰਾ ਵੀ ਕਰ ਰਿਹਾ ਹੈ, ਔਰ ਜਿਹਦੇ ਕੋਲ $20 ਬਿਲੀਅਨ ਦਾ ਪਰਸ ਹੈ, ਜਿਹਦੇ 'ਚ ਉਹਨੇ ਕਰਨਾ ਹੈ। ਉਹ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਉਸ ਧਰਤੀ ਦੇ ਉੱਤੇ ਜਾਂਦੇ ਹੋ, ਤੁਹਾਡੇ ਪੁਰਖਿਆਂ ਦੀ ਧਰਤੀ ਹੈ, ਤੁਹਾਡੇ ਗੁਰੂਆਂ ਦੀ ਧਰਤੀ ਹੈ। ਔਰ ਇਸ ਨੂੰ ਈਵਨ ਟ੍ਰਿਬਿਊਨ ਨੇ ਵੀ ਮੇਨ ਖਬਰ ਬਣਾਇਆ, ਵਰਲਡ ਬੈਂਕ ਪ੍ਰੈਜ਼ੀਡੈਂਟ ਅਜੇਪਾਲ ਸਿੰਘ ਬੰਗਾ ਵਿਜ਼ਿਟਸ ਗੁਰਦੁਆਰਾ ਪੰਜਾ ਸਾਹਿਬ। ਔਰ ਉਹਨਾਂ ਦੀਆਂ ਤਸਵੀਰਾਂ ਵੀ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਜਿਹੜਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਨਾਲ ਵੀ ਮੁਲਾਕਾਤ ਦੀ ਉਹਨਾਂ ਦੀ ਤਸਵੀਰ ਸਾਹਮਣੇ ਆ ਗਈ। ਔਰ ਉਹਦੇ 'ਚ ਉਹਨਾਂ ਨੇ ਇੱਕ ਇਸ਼ੂ ਜਿਹੜਾ ਪਹਿਲਾਂ ਸੀ ਕਿ ਵੀ ਈਵਨ ਇੰਡਸ ਵਾਟਰ ਟਰੀਟੀ ਦੇ ਉੱਤੇ ਵੀ ਗੱਲ ਕਰਨੀ ਹੈ, ਕਿਉਂਕਿ ਜਿਹੜਾ ਭਾਖੜਾ ਡੈਮ ਔਰ ਮੰਗਲਾ ਡੈਮ, ਦੋਨੋਂ ਡੈਮ ਪਾਕਿਸਤਾਨ 'ਚ ਬਣੇ, ਇਹ ਵਰਲਡ ਬੈਂਕ ਨੇ ਫਾਈਨੈਂਸ ਕੀਤੇ ਸੀ। ਔਰ ਇੰਡਸ ਵਾਟਰ ਟਰੀਟੀ ਜਿਹੜੀ 1960 ਦੇ ਵਿੱਚ ਸਾਈਨ ਹੋਈ, ਜਿਨ੍ਹਾਂ 'ਤੇ ਦਸਤਖਤ ਕਰਨ ਦੇ ਲਈ ਨਹਿਰੂ ਔਰ ਇੰਦਰਾ ਗਾਂਧੀ ਬੱਚੀ ਸੀ, ਉਹ ਪਿਛਲੇ ਦਿਨਾਂ 'ਚ ਅਲਾਮਾ ਇਕਬਾਲ ਦੀ ਫੈਮਿਲੀ ਦੇ ਸੱਜਣ ਨੇ ਯੂਸਫ, ਉਹਨਾਂ ਨੇ ਉਹ ਮਿੰਟ 1.5 ਮਿੰਟ ਦੀ ਕਲਿੱਪ ਪਾਈ ਹੋਈ ਸੀ ਜਦੋਂ ਨਹਿਰੂ ਤੇ ਇੰਦਰਾ ਗਾਂਧੀ ਔਰ ਲਿਆਕਤ ਅਲੀ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ, ਉਹਨਾਂ ਦੀ ਬੇਗਮ, ਉਹਨਾਂ ਨੇ ਵੈਲਕਮ ਕੀਤਾ ਔਰ ਇਹਨਾਂ ਨੇ ਇੰਡਸ ਵਾਟਰ ਟਰੀਟੀ ਤੇ ਦਸਤਖਤ ਕੀਤੇ। 2 ਰੋਜ਼ਾ ਦੌਰਾ ਸੀ 1960 ਦੇ ਵਿੱਚ। ਹੁਣ ਕਿਉਂਕਿ ਇੰਡੀਆ ਨੇ ਯੂਨੀਲੈਟਰਲੀ
ਉਸ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਹੈ। ਪਾਕਿਸਤਾਨ ਨੂੰ ਉਹ ਰੈਲੇਵੈਂਟ ਡਾਟਾ ਨਹੀਂ ਦੇ ਰਹੇ, ਪਾਣੀ ਰੋਕਣ ਦੀਆਂ ਧਮਕੀਆਂ ਨੇ ਜਾਂ ਦੂਜੇ। ਤੇ ਇਸ ਗੱਲ ਨੂੰ ਪਹਿਲਾਂ ਵੀ ਜਿਹੜੇ ਨੇ ਮਿਸਟਰ ਬੰਗਾ ਇਸ ਗੱਲ ਨੂੰ ਕਲੀਅਰ ਕਰ ਚੁੱਕੇ ਨੇ ਕਿ ਵੀ ਯੂਨੀਲੈਟਰਲੀ ਇਸ ਟ੍ਰੀਟੀ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ। ਇਹ ਉਸ ਦੀ ਵਰਡਿੰਗ ਹੀ ਜਿਹੜੀ ਇਸ ਲੈਵਲ ਦੀ ਆ ਉਸ ਦਾ ਵਰਡਿਕਟ। ਸੋ ਇਸ ਇਸ਼ੂ ਦੇ ਉੱਤੇ ਵੀ ਪਾਕਿਸਤਾਨ ਨੇ ਇਸ ਇਸ਼ੂ ਨੂੰ ਰੇਜ਼ ਕਰਨਾ, ਪਰ ਅਜੇ ਤੱਕ ਕੋਈ ਐਸਾ ਨਹੀਂ ਆਇਆ ਵੀ ਕੋਈ ਪ੍ਰੈਸ ਕਾਨਫਰੰਸ। ਮੇਰਾ ਖਿਆਲ ਹੈ ਵੀ ਇਹ ਕਨਵਰਸੇਸ਼ਨ ਪ੍ਰਾਈਵੇਟ ਹੁੰਦੀ ਹੋਏਗੀ। ਔਰ ਇਸ ਸਾਰੇ ਦੇ ਉੱਤੇ ਜਿਹੜਾ ਟ੍ਰਿਬਿਊਨ ਨੇ ਬੜੀ ਡਿਟੇਲ ਦੇ ਵਿੱਚ ਖਬਰ ਦਿੱਤੀ ਹੈ ਕਿ ਵੀ ਉਹਨਾਂ ਨੇ ਸ਼ਹਬਾਜ਼ ਸ਼ਰੀਫ ਨੂੰ ਮਿਲਣਾ ਹੈ, ਕੀ ਮਿਨਿਸਟਰਸ, ਸੀਨੀਅਰ ਆਫੀਸ਼ੀਅਲ ਫਾਈਨੈਂਸ ਔਰ ਇਕਨੋਮਿਕ ਰਿਫਾਰਮਸ ਦੇ ਉੱਤੇ, ਔਰ ਆਪਣੇ ਪੇਰੈਂਟਸ ਦੇ ਐਨਸੈਸਟਰਲ ਪਿੰਡ ਵੀ ਜਾਣਾ ਹੈ। ਔਰ ਇਸ ਦੇ ਉੱਤੇ ਜਿਹੜੇ ਮਿਸਟਰ ਅਰੋੜਾ ਮਿਨਿਸਟਰ ਨੇ ਪਾਕਿਸਤਾਨੀ ਪੰਜਾਬ ਦੀ ਕੈਬਨਿਟ 'ਚ, ਉਹਨਾਂ ਨੇ ਕਿਹਾ ਬੰਗਾ's visit to Pakistan has sent a positive and encouraging message especially among the Sikh community। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਸਾਡੇ ਲਈ ਆਨਰ ਸੀ, ਅਸੀਂ ਉਹਨਾਂ ਨੂੰ ਵੈਲਕਮ ਕੀਤਾ ਹੈ, ਸੰਗਤ ਦੇ ਵਿੱਚ ਉਹ ਆਏ। ਔਰ ਪਾਕਿਸਤਾਨ ਗੌਰਮੈਂਟ ਖਾਸ ਤੌਰ 'ਤੇ ਉਹਨਾਂ ਨੇ ਆਪਣੀ ਗੌਰਮੈਂਟ ਨੂੰ ਦੀ ਤਾਰੀਫ ਵੀ ਕੀਤੀ ਹੈ ਵੀ ਉਹ ਮਾਈਨੋਰਟੀਜ਼ ਦੇ ਲਈ ਜਿਹੜਾ ਉਹ ਬੜਾ ਸੌਫਟ ਕਾਰਨਰ ਰੱਖਦੇ ਨੇ। ਸੋ ਅਸੀਂ ਇਹ ਸਾਰੇ ਮੂਵ ਨੂੰ ਵੈਲਕਮ ਕਹਿੰਦੇ ਹਾਂ। ਇੱਕ ਫੋਟੋ ਜਿਹੜੀ ਸਾਹਮਣੇ ਆਈ ਹੈ, ਕਿਉਂਕਿ ਪਾਕਿਸਤਾਨ ਵਿਜ਼ਿਟ ਤੋਂ ਪਹਿਲਾਂ ਮਿਸਟਰ ਬੰਗਾ ਇੰਡੀਆ ਵਿਜ਼ਿਟ 'ਤੇ ਵੀ ਸੀ, ਔਰ ਜਿਹੜੇ ਮਿਸਟਰ ਸਰਜੀ ਐਂਬੈਸਡਰ ਨੇ ਅਮਰੀਕਾ ਦੇ ਭਾਰਤ ਦੇ ਵਿੱਚ, ਔਰ ਸਪੈਸ਼ਲ ਐਨਵੋਏ ਵੀ ਨੇ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ, ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ ਹੈ। ਸੋ ਮੈਨੂੰ ਇਹ ਲੱਗਦਾ ਵੀ ਇਸ ਦੀਆਂ ਇੰਪਲੀਕੇਸ਼ਨਸ ਜਿਹੜੀਆਂ ਨੇ ਉਹ ਲੌਂਗ ਟਰਮ ਵੀ ਹੋਣਗੀਆਂ। ਔਰ ਕੁਛ ਡਿਟੇਲ ਜਿਹੜੀ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਈ ਕਿ ਉਹ $20 ਬਿਲੀਅਨ ਜਿਹੜਾ ਓਵਰ ਏ ਡੈਕੇਡ ਪਾਕਿਸਤਾਨ ਨੂੰ ਦੇਣਾ ਹੈ, ਉਸ ਬਾਰੇ ਕੀ ਪ੍ਰੋਗਰੈਸ ਹੋਈ ਹੈ। ਪਰ ਅਸੀਂ ਇਹ ਉਮੀਦ ਹੀ ਕਰਦੇ ਹਾਂ ਕਿ ਜ਼ਾਹਰਾ ਤੌਰ ਦੇ ਉੱਤੇ ਸੌਫਟ ਕਾਰਨਰ ਵੀ ਹੋਏਗਾ। ਔਰ ਸਾਡੇ ਤੱਕ ਸਾਡੇ ਇੱਕ ਵੀਰ ਨੇ ਉੱਥੋਂ ਇਹ ਪਹੁੰਚਾਈ ਵੀ ਸੀ ਜਿਹੜੀ ਹੈ ਕਿ ਵੀ ਜੇ ਤੁਸੀਂ ਇਹ ਕਨਵੇ ਕਰ ਸਕੋ ਕਿ ਵੀ ਗੁਰਦੁਆਰਾ ਸਿੰਘਣੀਆਂ ਜਿਹੜਾ ਬੰਦ ਹੈ ਜੇ ਉਹ ਖੋਲ੍ਹ ਦਿੱਤਾ ਜਾਏ ਜਾਂ ਦੂਸਰਾ, ਤੇ ਮੈਂ ਸਮਝਦਾ ਵੀ ਅਸੀਂ ਤਾਂ ਹੁਣ ਤਾਂ ਉਹਨਾਂ ਦੀ ਲੰਘ ਵੀ ਗਈ ਵਿਜ਼ਿਟ, ਇਟ ਵਾਸ ਟੂ ਲੇਟ। ਪਰ ਸਰਟਨਲੀ ਜਿਹੜਾ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਕਨੈਕਸ਼ਨ ਬਣਦੇ ਨੇ ਵੱਡੇ ਚੌਕਟੇ ਦੇ ਵਿੱਚ, ਜ਼ਾਹਰ ਹੈ ਜਿਹੜੀਆਂ ਕੋਈ ਲੋਕਲ ਪ੍ਰੋਬਲਮਸ ਹੋਣਗੀਆਂ ਵੀ ਉਹ ਜ਼ਰੂਰ ਮਿਸਟਰ ਅਰੋੜਾ ਨੇ ਜਿਹੜਾ ਆਪਣੀ ਗਵਰਨਮੈਂਟ ਰਾਹੀਂ, ਕਿਉਂਕਿ ਇਹ ਸਾਰੇ ਅਫੀਸ਼ੀਅਲ ਟੂਰ ਹੁੰਦਾ, ਇਹਦੇ 'ਚ ਕਿਸੇ ਦਾ ਨਿੱਜੀ ਨਹੀਂ ਹੁੰਦਾ, ਲੇਕਿਨ ਉਹਨਾਂ ਦਾ ਉੱਥੇ ਜਾਣਾ, ਗੁਰਦੁਆਰਾ ਸਾਹਿਬਾਨ ਉਹਨਾਂ ਦਾ ਵੈਲਕਮ, ਔਰ ख़ास तौर 'ਤੇ ਖੁਸ਼ਾਬ ਆਪਣੇ ਪੇਰੈਂਟਸ, ਉਹਨਾਂ ਨੇ ਕਿਹਾ ਜੀ ਗੁਰਦੁਆਰੇ ਦੀ ਅਪਕੀਪ ਹੋ ਰਹੀ ਹੈ, ਤਿਆਰੀਆਂ ਹੋ ਰਹੀਆਂ ਨੇ, ਉਹ ਖਬਰ ਵੀ 1-2 ਦਿਨ 'ਚ ਆ ਜਾਏਗੀ ਕਿ ਕਿਵੇਂ ਉਹਨਾਂ ਨੂੰ ਆਪਣੇ ਐਨਸੈਸਟਰਲ ਪੇਰੈਂਟਲ ਹੋਮ ਦੇ ਵਿੱਚ ਵੈਲਕਮ ਕੀਤਾ ਗਿਆ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia, 24486. ਵੀਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਅਨਵਲ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਇਸ ਹਫਤੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਬੱਲਾਂ ਦਾ ਦੌਰਾ ਸੀ ਔਰ ਬਿਕਰਮ ਮਜੀਠੀਏ ਦੀ ਜ਼ਮਾਨਤ ਵੀ ਹੋਈ। ਨਾਭਾ ਰਿਆਸਤ ਦੇ ਜਾਂਚ ਸ਼ਹੀਦ ਦੀ ਜਿਹੜੀ ਦਸਤਾਰਬੰਦੀ ਵੀ ਹੋਈ ਅਤੇ ਮਾਨ ਸਾਹਿਬ ਦੇ ਦੋਤੇ ਗੋਬਿੰਦ ਸਿੰਘ ਸੰਧੂ ਦੇ ਸ਼ਾਹੀ ਵਿਆਹ ਦੀ ਚਰਚਾ ਵੀ ਹੋਈ ਤੇ ਵਿਵਾਦ ਵੀ ਹੋਇਆ। ਇਹਨਾਂ ਸਭ ਦੇ ਉੱਪਰ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਸਾਡੇ ਨਵੇਂ ਬਣੇ ਐਡਮਾਇਰਰ ਕਹਿਣ ਲੱਗੇ, ਡਾਕਟਰ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਕੀਮਤੀ ਹੁੰਦੀਆਂ, ਬਹੁਤ ਡੀਪ ਹੁੰਦੀਆਂ, ਕਈ ਤਾਂ ਉੱਤੋਂ ਦੀ ਲੰਘ ਜਾਂਦੀਆਂ ਤੇ ਜਰਾ ਚਟਪਟੀਆਂ ਖਬਰਾਂ ਵੀ ਸੁਣਾਇਆ ਕਰੋ। ਮੈਂ ਕਿਹਾ ਜੀ ਚਟਪਟੀਆਂ ਵਾਲੇ ਬਾਕੀ ਸਾਰੇ ਬੈਠੇ ਹੀ ਹੋਏ ਨੇ, ਸਾਨੂੰ ਰਹਿਣ ਦਿਓ ਜਿੰਨਾ ਜੋ ਅਸੀਂ ਕਰਦੇ ਹਾਂ। ਪਰ ਮੈਨੂੰ ਇਹ ਲੱਗਦਾ ਬਹੁਤ ਵਾਰ ਕਿ ਵੀ ਇਹ ਜਿਵੇਂ ਇੱਕ ਮੈਂ ਬਿਗਨਿੰਗ 'ਚ ਵੀ ਕਿਹਾ ਸੀ ਕਿ ਨੇ ਕਿਹਾ ਵੀਰ ਨੇ, ਕਹਿੰਦਾ ਕਿ ਜੀ ਸਾਡਾ ਸੁਭਾਅ ਹੀ ਇਹ ਹੈ ਵੀ ਅਸੀਂ ਰੋਟੀ ਵੀ ਚਟਪਟੀ, ਜੇ ਕੋਈ ਨਾ ਹੋਏ ਲੂਣ ਜਾਂ ਦੂਜਾ ਮਿਰਚ ਘੱਟ ਹੋਏ ਤਾਂ ਵਗਾ ਕੇ ਮਾਰਨ ਦੀ ਗੱਲ ਹੈ। ਤਾਂ ਕਹਿੰਦਾ ਵੀ ਖਬਰਾਂ ਵੀ, ਮੈਂ ਕਿਹਾ ਫਿਰ ਇਹ ਜਿਹੜਾ ਚਟਪਟੀਆਂ ਦੇ ਰਹਿਣ ਵਾਲੇ ਨੇ ਇਹ ਨਾ ਡੂੰਘਾ ਐਨਾਲਿਸਿਸ ਕਰ ਸਕਦੇ ਨੇ ਤੇ ਨਾ ਹੀ ਦੁਸ਼ਮਣ ਦਾ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦਾ 3-4 ਹਜ਼ਾਰ ਸਾਲ ਦੇ ਉਹ ਸਰਵਾਈਵਰ ਨੇ। ਉਹ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਤੇ ਜੋ ਕਰਦੇ ਨੇ ਉਹ ਕਦੇ ਕਹਿੰਦੇ ਨਹੀਂ। ਕਿਸ ਹੱਦ ਤੱਕ ਜਾ ਕੇ ਹੁਣ ਉਹ ਮੋਦੀ ਜਿਹੜਾ ਉੱਥੇ ਔਨ ਦਾ ਡ੍ਰੌਪ ਆਫ ਦਾ ਹੈਟ ਚੀਕਾਂ ਮਾਰਦਾ ਮੁਸਲਮਾਨਾਂ ਦੇ ਖਿਲਾਫ ਵੀ ਦੂਜਿਆਂ ਦੇ ਵੀ। ਤੁਸੀਂ ਦੇਖੋ ਪਿਛਲੇ 8-9 ਮਹੀਨੇ ਕਿੰਨਾ ਉਹਨੂੰ ਜ਼ਲੀਲ ਕੀਤਾ ਟਰੰਪ ਨੇ, ਉਹਨੇ ਜ਼ਬਾਨ ਨਹੀਂ ਖੋਲੀ। ਚੀਨ ਨੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਲਿਆ, ਉਹ ਹੁਣ ਸਾਹਮਣੇ ਆ ਗਿਆ। ਉਹਦੇ ਉੱਥੋਂ ਦੇ ਲੈਫਟੀਨੈਂਟ ਜਨਰਲ ਨਰਵਾਣੇ ਦਾ ਵੀ ਸਾਹਮਣੇ ਕਿ ਭਾਈ ਕਿਵੇਂ ਉਹ ਤਾਂ ਅੰਦਰ ਆ ਬੜੇ ਟੈਂਕਾਂ ਸਣੇ, ਉਹਨੇ ਫੋਨ ਵੀ ਨਹੀਂ ਚੁੱਕਿਆ ਮੋਦੀ ਨੇ। ਤੇ ਬਾਅਦ 'ਚ ਡਿਫੈਂਸ ਮਿਨਿਸਟਰ ਨੇ ਕਹਿ ਦਿੱਤਾ ਉਹਨੇ ਕਿ ਜੈਸਾ ਉਚਿਤ ਹੈ ਵੈਸਾ ਕੀਜੀਏ। ਯਾਨੀ ਉਹਨਾਂ ਨੂੰ ਬੋਲਣਾ ਵੀ ਆਉਂਦਾ ਤੇ ਉਹਨਾਂ ਨੂੰ ਇਹ ਵੀ ਪਤਾ ਵੀ ਚੁੱਪ ਕਦੋਂ ਰਹਿਣਾ। ਤੇ ਸਾਡਾ ਬਿਲਕੁਲ ਉਲਟ ਹੈ, ਜਿੱਥੇ ਬੋਲਣ ਦਾ ਵੇੜਾ ਹੁੰਦਾ ਉੱਥੇ ਅਸੀਂ ਚੁੱਪ ਹੋ ਜਾਂਦੇ ਹਾਂ, ਜਿੱਥੇ ਚੁੱਪ ਰਹਿਣ ਦਾ ਵੇੜਾ ਉੱਥੇ ਅਸੀਂ ਦਹਾੜ ਰਹੇ ਹੁੰਦੇ हैं। ਔਰ ਬਹੁਤ ਸਾਰਾ ਜਿਹੜੀਆਂ ਡੇਲੀ ਖਬਰ ਹੁਣ ਅੱਧਿਓਂ ਜ਼ਿਆਦਾ ਤੁਹਾਡੇ ਜਿਹੜੇ ਉੱਥੇ ਯੂਟਿਊਬਾਂ ਦੇ ਬੈਠੇ ਨੇ ਉਹ ਇਹਦੇ ਉੱਤੇ ਕੁਐਸਚਨਿੰਗ ਪਾਈ ਹੁੰਦੀ, ਦੱਸੋ ਜੀ ਅਗਲੀਆਂ ਚੋਣਾਂ ਤੋਂ ਬਾਅਦ ਪੰਜਾਬ 'ਚ ਕਿਹਦੀ ਸਰਕਾਰ ਬਣੇਗੀ, ਆਮ ਆਦਮੀ ਦੀ, ਕਾਂਗਰਸ ਦੀ ਕਿ ਬੀਜੇਪੀ। ਹੁਣ ਕੋਈ ਕਿਸੇ ਨੂੰ ਲਾਗਾ ਦੇਗਾ ਨਹੀਂ। ਹੁਣ ਇਸ ਹਫਤੇ ਦੀਆਂ ਖਬਰਾਂ 'ਚ ਮੈਂ ਸਮਝਦਾ ਵੀ ਸਭ ਤੋਂ ਖਤਰਨਾਕ ਖਬਰ ਜੇ ਪੰਜਾਬ ਦੇ ਹਵਾਲੇ ਨਾਲ ਜਿਹੜੀ ਅਸੀਂ ਦੇਖਦੇ ਹਾਂ ਉਹ ਪੰਜਾਬ ਦੇ ਵਿੱਚ ਇਹਨਾਂ ਨੇ ਬੀਜੇਪੀ ਨੇ ਜਿਸ ਲੈਵਲ ਦੇ ਉੱਤੇ ਜਿਹੜਾ ਇਹਨਾਂ ਨੇ ਜਿਹਨੂੰ ਇਹ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਉਹਦਾ ਮਤਲਬ ਇਹ ਹੁੰਦਾ ਵੀ ਕਿਹਨੂੰ ਕਿਹਦੇ ਖਿਲਾਫ ਲੜਾਇਆ ਜਾ ਸਕਦਾ। ਬਿਲਕੁਲ ਕਿਸਾਨ ਮੂਵਮੈਂਟ ਤੋਂ ਬਾਅਦ ਇਹਨਾਂ ਨੇ ਕਨਕਲੂਡ ਕਰ ਲਿਆ ਕਿ ਵੀ ਜਿਹੜਾ ਸਿੱਖੀ ਦਾ ਜਾਂ ਅਕਾਲੀ ਦਲ ਦਾ ਜਾਂ ਪੰਥਕ ਪੋਲਿਟਿਕਸ ਦਾ ਬੇਸ ਹੈ ਉਹ ਜ਼ਿਮੀਦਾਰ ਨੇ। ਔਰ ਇਹਨਾਂ ਦੇ ਅੱਗੇ ਨੱਕ ਰਗੜਨਾ ਪਿਆ, ਖੇਤੀ ਕਾਨੂੰਨ ਵੀ ਵਾਪਸ ਲੈਣੇ ਪਏ। ਫਿਰ ਇਹਨਾਂ ਨੇ ਉਹ ਹਰਿਆਣੇ ਵਾਲਾ ਜਿਹੜਾ ਸਾਰੀ ਇੰਜੀਨੀਅਰਿੰਗ ਸੀ ਕਿ ਹਰਿਆਣੇ 'ਚ ਵੀ ਉਹਨਾਂ ਨੇ ਦੇਖਿਆ ਸੀ ਕਿ ਵੀ ਜਿਹੜੇ ਜਾਟ ਨੇ ਉਹਨਾਂ 'ਚ ਭਾਵੇਂ ਕੋਈ ਲੋਕ ਦਲ ਦੀ ਪਾਰਟੀ ਚੌਟਾਲੇ ਦੀ ਆ ਜਾਏ ਜਾਂ ਕਾਂਗਰਸ ਦੀ ਵੀ ਆ ਜਾਏ, ਉਹ ਬੈਂਡ ਨਹੀਂ ਸੀ ਕਰਦੇ। ਉਹ ਇਹਨਾਂ ਨੂੰ ਗੁਜਰਾਤੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਔਰ ਉਹ ਜਿਵੇਂ ਉਹਨਾਂ ਦੇ ਪੁਸ਼ਪਿੰਦਰ ਸਿੰਘ ਉਹ ਕਹਿੰਦੇ ਵੀ ਸਾਡੇ ਤਾਂ ਨਾ ਸਾਡੀਆਂ ਜਨਾਨੀਆਂ ਕੋਈ ਮੰਗਲ ਸੂਤਰ ਪਹਿਨਣ, ਨਾ ਅਸੀਂ ਕੋਈ ਟਿੱਕੇ ਲਾਈਏ, ਨਾ ਪੂਜਾ। ਕਹਿੰਦੇ ਸਾਡੇ ਤਾਂ ਮੰਦਰ ਦਾ ਕਾਨਸੈਪਟ ਹੀ ਨਹੀਂ ਹੈਗਾ ਵੀ। ਔਰ ਹੈ ਵੀ ਇਸੇ ਲਈ ਆਰੀਆ ਸਮਾਜੀ ਉੱਥੇ ਬਣੇ ਆ ਕੇ ਬਹੁਤ ਸਾਰੇ, ਉਹ ਤਾਂ ਬੁੱਤ ਪ੍ਰਸਤੀ ਨੂੰ ਮੰਨਦੇ ਹੀ ਨਹੀਂ ਨੇ। ਸੋ ਉਹਨਾਂ ਨੇ ਦੇਖਿਆ ਵੀ ਇਹ ਜੇ ਦਿੱਲੀ ਨੂੰ ਜਾਂ ਦਿੱਲੀ ਦੇ ਨੇੜੇ ਜਾਂ ਦੂਜੇ ਅਲਟੀਮੇਟਲੀ ਇਹਨਾਂ ਨੂੰ ਕਿਵੇਂ ਇਨਫੈਕਟਿਵ ਕਰੀਏ। ਜਿਹੜੀ ਸੋਸ਼ਲ ਇੰਜੀਨੀਅਰਿੰਗ ਇਹਨਾਂ ਨੇ ਹਰਿਆਣੇ 'ਚ ਕੀਤੀ, ਉਹਨੇ ਦੇਖਿਆ ਵੀ ਜਾਟ ਕਿੰਨੇ 30-32% ਨੇ ਡੋਮੀਨੇਟ ਕਰਦੇ ਨੇ ਕਿਉਂਕਿ ਜ਼ਮੀਨਾਂ ਵੀ ਉਹਨਾਂ ਕੋਲ ਨੇ, ਵੈਸੇ ਵੀ ਕੁਰਬਾਨੀਆਂ ਵੀ, ਫੌਜ 'ਚ ਜਾਣ ਨੂੰ ਵੀ, ਪੁਲਿਸ ਦੇ ਵਿੱਚ ਵੀ, ਹਰ ਪਾਸੇ ਨੇ। ਉਹਨਾਂ ਨੇ ਬਾਕੀ ਸਾਰਿਆਂ ਨੂੰ ਜਿਹੜਾ ਹੈ ਉਹ ਲੋਲੀਪੌਪ ਫੜਾਤੇ ਕਿ ਵੀ ਆ ਜਾਓ ਤੁਸੀਂ। ਔਰ ਹੁਣ ਤੁਸੀਂ ਦੇਖ ਲਓ ਵੀ ਉੱਥੇ ਕਿਵੇਂ ਉਹਨਾਂ ਨੂੰ ਉਸ ਹੱਦ ਤੱਕ ਮਜਬੂਰ ਹੋਣਾ ਪਿਆ ਕਿ ਉਹ ਜਾਟ ਰਿਜ਼ਰਵੇਸ਼ਨ ਦਾ ਅੰਦੋਲਨ ਹੋਇਆ, ਉਹਦੇ 'ਚ ਉਹ ਵਾਇਲੈਂਟ ਹੋ ਗਏ। ਉਹ ਸੁਪਰੈਸ ਕਰਨ ਦੇ ਨਾਂ ਥੱਲੇ ਦੁਬਾਰਾ ਲਿਆ ਕੇ ਮਨੋਹਰ ਖੱਟੜ ਗਿਆ ਤੇ ਦੁਬਾਰਾ ਭਾਵੇਂ EVM ਮਸ਼ੀਨਾਂ ਹੀ ਸਹੀ ਉਹ ਉਹਨਾਂ ਨੇ। ਹੁਣ ਪੰਜਾਬ ਦੇ ਵਿੱਚ ਵੀ ਉਹ ਇਹ ਦੇਖ ਰਹੇ ਨੇ ਇਸ ਮੈਥਮੈਟਿਕਸ ਨੂੰ ਕਿ ਵੀ 34% ਪਾਪੂਲੇਸ਼ਨ ਜਿਹੜੀ ਹੈ
ਉਹ ਦਲਿਤ ਪਾਪੂਲੇਸ਼ਨ, ਹਰ ਤੀਸਰਾ ਬੰਦਾ। ਔਰ ਬਾਕੀ ਵੀ ਜਿਹੜੇ ਕਬੀਲੇ ਜਾਂ ਦੂਜੇ ਨੇ, ਹੁਣ ਜੇ ਹਰਿਆਣੇ ਦੇ ਸੈਣੀ ਨੂੰ ਲਿਆ ਕੇ ਪੰਜਾਬ ਦੇ ਵਿੱਚ ਉਹ ਐਜ਼ ਏ ਆਬਜ਼ਰਵਰ ਔਰ ਐਜ਼ ਏ ਜਿਹੜਾ ਉਹ ਲੌਬਿਸਟ ਲਿਆ ਰਹੇ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਭਾਈਚਾਰਾ ਵੀ ਵੱਡੀ ਗਿਣਤੀ 'ਚ ਹੈ, ਬਾਕੀਆਂ ਦੇ ਨਾਲ ਵੀ ਰਾਬਤੇ 'ਚ ਹੈ ਉਹ, ਔਰ ਕਿਵੇਂ ਮੋਦੀ ਐਂਡ ਕੰਪਨੀ ਨੇ ਦੂਸਰਿਆਂ 'ਚ ਵੀ ਆਪਣੇ ਬੰਦੇ ਖੜੇ ਕੀਤੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਬਜਟ ਸੈਸ਼ਨ 'ਚੋਂ ਮੋਦੀ ਉੱਡ ਕੇ ਆਇਆ, ਆਦਮਪੁਰ ਹਵਾਈ ਅੱਡੇ ਦਾ ਨਾਂ ਜਿਹੜਾ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਣ, ਔਰ ਰਾਪੁਰ ਬੱਲਾਂ ਜਿਹੜਾ ਡਰਾਮਾ ਕੀਤਾ ਗਿਆ ਪੂਰਾ, ਪਹਿਲਾਂ ਦੇ ਏਅਰਪੋਰਟ 'ਤੇ ਉਤਰਦੇ ਆ ਉਹ ਜਿਹੜਾ ਸੰਤ ਹੈ ਨਿਰੰਜਨ ਦਾਸ ਕੇ ਕੀ ਹੈ ਉਹਦੇ ਪੈਰੀਂ ਹੱਥ ਲਾਏ। ਔਰ ਮਤਲਬ ਨਜ਼ਰ ਆ ਰਿਹਾ ਹੈ ਕਿ ਵੀ ਇਹ ਬਿਲਟ ਕੀਤਾ ਜਾ ਰਿਹਾ ਹੈ। ਹਾਲਾਂਕਿ ਜਦੋਂ ਅੱਜ ਵੀ ਮੇਰੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਇਹ ਠੀਕ ਹੈ ਵੀ ਦੁਆਬੇ ਦੇ ਵਿੱਚ ਈਵਨ ਇਸ ਪੀਰੀਅਡ ਥਾਂ 'ਤੇ ਈਵਨ ਜਿਹੜੀ ਦਲਿਤ ਪਾਪੂਲੇਸ਼ਨ ਉਹ 45-47% ਬਣ ਜਾਂਦੀ ਹੈ, ਲੇਕਿਨ ਲੋਕ ਬੇਵਕੂਫ ਨਹੀਂ ਹੈਗੇ। ਹੁਣ ਇਹ ਜਿਹੜੇ ਰਾਪੁਰ ਬੱਲਾਂ ਦਾ ਡੇਰਾ ਹੈ, ਇਹ ਲੰਬੇ ਵਕਤ ਤੋਂ, ਕਈ ਦਹਾਈਆਂ ਤੋਂ ਇੰਡੀਅਨ ਇੰਟੈਲੀਜੈਂਸ ਦਾ ਡੇਰਾ ਹੈ, ਜਿਹੜਾ ਮਾਰਿਆ ਵੀ ਗਿਆ ਰਾਮਾਨੰਦ ਆਸਟਰੀਆ ਦੇ ਵਿੱਚ, ਉਹ ਵੀ ਉੱਥੇ ਏਜੰਸੀਆਂ ਦੇ ਲਈ। ਔਰ ਇਹ ਜਿਹੜਾ ਸੀ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ, ਹੁਣ ਦਲਿਤ ਵਰਗ ਦੇ ਵਿੱਚ ਵੀ ਬਹੁਤ ਸਾਰੇ ਨੇ ਜਿਵੇਂ ਜਿਹੜੇ ਬਾਲਮੀਕੀ ਭਾਈਚਾਰੇ ਨਾਲ ਨੇ, ਉਹਨਾਂ ਦਾ ਸਿੱਖੀ ਨਾਲ ਗੁਰੂ ਗ੍ਰੰਥ ਸਾਹਿਬ 'ਚ ਕੋਈ ਉਹਨਾਂ ਦਾ ਤਾਂ ਹੈ। ਹੁਣ ਇਸ ਮਾਮਲੇ 'ਚ ਤਾਂ 40 ਸ਼ਬਦ ਭਗਤ ਰਵਿਦਾਸ ਜੀ ਦੇ ਨੇ, ਸੋ ਉਹ ਸਿੱਖੀ ਨਾਲ ਜੁੜੇ ਹੋਏ ਸੀ। ਔਰ ਸਿੱਖੀ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਰੰਗਰੇਟੇ ਗੁਰੂ ਕੇ ਬੇਟੇ ਦੇ ਨਾਲ ਜੁੜਿਆ ਸਾਰਾ ਕਾਨਸੈਪਟ ਆ ਕੇ ਅਸੀਂ ਤਾਂ ਕਰੰਟ ਸਟਰਗਲ ਦੇ ਵਿੱਚ ਸ਼ਹੀਦ ਬੇਅੰਤ ਸਿੰਘ ਦਾ ਦੇਣਾ ਕਿਵੇਂ ਭੁੱਲ ਸਕਦੇ। ਲੇਕਿਨ ਉਹਨਾਂ ਨੂੰ ਲੱਗਾ ਕਿ ਵੀ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਹੈ ਇਹਨਾਂ ਦੀ, ਉਦੋਂ ਤੱਕ ਇਹ ਤੁਸੀਂ ਆਪਣਾ ਗੰਦਾ ਕੰਮ ਨਹੀਂ ਕਰ ਸਕਦੇ ਆਪਸ 'ਚ ਲੜਾਉਣ ਦਾ। ਸੋ ਅੰਮ੍ਰਿਤ ਬਾਣੀ ਦੇ ਨਾਂ ਥੱਲੇ ਇੱਕ ਗ੍ਰੰਥ ਲਿਖਵਾਇਆ ਗਿਆ, ਉਹਦੇ 'ਤੇ ਵੀ ਜਿਹੜਾ ਇੱਕ ਓਰੀਜਨਲ ਰਾਈਟਰ ਹੈ ਉਹਨਾਂ ਦਾ ਕੋਈ ਆਇਆ, ਉਹਨਾਂ ਨੇ ਇਹਨਾਂ 'ਤੇ ਦਾਅਵਾ ਠੋਕਿਆ ਕਿ ਵੀ ਉਹਨਾਂ ਦੇ ਜਿਹੜੀ ਰਚਨਾ ਉਹਨਾਂ ਨੇ ਭਗਤ ਰਵਿਦਾਸ ਜੀ ਦੀ ਤਾਰੀਫ 'ਚ ਜਾਂ ਉਹਨਾਂ ਨੇ ਰੱਬ ਦੀ ਉਹਨਾਂ ਨੇ ਉਹਦਾ ਹਿੱਸਾ ਬਣਾਇਆ। ਗੁਰਬਾਣੀ ਦੇ ਸ਼ਬਦ ਵੀ ਜੋੜੇ ਹੋਣਗੇ ਮੈਨੂੰ ਨਹੀਂ ਪਤਾ ਹੋਰ ਕੀ, ਪਰ ਇੱਕ ਬਿਲਕੁਲ ਜਾਲੀ ਗ੍ਰੰਥ ਜਿਹਦੇ 'ਚ ਕੁਛ ਨਹੀਂ, ਪਰ ਇਹ ਦੱਸਣ ਲਈ ਵੀ ਸਾਡੀ ਆਈਡੈਂਟੀਟੀ ਵੱਖਰੀ ਹੈ। ਔਰ ਉਸ ਦੇ ਥੱਲੇ ਹੀ ਉਹਨਾਂ ਨੇ ਹੁਣ ਵੀ ਜਿਹੜਾ ਉਹੀ ਜਾਲੀ, ਔਰ ਜੋ ਅੰਦਰ ਉੱਥੇ ਨਾਚ ਔਰ ਦੂਜੇ ਤੀਜੇ ਮੋਦੀ ਵੀ ਆ ਕੇ ਉੱਥੇ ਕਹਿ ਰਿਹਾ ਜੀ ਅਸੀਂ ਬਜਟ ਦੇ ਵਿੱਚ ਜਿਹੜਾ PM ਰੀਨੇਮਸ ਆਦਮਪੁਰ ਏਅਰਪੋਰਟ ਆਫਟਰ ਗੁਰੂ ਰਵਿਦਾਸ, ਬਜਟ ਫੋਕਸਿਸ ਔਨ ਮੇਕਿੰਗ ਸਿਟੀ ਸੈਂਟਰਸ ਆਫ ਡਿਵੈਲਪਮੈਂਟ, ਯੂਰਪੀਅਨ ਯੂਨੀਅਨ ਟ੍ਰੇਡ ਡੀਲ ਟੂ ਬੈਨੀਫਿਟ ਪੰਜਾਬ। ਉਹ ਕਹਿ ਰਿਹਾ ਜੀ ਅਸੀਂ ਇਹ ਜਿਹੜਾ ਬਜਟ 'ਚੋਂ ਕਰ ਰਹੇ ਹਾਂ ਬਹੁਤ ਸਾਰੀ ਡਿਵੈਲਪਮੈਂਟ ਹੋਏਗੀ, ਦੂਸਰਾ ਯੂਰਪੀਅਨ ਯੂਨੀਅਨ ਡੀਲ 'ਚੋਂ ਵੀ ਫਾਇਦਾ ਹੋਏਗਾ। ਪਰ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਜਿਹਦੇ ਥੱਲੇ, ਕਿਉਂਕਿ ਅਲਟੀਮੇਟਲੀ ਇਹਨਾਂ ਦੀ ਅੱਖ 2027 ਦੀ ਇਲੈਕਸ਼ਨ 'ਤੇ ਹੈ, 13-14% ਸੋਲਿਡ ਹਿੰਦੂ ਵੋਟ ਹੈ ਪੰਜਾਬ 'ਚ ਜਿਹੜੀ BJP ਵੱਲ ਜਾ, ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ 30 ਜਿਹੜੀ ਇਹਨਾਂ ਦੀ 34% ਹੈ ਉਹਦੇ 'ਚੋਂ 20% ਵੀ ਆ ਜਾਏ ਤੇ ਫਿਰ ਹਾਲਾਂ ਜਿਹੜਾ ਇਹਨਾਂ ਦਾ ਪ੍ਰਭਾਵ ਹੈ ਰਾਪੁਰ ਬੱਲਾਂ ਜਾਂ ਦੂਜਾ, ਉਹ ਛੋਟੀ ਜਿਹੀ ਬੈਲਟ 'ਤੇ ਹੈ। ਮਾਝੇ ਜਾਂ ਮਾਲਵੇ ਦਾ ਜਿਹੜਾ ਦਲਿਤ ਹੈ, ਮਾਝੇ ਦੇ ਵਿੱਚ ਮਜ਼੍ਹਬੀ ਸਿੱਖ ਨੇ, ਮਾਲਵੇ ਦੇ ਵਿੱਚ ਉਹ ਮੇਨਲੈਂਡ ਉੱਥੇ ਕੋਈ ਇਹਨਾਂ ਦਾ ਨਹੀਂ ਹੈ, ਲੇਕਿਨ ਇਹ ਟ੍ਰੈਂਡ ਇਹਨਾਂ ਨੇ ਚਲਾਇਆ ਕਿ ਇਹਨਾਂ ਦੇ ਗੁਰਦੁਆਰਿਆਂ 'ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁੱਕੀ ਜਾਏ ਔਰ ਉਹ ਜਿਹੜੀ ਸੋ ਕਾਲਡ ਅੰਮ੍ਰਿਤ ਬਾਣੀ ਹੈ ਉਹਨੂੰ ਰੱਖਿਆ ਜਾਏ। ਉਹਨੂੰ ਵੀ ਰਜਿਸਟ ਕੀਤਾ ਵੱਡੇ ਭਾਈਚਾਰੇ ਨੇ, ਇਵੇਂ ਸੰਭਵ ਨਹੀਂ ਹੋਇਆ, ਕੁਛ ਥਾਵਾਂ 'ਤੇ ਉਹ ਕਾਮਯਾਬ ਨੇ। ਔਰ ਉਹੀ ਜਿਹੜਾ ਪਾਰਟ ਹੈ ਮੈਂ ਸਮਝਦਾ ਇਹ ਸਭ ਤੋਂ ਖਤਰਨਾਕ ਇਸ ਵੀਕ ਵਾਲਿਆਂ 'ਚ ਸੀ, ਜਿਹਦੇ 'ਚ ਕਿ ਮੋਦੀ ਨੇ ਆ ਕੇ ਉਸ ਜਿਹੜੀ ਹੈ ਸਾਰੀ ਲਾਈਨ ਨੂੰ ਜਿਹੜਾ ਉਹ ਉਸ ਲਾਈਨ ਦੇ ਉੱਤੇ ਫਰਦਰ ਸਟਰੈਂਥਨ ਕੀਤਾ ਹੈ, ਜਿਹੜੀ ਸੋ ਕਾਲਡ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ BJP ਲੰਬੇ ਵਕਤ ਤੋਂ ਕਰ ਰਹੀ ਹੈ। ਫਿਰ ਇਕੱਲਾ ਇਹ ਨਹੀਂ ਹੈ ਵੀ ਰਾਪੁਰ ਬੱਲਾਂ ਦੇ ਡੇਰੇ ਨਾਲ ਤੁਸੀਂ ਇਹਨਾਂ ਦੀਆਂ ਸਾਂਝਾਂ ਰਾਧਾ ਸੁਆਮੀ ਦੇ ਨਾਲ ਦੇਖੋ। ਹੁਣ ਇੱਕ ਪਾਸੇ ਇਹ ਸਾਰਾ ਚੱਲ ਰਿਹਾ, 7 ਮਹੀਨੇ ਬਾਅਦ ਵਿਕਰਮ ਮਜੀਠੀਆ ਦੀ ਜ਼ਮਾਨਤ ਹੋ ਗਈ। ਜ਼ਮਾਨਤ ਸੁਪਰੀਮ ਕੋਰਟ ਨੇ ਓਕੇ ਕੀਤਾ, ਉਹਨੇ ਕਿਹਾ ਜੀ ਉਹਨੂੰ ਤੁਸੀਂ ਕਿਵੇਂ ਰੱਖ ਸਕਦੇ ਹੋ ਜੇਲ੍ਹ 'ਚ। ਔਰ ਉਸ ਤੋਂ ਪਹਿਲਾਂ ਜਿਹੜਾ ਉਹ ਜਿਹੜਾ ਇਹਨਾਂ ਦਾ ਸਤਿਗੁਰੂ ਬਣਿਆ ਹੋਇਆ ਰਾਧਾ ਸੁਆਮੀ, ਉਹਦਾ ਰਿਸ਼ਤੇਦਾਰ ਵੀ ਹੈ ਦੂਰੋਂ ਨੇੜਿਓਂ, ਇਹਦਾ ਨੇੜਿਓਂ ਹੀ ਹੈ, ਦੂਰੋਂ ਕਾਹਦੋਂ ਹੈ ਮਜੀਠੀਆ ਦਾ। ਉਹਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਇਹ ਹੋ ਗਿਆ ਵੀ ਰਿਹਾਈ ਹੋ ਗਈ, ਕਹਿੰਦਾ ਬਹੁਤ ਵਧੀਆ ਹੋਇਆ। ਉਹਨੇ ਕਿਹਾ ਜੀ ਜਿਹੜੇ ਉਹਨਾਂ ਦੇ ਉੱਤੇ ਡਰੱਗ ਜਾਂ ਦੂਜੇ ਦੇ ਚਾਰਜ ਸੀ, ਕਹਿੰਦਾ ਆਲ ਐਲੀਗੇਸ਼ਨਸ ਅਗੇਂਸਟ ਵਿਕਰਮ ਮਜੀਠੀਆ ਆਰ ਫਾਲਸ, ਡੇਰਾ ਬਿਆਸ ਹੈਡ ਸੈਕੰਡ ਜੇਲ ਵਿਜ਼ਿਟ ਟੂ ਮੀਟ ਐਕਸ ਪੰਜਾਬ ਮਿਨਿਸਟਰ। ਉਹ ਕਹਿੰਦਾ ਸਭ ਝੂਠੇ ਨੇ। ਹੁਣ ਇਹ ਤੁਸੀਂ ਇਹਨਾਂ ਦੀਆਂ ਜਦੋਂ ਕੜੀਆਂ ਨੂੰ ਜੋੜਦੇ ਹੋ ਵੀ ਇੱਕ ਪਾਸੇ
ਬੇਸ਼ੱਕ ਇੱਕ ਤਬਕਾ ਇਹਨਾਂ ਦਾ ਇਹ ਕਹਿ ਰਿਹਾ ਕਿ ਜੀ ਅਸੀਂ ਬਿਲਕੁਲ ਅਕਾਲੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ। ਹੁਣ ਇਹ ਡੇਰਾ ਬਿਆਸ ਵਾਲਾ ਹਰ ਥਾਂ ਤੇ ਪਹੁੰਚਿਆ ਹੁੰਦਾ ਹੈ। ਹਾਲਾਂ ਇਹ ਹੈਰਾਨੀ ਵੀ ਹੈ ਕਿ ਬਈ ਇੱਕ ਪਾਸੇ ਸਾਨੂੰ ਪਤਾ ਹੈ ਵੀ ਇਹ ਆਪਣੇ ਆਪ 'ਚ ਗੁਰੂ ਨੇ, ਦੇਹਧਾਰੀ ਗੁਰੂ ਨੇ, ਗੁਰਬਾਣੀ ਨੂੰ ਡਿਸਟੋਰਟ ਕਰਦੇ ਨੇ, ਪਰ ਸਾਡੀ ਲੀਡਰਸ਼ਿਪ ਦਾ ਇੱਕ ਤਬਕਾ ਜਿਹੜਾ ਹੈ ਉਹ ਇਹਨਾਂ ਦੇ ਨਾਲ ਵੀ ਅਲਾਇੰਸ ਰੱਖਦਾ ਹੈ। ਹੁਣ ਨਾਭਾ ਰਿਆਸਤ ਦਾ ਇਤਿਹਾਸ ਸਾਨੂੰ ਰਿਪੁਦਮਨ ਸਿੰਘ ਨਾਭੇ ਦਾ ਹੀ ਪਤਾ ਹੈ, ਜਾਂ ਉਸ ਤੋਂ ਪਹਿਲਾਂ ਹੀਰਾ ਸਿੰਘ ਧਾਰਮਿਕ ਸੀ। ਇਹ ਆਂਦਾ ਹੁੰਦਾ ਸੀ ਜੀ ਕਿ 1924 ਦੇ ਵਿੱਚ ਕਿ ਨਾ 1904 ਦੇ ਵਿੱਚ ਸ਼ਾਇਦ ਉਹਨਾਂ ਨੇ ਜਿਹੜਾ ਇੱਕ ਸੰਤ ਨਾਰਾਇਣ ਸਿੰਘ ਕੋਈ ਸਨ, ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਇੱਕ ਚੌਂਕੜੇ ਦੇ ਵਿੱਚ ਕੀਤਾ 48 ਘੰਟੇ, ਔਰ ਉਹਨੂੰ ਬੜਾ ਵਡਿਆਇਆ। ਔਰ ਉਹ ਜਦੋਂ ਉਹਨਾਂ ਨੂੰ ਛੱਡਣ ਗਏ, ਜਿਹੜੀ ਪਾਲਕੀ 'ਚ ਭੇਜਿਆ, ਉਹਨੂੰ ਮੋਢਾ ਉਹਨਾਂ ਨੇ ਦਿੱਤਾ, ਤੇ ਇਸ ਦਾ ਵੇਰਵਾ ਆਉਂਦਾ ਕਿ ਵੀ ਧਾਰਮਿਕ ਸੀ। ਲੇਕਿਨ ਨਾਭਾ ਰਿਆਸਤ ਨਾਲ ਸਿੱਖ ਕੌਮ ਦੀ ਹਮਦਰਦੀ ਰਹੀ ਰਿਪੁਦਮਨ ਸਿੰਘ ਨਾਭਾ ਤੋਂ, ਕਿ ਭਾਈ ਉਹਨਾਂ ਦੇ ਟਿਊਟਰ ਭਾਈ ਕਾਹਨ ਸਿੰਘ ਨਾਭਾ ਸੀ। ਅਕਾਲੀ ਲਹਿਰ ਦੇ ਵੇਲੇ ਉਹਨਾਂ ਨੇ ਵੀ ਨੀਲੀ ਦਸਤਾਰ ਸਜਾ ਲਈ, ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਕਾਲੀ ਦਸਤਾਰ। ਅੰਗਰੇਜ਼ ਔਰ ਉਹਨਾਂ ਦੀ ਜਿਹੜੀ ਪਹਿਲੀ ਜਦੋਂ ਗੱਦੀ ਨਿਸ਼ੀਨੀ ਹੋਈ ਸੀ, ਉਹਨਾਂ ਨੇ ਅੰਗਰੇਜ਼ ਰੈਜ਼ੀਡੈਂਟ ਨੂੰ ਕਿਹਾ ਵੀ ਤੇਰੇ ਰਾਹੀਂ ਨਹੀਂ ਕਰਨੀ, ਅਖੰਡ ਪਾਠ ਦਾ ਭੋਗ ਪਾ ਕੇ ਪੰਜਾਂ ਪਿਆਰਿਆਂ ਰਾਹੀਂ ਕਰਨੀ ਹੈ। ਔਰ ਦੂਸਰਾ ਚਲੋ ਬਹੁਤ ਚੰਗਾ ਉਹ ਸਾਰਾ ਪਾਠ ਰਿਹਾ ਸਿੱਖਾਂ 'ਚ। ਫਿਰ ਜਿਹੜਾ ਹੈ ਉਹਨਾਂ ਨੂੰ ਜਿਹੜਾ ਪਟਿਆਲੇ ਨਾਲ ਕੋਈ ਝਗੜਾ ਚੱਲਦਾ ਸੀ, ਮੀਡੀਏਸ਼ਨ ਹੋਈ, ਉਹਨਾਂ ਨੂੰ ਜਲਾਵਤਨ ਕਰਤਾ। ਮੋਰਚੇ ਅਕਾਲੀਆਂ ਦੇ ਲੱਗ ਰਹੇ ਸੀ, ਗੁਰੂ ਕਾ ਬਾਗ, ਨਨਕਾਣਾ ਸਾਹਿਬ, ਜੈਤੋ ਦਾ ਮੋਰਚਾ ਇੱਥੋਂ ਹੀ ਸ਼ੁਰੂ ਹੋਇਆ। ਅਕਾਲੀਆਂ ਨੇ ਪ੍ਰੋਟੈਸਟ ਲਾਈਨ ਦਿੱਤੀ ਕਿ ਅਖੰਡ ਪਾਠ ਰੱਖੋ, ਭੋਗ ਪਾਓ, ਔਰ ਉਹਨੂੰ ਰਾਜਗੱਦੀ 'ਤੇ ਰਿਪੁਦਮਨ ਸਿੰਘ ਨੂੰ ਵਾਪਸ ਬਿਠਾਇਆ ਜਾਏ। ਉਹ ਗੱਲ ਬਣੀ ਨਹੀਂ। ਅਖੰਡ ਪਾਠ ਰੱਖਿਆ ਸੀ ਜੈਤੋ ਦੇ ਮੁਕਾਮ 'ਤੇ, ਖੰਡਿਤ ਕਰਤਾ। ਫਿਰ ਮੋਰਚਾ ਜੈਤੋ ਦਾ ਇਸ 'ਤੇ ਲੱਗਾ ਵੀ ਪਾਠ ਪੂਰਾ ਕਰਨਾ, ਉਹ ਗੱਲ ਤਾਂ ਪਿੱਛੇ ਰਹਿ ਗਈ। ਉਹਨੂੰ ਰਿਪੁਦਮਨ ਸਿੰਘ ਨੂੰ ਉਹਨਾਂ ਨੇ ਜਲਾਵਤਨ ਕਰ ਦਿੱਤਾ ਹੈ। ਔਰ ਕੋਡਾਨ ਕੋਨਾਲ, ਇਹ ਥਾਂ ਤਮਿਲਨਾਡੂ ਦੇ ਵਿੱਚ ਹੈ, ਉੱਥੇ ਜਲਾਵਤਨ ਕੀਤਾ। ਕਾਲੇ ਪਾਣੀ ਨਹੀਂ ਜਿਵੇਂ ਬਹੁਤ ਸਾਰੇ ਕਹਿੰਦੇ ਨੇ। ਔਰ ਉਹਦਾ ਜਿਹੜਾ ਛੋਟਾ ਲੜਕਾ ਸੀ ਪ੍ਰਤਾਪ ਸਿੰਘ, 8 ਕੇ 10 ਸਾਲ ਦਾ ਸੀ, ਉਹਨੂੰ ਗੱਦੀ 'ਤੇ ਬਿਠਾ ਦਿੱਤਾ। ਰੈਜ਼ੀਡੈਂਟ ਅੰਗਰੇਜ਼ ਆ ਕੇ ਬਹਿ ਗਿਆ। ਬਾਅਦ 'ਚ ਉਹਨੂੰ ਪ੍ਰਤਾਪ ਸਿੰਘ ਨੂੰ ਵੀ ਲੈ ਗਏ ਇੰਗਲੈਂਡ, ਤੇ ਦਲੀਪ ਸਿੰਘ ਵਾਂਗ ਔਰ ਕਪੂਰਥਲੇ ਦੇ ਮਹਾਰਾਜੇ ਵਾਂਗ ਉਹ ਅਯਾਸ਼ੀ ਦੇ ਵਾਲੀ ਹੋਇਆ, ਸਿੱਖੀ ਤੋਂ ਵੀ ਗਿਆ। ਇੱਥੇ ਕਿ ਇਤਿਹਾਸ ਮੁੱਕ ਜਾਂਦਾ। ਰਿਪੁਦਮਨ ਸਿੰਘ ਵੀ ਕਮਜ਼ੋਰ ਹੋ ਗਿਆ ਕਈ ਪੱਖੋਂ। ਉਹਨਾਂ ਦਾ ਇਹ ਆਂਦਾ ਜੀ ਬਾਅਦ 'ਚ ਉਹਨਾਂ ਨੇ ਹਜ਼ੂਰ ਸਾਹਿਬ ਅੰਮ੍ਰਿਤ ਛਕਿਆ ਜਾਂਦੇ, ਲੇਕਿਨ ਕਹਾਣੀ ਇੱਥੇ ਮੁੱਕ ਜਾਂਦੀ ਹੈ। ਹੁਣ ਆਲ ਆਫ ਏ ਸਡਨ ਪਿਛਲੇ ਕੁਛ ਮਹੀਨਿਆਂ 'ਚ ਖਬਰ ਆਈ ਕਿ ਜੀ ਫਿਰ ਇਹ ਹੋਇਆ, ਉਹਨਾਂ ਦੀ ਅਗਲੀ ਜਨਰੇਸ਼ਨ ਕਿੱਥੇ, ਕੌਣ ਹੈ ਜਿਹੜੇ ਰਾਜ ਘਰਾਣੇ ਨੇ, ਇਹਨਾਂ ਨੂੰ ਕੋਈ ਫਰਕ ਨਹੀਂ ਪਿਆ। ਹੁਣ ਅਮਰਿੰਦਰ ਸਿੰਘ ਦੀ ਰਿਸ਼ਤੇਦਾਰੀ ਧਿਆਨ ਸਿੰਘ ਡੋਗਰੇ ਦੇ ਜਿਹੜੀ ਹੈ ਉਹ ਗੁਲਾਬ ਸਿੰਘ, ਧਿਆਨ ਸਿੰਘ ਨਹੀਂ ਗੁਲਾਬ ਸਿੰਘ ਡੋਗਰੇ ਦੇ ਅੱਗੋਂ ਹੈ। ਹੁਣ ਮਨਪ੍ਰੀਤ ਬਾਦਲ ਨੇ ਆਪਣੀ ਕੁੜੀ ਉਹਨਾਂ ਦੇ ਕਿਸੇ ਹੋਰ ਰਾਜਪੂਤ ਨਾਲ ਵਿਆਹੀ ਹੈ, ਉੱਥੇ ਡੋਗਰੇ ਨਾਲ। ਸੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਵੇਂ ਹੀ ਕਪੂਰਥਲੇ ਵਾਲੇ ਚੰਬੇ ਵਾਲਿਆਂ ਦੇ ਨਾਲ ਕਰਦੇ ਰਹੇ। ਇਹਨਾਂ ਲਈ ਧਰਮ ਕਰਮ ਕੋਈ ਮਾਇਨੇ ਨਹੀਂ ਰੱਖਦਾ। ਜੇ ਕਹਿਣਾ ਹੋਏ ਵੀ ਈਵਨ ਅਮਰਿੰਦਰ, ਉਹਦੀ ਭੈਣ ਉਹ ਭਰਤਪੁਰ ਦਾ ਤੰਬਾਕੂ ਪੀਣ ਵਾਲਾ ਨਟਵਰ ਸਿੰਘ ਰਾਜਾ, ਉਹਦੇ ਨਾਲ ਵਿਆਹੀ ਹੋਈ ਸੀ ਬੜੇ ਸ਼ਾਨ ਨਾਲ। ਉਦੋਂ ਇਹ ਉਹਦੇ ਹੁੰਦੇ ਸੀ ਪੈਂਫਲੇਟ ਵੀ ਕਿ ਜੀ ਦਾਜ ਦੇ ਵਿੱਚ ਸੋਨੇ ਦਾ ਹੁੱਕਾ ਦਿੱਤਾ ਸੀ ਭੁਪਿੰਦਰ ਸਿੰਘ ਨੇ। ਸੋ ਇਹਨਾਂ ਤੋਂ ਤੁਸੀਂ ਆਸ ਕਰੋ ਕਿ ਜੀ ਇਹਨਾਂ ਦੇ ਵੱਡੀਆਂ ਵੱਡੀਆਂ ਪੱਗਾਂ ਉੱਤੇ ਲੱਗੀਆਂ ਕਲਗੀਆਂ ਜੀ, ਇਹਨਾਂ 'ਚੋਂ ਤੁਸੀਂ ਸਿੱਖੀ ਲੱਭਦੇ ਹੋ। ਲੇਕਿਨ ਉਹਨੂੰ ਟਰਨਿੰਗ ਬੈਕ ਕਿ ਵੀ ਆਲਮੋਸਟ 1920s ਦੇ ਵਿੱਚ ਜਲਾਵਤਨ ਹੋ ਕੇ ਰਿਪੁਦਮਨ ਸਿੰਘ ਦੇ ਉਸ ਮਾਮਲੇ 'ਚ ਸਿੱਖਾਂ ਦਾ ਇੰਟਰਸਟ ਨਹੀਂ ਰਿਹਾ ਅਦਰ ਦੈਨ ਰਿਗਰੈਟ। ਫਿਰ ਆਲ ਆਫ ਏ ਸਡਨ ਇਹ ਆਇਆ ਕਿ ਇੱਕ ਸਿੱਖ ਬੱਚਾ ਜਿਹਦੀ ਮਾਂ ਰਾਜਪੂਤਨੀ ਹੈ ਓਬਵੀਅਸਲੀ ਰਾਜਸਥਾਨ ਦੀ ਜਾਂ ਦੂਜੀ, ਉਹਨੇ ਕਿਹਾ ਵੀ ਬੱਚਾ ਮੇਰਾ ਕਹਿੰਦਾ ਵੀ ਫਲਾਣੇ ਉੱਠ ਕੇ ਉਹਨੇ ਕਿਹਾ ਜੀ ਫਲਾਣੇ ਮਹਿਲ ਚੱਲੋ, ਹੀਰਾ ਮਹਿਲ ਹੈ ਉੱਥੇ ਚੱਲੋ। ਸੋ ਮੁੱਖ ਦੀ ਗੱਲ ਉਸ ਦੀਆਂ ਪੇਸ਼ੀਨ ਗੋਈਆਂ। ਔਰ ਬੱਚਾ ਬੜਾ ਸਮਾਰਟ ਹੈਂਡਸਮ ਦੂਜਾ ਉਹ ਲਿਆ ਕੇ ਹੋਇਆ ਕਿ ਜੀ ਇਹ ਇਵੇਂ ਹੀ ਹੈ ਜਿਵੇਂ ਕਿ ਜੀ ਰਿਪੁਦਮਨ ਸਿੰਘ ਦੀ ਰੂਹ ਉਹਦੇ 'ਚ ਆ ਗਈ ਹੋਏ ਪ੍ਰਭਾਵ, ਜਿਹੜੇ ਪਹਿਲੇ ਇੰਟਰਵਿਊ ਸ਼ੁਰੂ 'ਚ ਆਏ। ਹਾਲਾਂ ਉਹਨੇ ਬੱਚੇ ਨੇ ਬੈਲੈਂਸ ਰੱਖਿਆ ਆਪਣੇ ਜਿੰਨੇ ਇੰਟਰਵਿਊ ਦਿੱਤੇ। ਔਰ ਦੂਸਰੇ ਫਿਰ ਇਹ ਹੋਇਆ ਵੀ ਹੁਣ ਇੱਕ ਫੰਕਸ਼ਨ ਜਿਹੜਾ ਉਹਨਾਂ ਦੇ ਉਸੇ ਮਹਿਲ 'ਚ ਹੋਇਆ, ਉਹਦੇ 'ਚ ਇੱਕ ਸਿੰਘ, ਉਹਨਾਂ ਦਾ ਨਾਂ ਰਾਜਾ ਸਿੰਘ, ਰਾਜਾ ਕੁਛ ਇਸ ਕਿਸਮ ਦਾ ਹੈ, ਜਿਨ੍ਹਾਂ ਨੇ 48 ਘੰਟੇ 'ਚ ਇੱਕੋ ਚੌਂਕੜੇ 'ਚ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕੀਤਾ। ਔਰ ਉਹਨਾਂ ਦਾ ਉਹ ਪੌੜੀਆਂ ਉਤਰਦਿਆਂ ਵੀ ਨਾਲ ਹੈ। ਸੋ ਇਸ ਪੀਰੀਅਡ 'ਚ ਇਹ ਹੋਇਆ ਕਿ ਜੀ ਇਹਨਾਂ ਦੀ ਇੱਕ ਉਮਰ ਉਦੈ ਪ੍ਰਤਾਪ ਸਿੰਘ ਕਿ ਕੀ ਇਵੇਂ ਦਾ ਰਾਜਪੂਤੀ ਨਾਂ ਹੈ, ਸਿੰਘ ਨਾਲ ਲੱਗਾ ਹੋਇਆ, ਸੋਹਣਾ ਹੈਂਡਸਮ ਬੱਚਾ।
ਉਹਦੀ ਦਸਤਾਰਬੰਦੀ, ਵੈਸੇ ਦਸਤਾਰ ਦੇ ਉੱਤੇ ਉਹ ਅੱਗੇ ਜਿਹੜਾ ਉਹ ਹੀਰੇ ਹੂਰੇ ਵੀ ਜੜੇ, ਔਰ ਉਹਦੇ 'ਚ ਕਿ ਜੀ ਧਾਰਮਿਕ ਹਸਤੀਆਂ, ਉਹਦੇ 'ਚ ਇਹ ਰਾਧਾ ਸੁਆਮੀ ਵਾਲਾ ਹੈੱਡ ਵੀ ਆਇਆ ਹੋਇਆ ਹੈ, ਸ਼੍ਰੋਮਣੀ ਕਮੇਟੀ ਦੇ ਧਾਮੀ ਸਾਹਿਬ ਵੀ ਦਸਤਾਰ ਉਹਨਾਂ ਦੇ ਭੇਟ ਕਰ ਰਹੇ। ਉਹਨੂੰ ਕਿਹਾ ਜੀ ਦਸਤਾਰਬੰਦੀ ਹੈ, ਕੋਈ ਤਖਤ ਤਾਜਪੋਸ਼ੀ ਨਹੀਂ ਹੈ, ਉਹ ਵੈਸੇ ਪ੍ਰਭਾਵ ਤਾਜਪੋਸ਼ੀ ਦਾ ਹੀ ਹੈ। ਫਿਰ ਉਹਦੇ 'ਚ ਦਾਦੂਵਾਲ ਵੀ ਹੈ, ਉਹਦੇ 'ਚ ਤੁਹਾਨੂੰ ਨਾਮਧਾਰੀ ਕੁੱਕੇ ਵੀ ਬੈਠੇ ਨਜ਼ਰ ਆਉਂਦੇ ਨੇ, ਦੂਸਰੇ ਵੀ ਆਉਂਦੇ ਨੇ। ਹੁਣ ਇਹ ਵੀ ਬੜੇ ਖਬਰਾਂ 'ਚ, ਹਾਲਾਂ ਉਹਨੇ ਬੱਚੇ ਨੇ, ਉਹਦੀ ਮਾਂ ਨੇ ਵੀ ਕਿਹਾ ਕਿ ਜੀ ਮੈਂ ਤਾਂ ਇਹੀ ਚਾਹੁੰਦੀ ਹਾਂ ਵੀ ਇੱਕ ਚੰਗਾ ਇਨਸਾਨ ਬਣੇ, ਔਰ ਬੱਚੇ ਨੇ ਵੀ ਉਹਨੇ ਕਿਹਾ ਜੀ ਕਿ ਵੀ 120 ਸਾਲ ਬਾਅਦ ਇਹ ਉਸ ਮਹਿਲ ਦੇ ਵਿੱਚ ਵਾਪਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ 48 ਘੰਟੇ ਦੇ ਚੌਂਕੜੇ 'ਚ ਅਖੰਡ ਪਾਠ ਔਰ ਦੂਸਰਾ। ਹਾਲਾਂ ਜੇ ਤੁਸੀਂ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਦੇਖੋਗੇ ਤੇ ਇਹ ਹੁਣ ਹਾਲਾਂ ਬਹੁਤ ਸਾਰਿਆਂ ਨੂੰ ਲੱਗੇਗਾ ਜੀ ਇਹ ਕਿੰਨੀ ਕੁਰਬਾਨੀ 48 ਘੰਟੇ 'ਚ, ਪਰ ਪਾਠ ਤਾਂ ਪਾਠ ਹੈ। ਉਹ ਤੁਸੀਂ ਜੇ 5 ਪਾਠੀ ਕਰਦੇ ਨੇ, 6 ਕਰਦੇ ਨੇ, ਤੁਸੀਂ ਆਪ ਸਹਿਜ ਪਾਠ ਕਰਦੇ ਹੋ, ਉਹਦੇ ਨਾਲ ਕਿਸੇ ਚੀਜ਼ ਦੀ ਅਹਿਮੀਅਤ ਇੱਕ ਚੌਂਕੜੇ ਨਾਲ ਕੋਈ ਉਹਦੀ ਅਹਿਮੀਅਤ ਵੱਧ ਨਹੀਂ, ਪਰ ਇਸ ਕਿਸਮ ਦੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਨੇ। ਸੋ ਉਹ ਤਾਂ ਉਹਨਾਂ ਦਾ ਆਪਣਾ ਰੁਤਬਾ ਹੋਏਗਾ ਜਿਹੜੇ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਨੇ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਇਵੇਂ ਹੀ ਲੱਗਦਾ ਹੈ ਵੀ ਜਿਵੇਂ ਕੋਈ ਕਿਸੇ ਨੂੰ ਸ਼ਿੰਗਾਰਿਆ ਜਾ ਰਿਹਾ ਹੋਏ, ਕਿਸੇ ਲੈਵਲ ਤੇ ਅੱਗੇ ਤੋਰਿਆ, ਪਤਾ ਨਹੀਂ। ਹਾਲਾਂ ਜਿਹੜਾ ਬੱਚੇ ਦਾ ਸਾਰਾ ਆਓ ਤਾਂ ਆਓ ਪ੍ਰਭਾਵ ਹੈ ਉਹ ਗ੍ਰੇਸਫੁਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ, ਲੇਕਿਨ ਇਹ ਪਤਾ ਨਹੀਂ, ਇਹ ਜਦੋਂ ਮੈਂ ਰਾਧਾ ਸੁਆਮੀ ਦੀ ਸ਼ਕਲ ਦੇਖਦਾ ਹੈ, ਦਾਦੂਵਾਲ ਕੂਕੇ ਵੀ ਨਜ਼ਰ ਆਏ, ਮੈਂ ਕਿਹਾ ਇਹ ਸਾਰੇ ਹੀ ਸਤਿਗੁਰੂ ਬਣੇ ਹੋਏ ਨੇ, ਇਹਨਾਂ ਦਾ ਰੱਬ ਹੀ ਰੱਖ ਹੈ। ਪਰ ਇਹ ਵੀ ਇੱਕ ਖਬਰ ਦਾ ਜਿਹੜਾ ਵੀਕਐਂਡ ਦਾ ਔਰ ਇੱਕ ਜਿਹੜੀ ਚਰਚਾ ਦੇ ਵਿੱਚ ਖਾਸ ਤੌਰ ਤੇ, ਪਰ ਹੁਣ ਕਿਉਂਕਿ ਉਸ ਦੇ ਲਈ ਗੋਬਿੰਦ ਸਿੰਘ ਸੰਧੂ ਵੀ ਆਪਣੀ ਨਵਵਿਆਹੀ ਸਿੰਘਣੀ ਦੇ ਨਾਲ ਅਕਾਲ ਤਖਤ ਤੇ ਪੇਸ਼ ਹੋ ਕੇ ਉਹਨਾਂ ਮਾਫੀ ਮੰਗ ਲਈ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਇਹ ਕਿਹਾ ਕਿ ਭਾਈ ਮੈਂ ਉੱਥੇ ਮੌਜੂਦ ਨਹੀਂ ਸੀ ਜਦੋਂ ਉਹ ਬੜਾ ਰਾਇਲ ਵਿਆਹ ਸੀ ਉਹਦਾ, ਗੋਬਿੰਦ ਸਿੰਘ ਸੰਧੂ ਦਾ, ਔਰ ਜਿਹਦੇ 'ਚ ਬਹੁਤ ਵੱਡੇ ਇਕੱਠ, ਉਹਦੇ 'ਚ ਬੁੱਚੜ ਬੇਅੰਤੇ ਦਾ ਉਹ ਪੁੱਤਰ ਜਿਹਨੇ ਉਹ ਕੇਤੀਆ ਕਾਂਡ ਕੀਤਾ ਸੀ, ਗੁਰਕੀਰਤ ਕੇ ਕੀ, ਉਹ ਵੀ, ਪਲੱਸ ਹੋਰ ਵੀ ਕੰਟਰੋਵਰਸ਼ੀਅਲ ਜਿਹੜੇ ਲੋਕ ਨੇ, ਚਲੋ ਉਸ ਦੀ ਵੀ ਚਰਚਾ ਹੋਈ। ਪਰ ਸਭ ਤੋਂ ਜ਼ਿਆਦਾ ਚਰਚਾ ਜਿਹੜੀ ਸਾਡੀ ਭਾਵਨਾ ਜੁੜੀ ਹੁੰਦੀ ਹੈ ਕਿ ਜੀ ਉਹਦੇ ਪਿੱਛੇ ਜਿਹੜਾ ਹੈ ਉਹ ਚੌਰ ਕੀਤਾ ਗਿਆ, ਔਰ ਉੱਤੇ ਉਹ ਛਤਰੀ ਵੀ ਸੀ, ਇਹਨੂੰ ਤੁਸੀਂ ਛਤਰ ਕਹਿ ਲਓ, ਤੇ ਚੌਰ ਵੀ ਸੀ, ਉਹਨੂੰ ਲੈ ਕੇ ਕਿ ਭਾਈ ਚੌਰ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਕੀਤਾ ਜਾਂਦਾ ਹੈ, ਅਸੀਂ ਚੌਰ ਸਾਹਿਬ ਕਹਿੰਦੇ ਹਾਂ ਉਸ ਨੂੰ। ਲੇਕਿਨ ਉਹਨੇ ਆਪਣੇ ਕਿਹਾ ਕਿ ਜੀ ਅਸੀਂ, ਕਿਉਂਕਿ ਉਹ ਵੀ ਪਤਾ ਨਹੀਂ ਹੁਣ ਕਿਹੜੀ ਰਿਆਸਤ ਨਾਲ ਕੀ ਬਿਲੋਂਗ ਕਰਦਾ, ਹਾਲਾਂਕਿ ਪਹਿਲਾਂ ਜਦੋਂ ਗੋਬਿੰਦ ਸਿੰਘ ਸੰਧੂ ਲਾਂਚ ਹੋਏ ਉਦੋਂ ਇਹ ਵੀ ਇੱਕ ਨਿਊਜ਼ ਉਹਨਾਂ ਦੇ ਨਾਲ ਚੱਲਦੀ ਹੁੰਦੀ ਸੀ ਕਿ ਜੀ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਸਿੱਧੇ ਪਰਿਵਾਰ 'ਚੋਂ ਨੇ। ਮੈਂ ਕਿਹਾ ਵੀ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦਾ ਤਾਂ ਆਨੰਦ ਕਾਰਜ ਨਹੀਂ ਹੋਇਆ, ਹਾਂ ਉਹ ਚਲੋ ਸੰਧੂ ਪਰਿਵਾਰ ਹੈ, ਉਹਦੇ ਨਾਲ ਜੋੜ ਕੇ ਸਾਰੇ ਸੰਧੂ ਹੀ ਬਾਬਾ ਦੀਪ ਸਿੰਘ ਦੇ ਜੇ ਵੰਸ਼ਜ ਕਹਾਣ ਤੇ ਕੋਈ ਮਾੜੀ ਗੱਲ ਨਹੀਂ ਹੈ। ਲੇਕਿਨ ਉਹ ਸਿਆਸਤ 'ਚ ਵੀ ਰਹੇ ਨਹੀਂ ਹੈ ਵੀ ਕੋਈ ਅਣਜਾਣ ਪੁਣੇ 'ਚ, ਔਰ ਸਿੱਖ ਭਾਵਨਾਵਾਂ ਕਿ ਕਈ ਵਾਰ ਇੰਨੀਆਂ ਵੱਡੀਆਂ ਗਦਾਰੀਆਂ ਸਾਡੇ ਸਾਹਮਣੇ ਹੋ ਜਾਂਦੀਆਂ ਨੇ, ਉਹਨਾਂ ਦੇ ਉੱਤੇ ਅਸੀਂ ਨਿਗਾਹ ਵੀ ਨਹੀਂ ਜਾਂਦੀ ਸਾਡੀ, ਅਸੀਂ ਚਟਪਟੀਆਂ ਵੱਲ ਜਾਂਦੇ ਹਾਂ। ਪਰ ਉਹਨਾਂ ਨੇ ਚਲੋ, ਕਿਉਂਕਿ ਜਦੋਂ ਕੋਈ ਮਾਫੀ ਮੰਗ ਲੈਂਦਾ ਉਹ ਗੱਲ ਉੱਥੇ ਰੁਕ ਜਾਂਦੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਰਟ ਜਿਹੜਾ ਗਿਆ ਸਾਰੇ ਪਾਸੇ ਕਿ ਭਾਈ ਆਮ ਲੋਕ ਆਪਸ 'ਚ ਲੜਦੇ ਰਹਿੰਦੇ ਨੇ, ਇੱਕ ਧਿਰ ਦੂਜੇ ਨੂੰ ਕਹਿੰਦੀ ਹੈ, ਦੂਜੀ ਉਹਨੂੰ ਕਹਿੰਦੀ ਹੈ, ਪਰ ਜਿਹੜੇ ਅੱਪਰ ਲੈਵਲ ਦੇ ਪੋਲੀਟੀਕਲ ਸਰਕਲ 'ਚ ਵਿਚਰਨ ਵਾਲੇ ਨੇ ਉਹਨਾਂ ਦੀਆਂ ਸਾਂਝਾਂ ਕਿਸੇ ਨਾ ਕਿਸੇ ਲੈਵਲ ਤੇ ਕਾਇਮ ਰਹਿੰਦੀਆਂ। ਹਾਲਾਂ ਉਹਦੇ ਜੇ ਤੁਸੀਂ ਬੈਨੀਫਿਟ ਆਫ ਡਾਊਟ ਦੇਣਾ ਹੋਏ ਤਾਂ ਬੈਨੀਫਿਟ ਆਫ ਡਾਊਟ ਤਾਂ ਇਹ ਵੀ ਹੈ ਕਿ ਭਾਈ ਇੱਕ ਮੁੰਡੇ ਵਾਲੇ ਨੇ, ਇੱਕ ਕੁੜੀ ਵਾਲੇ ਨੇ, ਕੁੜੀ ਵਾਲਿਆਂ ਦੇ ਆਪਣੇ ਨੇ, ਮੁੰਡੇ ਵਾਲਿਆਂ ਦੇ ਆਪਣੇ ਨੇ, ਕਿਹਨੂੰ ਇਨਵਾਈਟ ਕੀਤਾ। ਕਈ ਵਾਰੀ ਜਿਹੜਾ ਸਾਂਝਾ ਪਾਰਟ ਹੁੰਦਾ ਉਹਦੇ 'ਚ ਕੋਈ ਪਤਾ ਨਹੀਂ ਹੁੰਦਾ, ਲੇਕਿਨ ਇੱਕ ਪਾਰਟ ਜਿਹੜਾ ਜ਼ਰੂਰ ਹੈ ਕਿ ਵੀ ਅਸੀਂ ਬਹੁਤ ਵਾਰ ਜਿਹੜੀਆਂ ਗੱਲਾਂ ਸੁਣਦੇ ਹਾਂ ਹਰ ਇੱਕ 'ਚੋਂ ਅਸੀਂ ਉੱਥੇ ਜਿੰਨੇ ਨੇ ਉਹਨਾਂ 'ਚੋਂ ਇੱਕ ਆਦਰਸ਼ ਲੱਭ ਰਹੇ ਹੁੰਦੇ, ਇਵੇਂ ਹੁੰਦਾ ਨਹੀਂ ਹੈ। ਔਰ ਇਸ ਸਾਰੇ ਦਾ ਹੀ ਨਤੀਜਾ ਹੁੰਦਾ ਹੈ ਕਿ ਵੀ ਬਹੁਤ ਵਾਰ ਜਿਹੜੇ ਕਿਸੇ ਇੱਕ ਐਕਟੀਵਿਟੀ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਨਿਰਾਸ਼ਤਾ ਹੁੰਦੀ ਹੈ। ਹਾਲਾਂ ਮੇਰੇ ਲਈ, ਮੈਂ ਜਦੋਂ ਇਹ ਸਾਰਿਆਂ ਨੂੰ ਦੇਖਿਆ ਉਦੋਂ ਅਜੇ ਮਾਫੀਨਾਮੇ ਵੀ ਨਹੀਂ ਸੀ ਆਏ ਤਾਂ ਮੇਰੀ ਦਿਲਚਸਪੀ ਵੀ ਸੀ। ਮੈਂ ਕਿਹਾ ਵੀ ਹੁਣ ਸਿੱਖ ਤਾਂ ਵੈਸੇ ਵੀ ਜਦੋਂ ਅਸੀਂ ਪੋਲੀਟੀਕਲੀ ਸੋਵਰਨਿਟੀ ਲਈ ਲੜ ਰਹੇ ਹਾਂ, ਖਾਲਿਸਤਾਨ ਲਈ ਲੜ ਰਹੇ ਹਾਂ, ਇਹਨੂੰ ਮੈਂ ਪਹਿਲਾਂ ਟਾਈਟਲ ਵੀ ਮਿਊਜ਼ਿੰਗਸ ਕਹਿਣ ਲੱਗਾ ਸੀ। ਮਿਊਜ਼ਿੰਗ ਇਹ ਹੈ ਵੀ ਅਸੀਂ ਬਾਦਸ਼ਾਹਤ ਤਾਂ ਚਵਰ ਛਤਰ ਤਖਤ ਹੈ, ਇੱਕ ਚਵਰ ਛਤਰ ਤਖਤ ਦੇ ਮਾਲਕ
ਗੁਰੂ ਗ੍ਰੰਥ ਸਾਹਿਬ ਨੇ ਰੂਹਾਨੀ ਦੁਨੀਆ ਦੇ ਵਿੱਚ, ਦੂਸਰਾ ਖਾਲਸਾ ਪੰਥ ਹੈ ਸੋਵਰਨ ਚਵਰ ਛਤਰ ਤਖਤ ਦਾ ਮਾਲਕ। ਸੋ ਉਦੋਂ ਜਿਹੜੀਆਂ ਨਿੱਕੀਆਂ ਨਿੱਕੀਆਂ ਰਿਆਸਤਾਂ ਵੀ ਸਿੱਖਾਂ ਦੀਆਂ, ਭਾਵੇਂ ਅੰਗਰੇਜ਼ਾਂ ਦਾ ਹੀ ਦੁਬੇਲ ਸੀ, ਸੋਵਰਨ ਵੀ ਨਹੀਂ ਸੀ। ਹੁਣ ਪਟਿਆਲਾ, ਨਾਭਾ, ਜੀਂਦ, ਕਪੂਰਥਲਾ ਇਹ ਕੋਈ ਸੋਵਰਨ ਥੋੜੀ ਸੀ, ਲੇਕਿਨ ਉਹ ਇਹਦੇ 'ਚੋਂ ਵੀ ਫਖਰ ਲੈਂਦੇ ਸੀ। ਸੋ ਸਿੱਖਾਂ 'ਚ ਕਿਤੇ ਨਾ ਕਿਤੇ ਜਦੋਂ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਕਿ ਬਈ ਉਹ ਜਿਹੜੀਆਂ ਉਹ ਨਾਭੇ ਵਾਲੇ ਉਸ ਯੰਗ ਰਾਜਕੁਮਾਰ ਜਿਹੜਾ ਨਵਾਂ ਜਿਸ ਨੂੰ ਲਾਂਚ ਕੀਤਾ ਹੈ, ਉਹਦੀ ਲੁੱਕ ਹੋਏ ਜਾਂ ਉਹਦੀ ਦਸਤਾਰਬੰਦੀ ਜਾਂ ਤਾਜਬੰਦੀ ਜਾਂ ਦੂਜਾ ਹੋਏ ਜਾਂ ਇੱਧਰ ਵਾਲੀ ਘਟਨਾ ਹੋਏ, ਲੈ ਦੇ ਕੇ ਇਹ, ਜਾਂ ਅਸੀਂ ਜਦੋਂ ਇੰਗਲੈਂਡ ਜਾਂਦੇ ਆ ਜਾਂ ਦਲੀਪ ਸਿੰਘ ਆਲਾ ਕਬਰ ਹੈ ਉਹਦੀ, ਉਹ ਵੀ ਵਿਚਾਰਾ ਉਵੇਂ ਗਵਾਚਿਆ ਗਵੂਚਿਆ, ਪਰ ਉਹਦੇ 'ਚੋਂ ਵੀ ਅਸੀਂ ਆਪਣੀ ਗੁਆਚੀ ਸੋਵਰਨਿਟੀ ਦੇ ਨੈਣ ਨਕਸ਼ ਲੱਭਦੇ ਹਾਂ। ਸੋ ਮੈਂ ਇਹਨੂੰ ਬ੍ਰੌਡਰ ਕਾਂਟੈਕਟ 'ਚ ਸਮਝਦਾ ਕਿ ਸਿੱਖਾਂ ਦੀਆਂ ਭਾਵਨਾਵਾਂ, ਸਿੱਖ ਕੌਮ ਅਲਟੀਮੇਟਲੀ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਇਸ ਕਦਰ ਸਜਗ ਹੈ ਕਿ ਕਿਸੇ ਨੂੰ ਉਹਦਾ ਬਰਾਬਰ ਨਹੀਂ ਦੇਖ ਸਕਦੇ, ਪਰ ਨਾਲ ਦੀ ਨਾਲ ਉਦੋਂ ਜਦੋਂ ਕਿ ਅਸੀਂ ਦੇਖਦੇ ਹਾਂ ਜਿਹੜੇ ਗੁਰੂ ਸਾਹਿਬ ਦੇ ਬਰਾਬਰ ਬੈਠ ਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਉਹ ਰਾਧਾ ਸੁਆਮੀ ਹੋਏ, ਉਹ ਨਾਮਧਾਰੀ ਹੋਣ ਜਾਂ ਦੂਜੇ, ਇਹ ਸਾਨੂੰ ਕਿਉਂ ਨਹੀਂ ਉਦੋਂ ਚੁੱਭਦੇ ਕਿ ਵੀ ਇਹ ਇਸ ਲੈਵਲ ਦੇ ਉੱਤੇ ਜਾ ਕੇ, ਜਿਹੜੇ ਤੁਸੀਂ ਅੱਜ ਵੀ ਦੇਖੋ ਕਿਵੇਂ ਉਹ ਬੈਠਾ ਹੁੰਦਾ ਸਤਿਗੁਰੂ ਦੋਨੋਂ ਹੀ ਪਾਸਿਓਂ, ਉਹ ਅੰਨਾ ਮੰਨਾ ਕੁਰ ਤੂੰ ਚੇਲਾ ਤੇ ਮੈਂ ਗੁਰ, ਉਹ ਰਾਧਾ ਸੁਆਮੀ ਕਰ ਰਹੇ ਹੁੰਦੇ ਨੇ, ਉਹ ਦੂਜੇ ਆਪਣਾ ਬੈਠੇ ਹੁੰਦੇ ਨੇ, ਉਹ ਸਤਿਗੁਰੂ ਸਤਿਗੁਰੂ ਕਰੀ ਜਾਂਦੇ ਨੇ ਉਹਨਾਂ ਨੂੰ। ਸੋ ਕੁੱਲ ਮਿਲਾ ਕੇ ਇਹ ਮਿਊਜ਼ਿਕਸ ਦੇ ਥੱਲੇ ਹੀ ਹੈ, ਕਿਉਂਕਿ ਹੁਣ ਇਹ ਟੌਪਿਕ ਸੈਟਲਡ ਹੈ ਜਦੋਂ ਅਕਾਲ ਤਖਤ 'ਤੇ ਪੇਸ਼ ਹੋ ਗਏ ਜਾਂ ਦੂਸਰਾ ਵੀ। ਪਰ ਵੈਸੇ ਚੰਗਾ ਹੋਏ ਜਿਹੜੇ ਸਾਡੇ ਇਸ ਸਟਰਗਲ ਦੇ ਸਿਪਾਹ ਸਲਾਰ ਨੇ, ਰਾਦਰ ਸ਼ਾਹ ਸਵਾਰ ਨੇ, ਉਹਨਾਂ ਦੇ ਪੱਖੋਂ ਕੋਈ ਵੀ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਫਿਰ ਇੱਕ ਬੇਲੋੜੀ ਡਿਬੇਟ ਖੜੀ ਕਰ ਦਿੰਦੀ ਹੈ। ਤੇ ਜਿਹੜੇ ਆਲਰੇਡੀ ਉਸ ਆਪੋਜ਼ਿਟ ਲਾਈਨ ਤੇ ਬੈਠੇ ਹੋਏ ਨੇ, ਜਿਹੜੇ ਉਹ ਜਿਵੇਂ ਉਹ ਹੁੰਦਾ ਹੈ ਵੀ ਉਹ ਜਿਹੜਾ ਖੰਡੇ ਕੁੱਤੇ ਸ਼ਿਕਾਰ ਕੱਢ ਕੇ ਬਾਹਰ ਲਿਆਉਂਦੇ ਨੇ ਤਾਂ ਫਿਰ ਉਹਨਾਂ ਦੇ ਪੌਂਸ ਕਰਦੇ ਨੇ, ਜਿਹੜੇ ਉਹ ਉਹਨਾਂ ਦੇ ਸ਼ਿਕਾਰੀ ਕੁੱਤੇ ਹੁੰਦੇ ਨੇ। ਸੋ ਇਹਨਾਂ 48 ਘੰਟਿਆਂ 'ਚ ਬਹੁਤ ਕੁਝ ਐਸਾ ਹੋਇਆ, ਸੋ ਅਸੀਂ ਵੀ ਉਸ ਦੇ ਵਿੱਚ ਮਾੜਾ ਮੋਟਾ ਜਿਹੜਾ ਬਰਡਸ ਆਈ ਵਿਊ ਦੇ ਦਿੱਤਾ, ਪਰ ਲੈ ਦੇ ਕੇ ਜਿਹੜੀ ਭਾਵਨਾ ਹੈ ਉਹ ਇਹੀ ਹੋਣੀ ਚਾਹੀਦੀ ਹੈ ਕਿ ਭਾਈ ਹੁਣ ਸਾਡਾ ਫੋਕਸ ਇਹਨਾਂ ਚਟਪਟੀਆਂ ਜਾਂ ਕਈ ਵਾਰੀ ਇਤਰਾਜ਼ਯੋਗ ਗੱਲਾਂ 'ਚੋਂ ਵੀ ਨਿਕਲ ਕੇ ਵੱਡੇ ਦਾਇਰੇ 'ਚ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਜਿਹੜੇ ਵੀਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਧਰਮ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਸਕੇ ਜੀ ਵੀ, ਔਰ ਸੁਖਜੀਵਨ ਬੱਚੂ ਜੀ ਵੀ, ਗੁਰਵਿੰਦਰ ਮਾਨ ਜੀ, ਮੁਹੰਮਦ ਯਾਕੂਬ ਜੀ, ਇਹ ਕਹਿੰਦੇ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ, ਖਾਲਸਾ ਫੋਰ ਖਾਲਿਸਤਾਨ। ਔਰ ਫਿਰ ਇਸ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ, ਔਰ ਫਿਰ ਇਸ ਤਰ੍ਹਾਂ ਬਾਰ ਰੰਧਾਵਾ ਜੀ ਵੀ ਗੁਰੂ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਕਹਿੰਦੇ ਇੱਕੋ ਹਲ ਖਾਲਿਸਤਾਨ ਖਾਲਿਸਤਾਨ। ਔਰ ਫਿਰ ਇਸ ਤਰ੍ਹਾਂ ਸਿੱਖਾਰ ਨਾਟ ਕਹਿੰਦੇ ਆ ਹਿੰਦੂ। ਔਰ ਫਿਰ ਇਸ ਤਰ੍ਹਾਂ ਯਾਕੂਬ ਜੀ ਕਹਿੰਦੇ ਖਾਲਿਸਤਾਨ ਕੀ ਤਾਜ਼ਾ सूरत हाल पर भी गुफ्तगू हर के लें प्लीज़ डॉक्टर साहब। और फिर इसी तरह कहते हैं कि नासर चौधरी जी भी, और फिर इस तरह बलवीर सिंह जी भी, और गुस्के जी भी कहते डॉक्टर साहब जी सो मच थैंक्स फॉर फर्स्ट सेगमेंट फॉर Modi's performance about Trump's deal so funny। So ਜਾਕੂਬ ਜੀ ਤੁਹਾਨੂੰ ਪੁੱਛਦੇ ਕਿ ਜਿਹੜੇ ਸੰਡੇ ਨੂੰ ਤੁਹਾਡੀ ਸਪੀਚ ਕਹਿੰਦੇ ਕਿੰਨੇ ਵਜੇ ਹੋਣੀ? ਮੈਂ ਕਹਿੰਦੇ ਕੋਸ਼ਿਸ਼ ਕਰਾਂਗਾ ਉੱਥੇ ਆਉਣ ਦੀ। ਨਹੀਂ, ਦੀਵਾਨ ਹੋਣਾ ਯੂਜੂਅਲੀ 12 ਵਜੇ ਤੋਂ 11:30 ਤੋਂ 2 ਵਜੇ ਤੱਕ। ਹਾਂਜੀ। और इंद्रजीत सिंह संधू जी भी, और जुझार जी भी, और गुरजीत सिंह जी भी, और जसकीरत सिंह जी भी, टोनी ढींडसा जी भी, और फिर इस तरह खालिस्तान फौजी जी, और फिर इस तरह साढ़े कोल प्रभ कौर जी भी, और बसरा जी भी, और फिर इस तरह साढ़े कोल गुरप्रकाश सिंह जी भी, और अमरजीत सैनी जी भी, इंद्रप्रीत सिंह जी भी, और इसी तरह शाजिद जड़े जावेद ने वो कहते ने फाउंड रियली सचो सच टॉप एनालिसिस बाय डॉक्टर साहिब शायद फ्रॉम खतर। बहुत शुक्रिया भाई साहब। हाँ जी, राजविंदर कौर जी भी, और इसी तरह जसकीरत सिंह जी भी, फिर इसी तरह जगविंदर सिंह जी भी, और इसी तरह फिर सादिक और खालसा देश पंजाब जी भी, राजप्रीत सिंह जी भी, और मिश्रा सिंह जी भी, और गुरपेज सिंह जी भी, और कुलदीप कौर जी भी, माई पलविंदर सिंह जी भी,
और शिंदा गिल जी भी, डॉक्टर अजीत सिंह नीलम कौर हरजीत हरजीत चलो स्पेलिंग कहते नीलम कौर जी डूइंग ग्रेट जॉब TV 84 इट थैंक यू सो मच खालसा जिंदाबाद। और कमलजीत सिंह जी भी कहते किहड़े गुरमत सिद्धांत जां इतिहास विच जां कित्थे लिखिआ है कि 10-12 जने रियासतां बना के राजे बन जाओ ते बाकी दे सिखां नूं अपने गुलाम नौकर रखो। बिल्कुल बिल्कुल इन्हां दा यही एटीट्यूड सी। शिंदा गिल जी भी और कहते ने कि राधा स्वामी हाफ पॉइंट इन द ਨਹੀਂ ਫਿਰ ਇਹਨਾਂ ਸਾਰਿਆਂ ਨੇ ਸਿੱਖ ਰਾਜ ਜਿਹੜਾ ਸਰਕਾਰੇ ਖਾਲਸਾ ਜੀ ਉਹਦੇ ਥੱਲੇ ਸੀ ਉਸ ਨੂੰ ਖਤਮ ਕਰਨ ਦੇ ਲਈ ਅੰਗਰੇਜ਼ਾਂ ਦਾ ਸਾਥ ਦਿੱਤਾ। ਅੰਗਰੇਜ਼ਾਂ ਦੀ ਪ੍ਰੋਟੈਕਸ਼ਨ 'ਚ ਪਹਿਲਾਂ ਹੀ ਚਲੇ ਗਏ ਸੀ ਇਹ। ਬਿਲਕੁਲ ਅਦਰਵਾਈਜ਼ ਸਿੱਖ ਰਾਜ ਜਮਨਾ ਤੱਕ ਹੋਣਾ ਸੀ ਔਰ ਫਿਰ ਸੌਖਾ ਨਹੀਂ ਸੀ ਹੋਣਾ ਅੰਗਰੇਜ਼ਾਂ ਲਈ ਹੜੱਪਣਾ। ਸੋ ਇਹ ਤਾਂ ਸਾਰੇ ਵੈਸੇ ਹੀ ट्रेटर सन मोस्ट ऑफ देम। जी मिश्रा सिंह जी भी और हरप्रीत सिंह जी सब का बहुत बहुत शुक्रिया। सो इसने अपने व्यूअर्स को लेने इजाजत है। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV84.tv ते ਅਸੀਂ अपना प्रोग्राम लैके फिर दोबारा तुहाडे सामने होवांगे। तद तक ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।